ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਦੀ ਸਟੂਡੀਓ ਵਿੱਚ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਸਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 2 ਜਨਵਰੀ 2026 ਵੀ ਪੋ ਨਾਨਕ ਦੇਵ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਬਲਟਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟਿਮੋਰ ਮੈਰੀਲੈਂਡ ਤੋਂ ਸਰਦਾਰ ਤੇਜਪਾਲ ਸਿੰਘ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਤੇਜਪਾਲ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੇ ਹਾਕਮਾਂ ਅਤੇ ਉਹਨਾਂ ਦੇ ਦੇਸ਼ ਵਿਦੇਸ਼ ਵਿਚਲੇ ਦੁਮਸ਼ੱਲਿਆਂ ਨੇ ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਢੋਲ ਹਮੇਸ਼ਾ ਬੜੀ ਉੱਚੀ ਵਜਾਇਆ ਹੈ ਔਰ ਅਸਲ ਵਿੱਚ ਇਹ ਹਿੰਦੂਤਵੀ ਜਮਹੂਰੀਆਂ ਦੀ ਜਮਹੂਰੀਅਤ ਹੀ ਹੈ ਔਰ ਘੱਟ ਗਿਣਤੀਆਂ ਨੂੰ ਅੱਡ-ਅੱਡ ਕਾਨੂੰਨਾਂ ਥੱਲੇ ਲੰਬਾ ਵਕਤ ਜੇਲ੍ਹਾਂ ਵਿੱਚ ਰੱਖਿਆ ਹੋਇਆ ਹੈ। ਦਿੱਲੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਉਮਰ ਖਾਲਿਦ ਦਾ ਕੇਸ ਇਸ ਵੇਲੇ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਨੂੰ ਬਿਨਾਂ ਜ਼ਮਾਨਤ ਤੋਂ ਪਿਛਲੇ 5 ਸਾਲਾਂ ਤੋਂ UAPA ਕਾਨੂੰਨਾਂ ਥੱਲੇ ਜੇਲ੍ਹ ਵਿੱਚ ਤਾੜਿਆ ਹੋਇਆ ਹੈ। ਸੋ ਇਸ ਸੰਬੰਧੀ ਅਮਰੀਕਾ ਦੇ 8 ਪ੍ਰਮੁੱਖ ਕਾਨੂੰਨ ਘਾੜਿਆਂ ਜਿਨ੍ਹਾਂ ਵਿੱਚ 6 ਕਾਂਗਰਸਮੈਨਾਂ ਅਤੇ 2 ਸੈਨੇਟਰ ਸ਼ਾਮਲ ਹਨ ਵੱਲੋਂ ਭਾਰਤ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬਾਲਟਿਮੋਰ ਮੈਰੀਲੈਂਡ ਸਟੇਟ ਦੇ ਵਾਸੀ ਸਰ ਤੇਜਪਾਲ ਸਿੰਘ ਜੀ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ ਜਿਹੜੇ ਸਾਨੂੰ 1 to 1 ਵੀ ਮਿਲੇ ਕਾਮਯਾਬ ਕਾਰੋਬਾਰੀ ਨੇ ਪੰਥਕ ਦਰਦ ਰੱਖਦੇ ਨੇ ਔਰ ਟੀਵੀ 84 ਦਾ ਨੈਰੇਟਿਵ ਜਿਹੜਾ ਖਾਸ ਤੌਰ ਤੇ ਕੌਮੀ ਘਰ ਖਾਲਿਸਤਾਨ ਲਈ ਹੈ ਔਰ ਭਾਰਤ ਦੇ ਹਾਕਮ ਔਰ ਉਹਨਾਂ ਦੀ ਵਿਚਾਰਧਾਰਾ ਜਿਹੜੀ ਕਿ ਨਫ਼ਰਤ ਦੇ ਉੱਤੇ ਡਿਸਕ੍ਰਿਮੀਨੇਸ਼ਨ ਦੇ ਉੱਤੇ ਇਨਸਾਨ ਨੂੰ ਇਨਸਾਨ ਨਾ ਸਮਝਣਾ ਔਰ ਘੱਟ ਗਿਣਤੀਆਂ ਦੀ ਪਰਸੀਕਿਊਸ਼ਨ ਇਸ ਦੇ ਉੱਤੇ ਖੜੀ ਹੈ ਉਸ ਸਾਰੀ ਵਿਚਾਰਧਾਰਾ ਨੂੰ ਵੀ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਔਰ ਉਹ ਸਮਝਦੇ ਨੇ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਨੈਰੇਟਿਵ ਦੀ ਲੜਾਈ ਹੈ ਉਸ 'ਚ ਜੇ ਸਾਡੇ ਕੋਲ ਆਪਣਾ ਮੀਡੀਆ ਆਪਣਾ ਨੈਰੇਟਿਵ ਜਿਹੜਾ ਕਿ ਨਿਰੋਲ ਔਰ ਅਸੀਂ ਇਹ ਵੀ ਦੱਸਦੇ ਹੀ ਹੈ ਰਿਪੀਟਡਲੀ ਮੇਰਾ ਇਹ ਕਹਿਣਾ ਵੀ ਹੁੰਦਾ ਆਪਣੀਆਂ ਪ੍ਰੈਜੈਂਟੇਸ਼ਨਸ ਕਿ ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਨਫ਼ਰਤ ਈਰਖਾ ਕਿਸੇ ਪ੍ਰਤੀ ਨੈਗੇਟਿਵਿਟੀ ਇਹ ਸਿੱਖੀ ਦਾ ਨਾ ਆਦਰਸ਼ ਹੈ ਨਾ ਸਿੱਖ ਕੋਈ ਵੀ ਇਸ ਪਾਸੇ ਤੁਰਦਾ ਹੈ। ਜਦੋਂ ਅਸੀਂ ਸਮੂਹਕ ਤੌਰ ਦੇ ਉੱਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਸਾਹਿਬ ਦੇ ਇਸ ਆਦੇਸ਼ ਦੀ ਪਾਲਣਾ ਕਰਦੇ ਹਾਂ। ਹਰ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਪਣਾ ਸਿਰ ਨਵਾਉਂਦਾ ਹੈ ਤੇ ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦੀ ਬਾਣੀ ਹੈ। ਪੰਡਿਤ ਰਾਮਾਨੰਦ ਵੀ ਨੇ, ਭਗਤ ਕਬੀਰ ਜੀ ਵੀ ਨੇ, ਭਗਤ ਰਵਿਦਾਸ ਜੀ ਨੇ ਵੀ ਨੇ, ਬਾਬਾ ਫਰੀਦ ਜੀ ਵੀ ਨੇ ਔਰ ਜ਼ਾਹਰ ਹੈ 6 ਸਿੱਖ ਗੁਰੂ ਸਾਹਿਬਾਨ ਦੀ ਬਾਣੀ ਹੈ, ਪੱਠਾਂ ਦੀ ਬਾਣੀ ਹੈ। ਸੋ
ਜਦੋਂ ਸਾਡਾ ਸਿਰ ਇਸ ਬਾਣੀ ਦੇ ਅੱਗੇ ਝੁਕਦਾ ਹੈ ਤੇ ਫਿਰ ਕਿਸੇ ਪ੍ਰਤੀ ਵੀ ਕੋਈ ਨਫ਼ਰਤ ਦਾ ਵਰਤਾਰਾ, ਔਰ ਸਮੁੱਚਾ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਪਿਆਰ ਦਾ ਸੁਨੇਹਾ, ਸੱਚ ਹੱਕ ਇਨਸਾਫ ਲਈ ਖਲੋਣ ਦਾ ਸੁਨੇਹਾ, ਔਰ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਉਹ ਸਮਾਜ ਸਿਰਜਣ ਦੀ ਗੱਲ ਜਿਸ ਪ੍ਰਥਾਏ ਬਾਬਾ ਰਵਿਦਾਸ ਜੀ ਨੇ ਫਰਮਾਇਆ, बेगमपुरा शहर को नाओ दुख अंदो नहीं तय ठाओ, ना तशवीश खरियाज ना माल, खौफ ना खता ना तरस जवाल, अब मोहे खूब वतन गह पाई, ऊहाँ खैर सदा मेरे भाई, कायम दायम सदा पातशाही, दोम ना सेम एक सो आही। कि ये वो एंटिटी दे लई एक ਤਾਂ ਰੂਹਾਨੀ ਦੁਨੀਆ ਦੇ ਵਿੱਚ ਹੈ ਜਿੱਥੇ ਬੇਗਮ ਹੈ, ਤੁਸੀਂ ਰੂਹਾਨੀਅਤ ਦੇ ਵਿੱਚ ਚਲੇ ਜਾਂਦੇ ਹੋ, ਤੁਸੀਂ ਹਰ ਚੀਜ਼ ਤੋਂ ਮੁਕਤ ਹੁੰਦੇ ਹੋ। ਪਰ ਇਹ ਈਥਰ ਰੀਜਨ ਦੇ ਵਿੱਚ ਗੱਲ ਬਣਾਉਣ ਦੀ ਨਹੀਂ ਹੈ ਇਸ ਧਰਤੀ ਦੇ ਉੱਤੇ, ਕਿਉਂਕਿ ਧਰਤੀ ਨਿਰੰਕਾਰ ਦੀ ਸਾਜੀ ਹੋਈ ਹੈ। ਉਸ ਕਿਸਮ ਦਾ ਸਮਾਜ ਸਿਸਟਮ, ਪੋਲੀਟੀਕਲ ਐਂਟੀਟੀ, ਕੰਟਰੀ, ਨੇਸ਼ਨ, ਐਮਪਾਇਰ ਬਿਲਡ ਕਰਨਾ ਜਿੱਥੇ ਗਮ ਨਾਂ ਦੀ ਕੋਈ ਚੀਜ਼ ਨਾ ਹੋਏ, ਜਿੱਥੇ ਕੋਈ ਦੁੱਖ ਨਾ ਹੋਏ, ਕੋਈ ਤਸ਼ਵੀਸ਼ ਨਾ ਹੋਏ, ਕੋਈ ਖਰਾਜ ਐਕਸਟਰਾ ਟੈਕਸੇਸ਼ਨ ਨਾ ਹੋਏ ਮਾਲ ਦੇ ਉੱਤੇ, ਕਿਸੇ ਦਾ ਖੌਫ ਨਾ ਹੋਏ। ਔਰ ਜਿਵੇਂ ਭਗਤ ਰਵਿਦਾਸ ਜੀ ਨੇ ਫਰਮਾਇਆ ਕਿ ਕਾਇਮ ਦਾਇਮ ਸਦਾ ਪਾਤਸ਼ਾਹੀ, ਉਹੀ ਜਿਹੜੀ ਹੈ ਹਮੇਸ਼ਾ ਕਾਇਮ ਦਾਇਮ ਰਹਿਣ ਵਾਲੀ ਪਾਤਸ਼ਾਹੀ ਹੋਏਗੀ, ਜਿੱਥੇ ਦੋਮ ਨਾ ਸੇਮ 100 ਆਹੀ। ਜਦੋਂ ਫਾਰਸੀ ਦੇ ਵਿੱਚ ਗਿਣਤੀ ਹੁੰਦੀ ਹੈ ਅਵਲ, ਦੋਮ ਸੇਮ, ਸੈਕੰਡ ਥਰਡ, ਦੋਮ ਸੈਕੰਡ ਹੈ, ਸੇਮ ਥਰਡ ਹੈ, ਕਿ ਕੋਈ ਵੀ ਸੈਕੰਡ ਤੇ ਥਰਡ ਕਲਾਸ ਦਾ ਕੋਈ ਸ਼ਹਿਰੀ ਨਹੀਂ ਹੈ, ਸਾਰੇ ਹੀ ਉਸ ਕਾਇਮ ਦਾਇਮ ਪਾਤਸ਼ਾਹੀ ਦੇ ਵਿੱਚ ਅਵਲ ਨੇ, ਸਾਰੇ ਬਰਾਬਰ ਦੇ ਹਕੂਕ ਨੇ। ਔਰ ਇਹੀ ਆਦਰਸ਼ ਗੁਰੂ ਅਰਜਨ ਸਾਹਿਬ ਨੇ ਐਂਡੋਰਸ ਕੀਤਾ, ਐਨਫੋਰਸ ਕੀਤਾ ਕਿ ਇਹੀ ਅਲਟੀਮੇਟਲੀ ਖਾਲਸੇ ਦਾ ਆਦਰਸ਼ ਹੋਏਗਾ, ਸਿੱਖਾਂ ਦਾ ਆਦਰਸ਼ ਹੋਏਗਾ, ਜਿਹਦੇ 'ਚ ਅਸੀਂ ਗੁਰੂ ਅਰਜਨ ਸਾਹਿਬ ਦੀ ਬਾਣੀ ਜਦੋਂ ਪੜ੍ਹਦੇ ਹਾਂ ਕਿ ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਏ ਨਾ ਕਿਸੇ ਰਿਆਣ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਨੇਮੀ ਰਾਜ ਜੀ। ਕਿ ਇਹ ਮਿਹਰਬਾਨ, ਕਿਉਂਕਿ ਰੱਬ ਮਿਹਰਾਂ ਦਾ ਖਜ਼ਾਨਾ ਹੈ, ਕਰਨਾ ਦਾ ਖਜ਼ਾਨਾ ਹੈ, ਉਹ ਸਜ਼ਾ ਦੇਣ ਵਾਲਾ ਨਹੀਂ ਹੈ, ਉਹ ਪਿਆਰ ਦਾ ਪਾਤਰ ਹੈ। ਸਭ ਹਰ ਇੱਕ ਨੂੰ ਉਹਦੀ ਤਾਂ ਬਣਾਈ ਹੋਈ ਇਹ ਖਲਕਤ ਹੈ ਸਾਰੀ, ਔਰ ਉਸ ਖਲਕਤ ਦੇ ਵਿੱਚ ਉਹ ਵਸਦਾ ਹੈ। ਔਰ ਇਹੀ ਯਾਦ ਦਹਾਨੀ ਵੀ ਹੈ ਕਿ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ। ਇਸ ਲਈ ਜਦੋਂ ਖਲਕਤ ਦੁਖੀ ਹੁੰਦੀ ਹੈ ਤੇ ਫਿਰ ਖਾਲਕ ਉਸ ਦੁੱਖ ਦੇਣ ਵਾਲਿਆਂ ਨੂੰ, ਉਹਨਾਂ ਦਾ ਹੀ ਉਹ ਇੱਕ ਸਰਕਲ ਹੈ ਜਿਹਦੇ ਥੱਲੇ ਅਲਟੀਮੇਟਲੀ ਜਿਹਨੂੰ ਆਮ ਫੋਕ ਵਿਜ਼ਡਮ ਦੇ ਵਿੱਚ ਕਿਹਾ ਜਾਂਦਾ ਹੈ ਵੀ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ, ਫਿਰ ਅਲਟੀਮੇਟਲੀ ਉਹੀ ਜਿਹੜੇ ਨੇ ਉਸ ਦੇ ਭਾਗੀ ਹੁੰਦੇ ਨੇ। ਇਸ ਸਾਰੇ ਨੂੰ, ਕਿਉਂਕਿ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਇਸ ਗੱਲ ਨੂੰ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਈਵਨ ਸਾਡੇ ਆਪਣੇ ਭੈਣਾਂ ਭਰਾਵਾਂ ਨੂੰ ਵੀ ਇਸ ਗੱਲ ਦੀ ਸਮਝ ਹੋਏ ਕਿ ਮਹਿਜ਼ ਅਸੀਂ ਕੋਈ 10 12 15 ਜ਼ਿਲ੍ਹਿਆਂ ਦੀ ਇੱਕ ਪੋਲੀਟੀਕਲ ਐਂਟੀਟੀ ਤੱਕ ਮਹਦੂਦ ਨਹੀਂ ਹੈ ਕਿ ਉਸ ਦੇ ਵਿੱਚ ਕੋਈ ਅੰਮ੍ਰਿਤਧਾਰੀ ਜਿਹੜਾ ਉਸ ਦਾ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਬਣ ਜਾਏਗਾ। ਉਹ ਤਾਂ ਆਲਰੇਡੀ ਅਸੀਂ ਸਿਸਟਮ 'ਚ ਦੇਖਦੇ ਹਾਂ। ਗੱਲ ਉਸ ਵਿਚਾਰਧਾਰਾ 'ਤੇ ਆਧਾਰਿਤ ਹੈ, ਜਿਹੜੀ ਵਿਚਾਰਧਾਰਾ ਸੱਚ ਹੱਕ ਇਨਸਾਫ, ਔਰ ਜਿਹੜੀ ਵਿਚਾਰਧਾਰਾ ਹਰ ਇੱਕ ਨੂੰ ਉਸ ਬਰਾਬਰੀ ਦੇ ਨੁਕਤਾ ਨਿਗਾਹ ਤੋਂ, ਔਰ ਜਦੋਂ ਅਸੀਂ ਆਦਰਸ਼ ਰਾਜ ਦੀ ਗੱਲ ਕਰਦੇ ਹਾਂ ਜਾਂ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਬੇਸ਼ੱਕ ਸਾਡਾ ਵਕਤ ਕਰੀਬ 40-50 ਸਾਲ ਦਾ ਹੀ ਹੈ, ਹਾਲਾਂ ਬਰੀਫ ਬਾਬਾ ਬੰਦਾ ਸਿੰਘ ਬਹਾਦਰ ਦਾ ਪੀਰੀਅਡ ਹੈ, ਸਿੱਖ ਮਿਸਲਾਂ ਦਾ ਪੀਰੀਅਡ ਹੈ, ਸਭ ਤੋਂ ਛੋਟਾ ਰਾਜ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਵੀ ਐਸਟੈਬਲਿਸ਼ ਕੀਤਾ ਹੈ। ਪਰ ਜਿਹੜਾ ਲਗਭਗ 40 ਸਾਲ 1799 ਤੋਂ 1839 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਹੈ, 10 ਸਾਲ ਤੇ ਫਿਰ ਘਰੇਲੂ ਖਾਨਾ ਜੰਗੀ ਦੇ ਤੁਰਦਿਆਂ ਵੀ ਲੰਘ ਗਏ। ਉਸ ਨੂੰ ਇੱਕ ਆਦਰਸ਼ ਪੀਰੀਅਡ ਮੰਨਿਆ ਜਾਂਦਾ। ਹਾਲਾਂ ਉਹ ਮੋਨਾਰਕੀ ਸੀ, ਇਹਦੇ ਬਾਵਜੂਦ ਬਿਨਾਂ ਜ਼ਾਤ ਰੰਗ ਨਸਲ ਧਰਮ ਦੇ ਜਦੋਂ ਵਿਤਕਰੇ ਦੀ ਅਸੀਂ ਗੱਲ ਕਰਦੇ ਹਾਂ, ਮੈਰਿਟੋਕ੍ਰੇਸੀ ਦਾ ਆਧਾਰ ਹੋਣਾ, ਧਰਮ ਦੀ ਆਜ਼ਾਦੀ, ਜੇਲ੍ਹਾਂ ਤੱਕ ਨਾ ਹੋਣਾ, ਕਿਸੇ ਨੂੰ ਮੌਤ ਦੀ ਸਜ਼ਾ ਨਾ ਹੋਣਾ, ਰੱਜ ਕੇ ਹਰ ਇੱਕ ਨੂੰ। ਹਾਲਾਂ ਉਸ ਪੀਰੀਅਡ 3-4 ਵਾਰ ਅਕਾਲ ਪਏ, ਉਦੋਂ ਆਮ ਹੀ ਫੇਮਿਨ ਹੁੰਦੇ ਸੀ ਪਰ ਕੋਈ ਮਰਿਆ ਨਹੀਂ ਹੈ।
ਕਿਉਂਕਿ ਉਹਨਾਂ ਨੇ ਆਪਣੇ ਭੰਡਾਰ, ਉਹਨਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਕਿ ਭਾਈ ਆ ਜਾਓ, ਲੈ ਜਾਓ ਜਿੰਨੀ ਵੀ ਕਿਸੇ ਦੀ ਜ਼ਰੂਰਤ ਹੈ। ਬਿਲਕੁਲ। ਸੋ ਅਸੀਂ ਜਦੋਂ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ, ਅਸੀਂ ਉਸ ਦੇ ਲਈ ਜਿਹੜਾ ਸਾਡਾ ਆਦਰਸ਼ ਹੈ, ਔਰ ਸਾਡੇ ਵੀਰ ਤੇਜਪਾਲ ਸਿੰਘ ਬੜੇ ਸੁਲਝੇ ਹੋਏ ਸੱਜਣ ਨੇ, ਪੂਰੇ ਗੁਰੂ ਕੀ ਨਗਰੀ ਨਾਲ ਇਹਨਾਂ ਦਾ ਸੰਬੰਧ ਹੈ, ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇਹ ਬੜੇ ਖੁੱਲੇ ਦਿਲ ਨਾਲ ਲਿਬਰਲੀ ਜਿਹੜਾ ਹੈ ਉਹ ਡੋਨੇਟ ਕਰਦੇ ਨੇ TV 84 ਲਈ, ਔਰ ਭਵਿੱਖ ਦੇ ਵਿੱਚ ਵੀ ਅਸੀਂ ਆਸ ਕਰਦੇ ਹਾਂ ਕਿ ਇਵੇਂ ਹੀ ਇਹਨਾਂ ਦੀ ਜਿਹੜੀ ਪੰਥਕ ਪਿਆਰ ਦੀ ਭਾਵਨਾ ਹੈ ਇਵੇਂ ਹੀ ਬਣੀ ਰਹੇ। ਬਿਲਕੁਲ। ਅਸੀਂ ਐਕਨੋਲੋਜੀ ਕਰਨਾ ਚਾਹੁੰਦੇ ਹਾਂ ਸਾਡੇ ਵੀਰ ਯਵਾਰ ਸ਼ਾਹ ਸਾਹਿਬ, ਜਿਹੜੇ ਲਗਾਤਾਰਤਾ ਨਾਲ ਸਾਨੂੰ ਐਵਰੀਡੇ ਅੱਡ ਆਰਟੀਕਲ ਵੀ ਭੇਜਦੇ ਨੇ, ਜਿਹੜਾ ਵੀ ਉਹਨਾਂ ਨੂੰ ਦਿਲਚਸਪੀ ਦਾ ਵਾਇਸ ਲੱਗਦਾ ਹੈ ਕਿ ਸਾਡੇ ਲਈ ਯੂਸਫੁਲ ਹੋਏਗਾ ਡਿਸਕਸ਼ਨ 'ਚ, ਉਹ ਉਹਦਾ ਲਿੰਕ ਭੇਜਦੇ ਨੇ। ਉਹਨਾਂ ਨੇ ਨਵੇਂ ਸਾਲ ਦੀ ਵਧਾਈ ਵੀ ਭੇਜੀ ਹੈ, ਔਰ ਇੰਨੇ ਕੁ ਪਿਆਰ ਔਰ ਮਾਣ 'ਚ ਓਤ ਪ੍ਰੋਤ ਲਫ਼ਜ਼ ਹੁੰਦੇ ਨੇ, ਤੇ ਜਿਵੇਂ ਬੰਦਾ ਕਹਿੰਦਾ ਵੀ 7ਵੇਂ ਅਸਮਾਨ ਤੇ ਪਹੁੰਚ ਗਿਆ। ਉਹਨਾਂ ਨੇ ਲਿਖਿਆ ਗ੍ਰੇਟੈਸਟ ਐਂਡ ਡੀਅਰੈਸਟ ਡਾਕਟਰ ਅਮਰਜੀਤ ਸਾਹਿਬ, ਸਤਿ ਸ੍ਰੀ ਅਕਾਲ ਐਂਡ ਸਲਾਮ। This is wishing you healthy, prosperous, happy new year. 2025 was shocking disaster with all the wars and genocide in the world. We hope sanity prevails for peace in 2026. ये 2025 ਦਾ ਵਰ੍ਹਾ ਜਿਹੜਾ ਜੰਗਾਂ ਦਾ ਔਰ ਜੈਨੋਸਾਈਡ ਜੋ ਗਜ਼ਾ ਦੇ ਵਿੱਚ, ਯੂਕਰੇਨ ਦੇ ਵਿੱਚ, ਸਾਡੇ ਖਿੱਤੇ ਦੇ ਵਿੱਚ, ਇਹ ਸਾਰਾ ਪਾਰਟ ਲਗਾਤਾਰਤਾ ਦੇ ਨਾਲ, ਪਰ ਅਸੀਂ ਵਿਸ਼ ਹੀ ਕਰਦੇ ਹਾਂ ਕਿ 2026 ਅਮਨ ਲੈ ਕੇ ਆਏ, ਫਰੀडम ਮੂਵਮੈਂਟਸ ਕਾਮਯਾਬ ਹੋਣ, ਸੈਨਿਟੀ, ਅਕਲ। ਹਾਲਾਂ ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਪੁੱਛਿਆ ਜਾ ਰਿਹਾ ਸੀ ਬੀਤੇ ਕੱਲ੍ਹ ਕਿ ਜੀ ਤੁਹਾਡਾ 2026 ਦਾ ਰੈਜ਼ੋਲੂਸ਼ਨ ਕੀ ਹੈ, ਉਹ ਕਹਿੰਦੇ ਪੀਸ ਇਨ ਦਾ ਵਰਲਡ। ਤੇ ਪਰ ਨਾਲ ਦੀ ਨਾਲ ਈਰਾਨ ਨੂੰ ਧਮਕੀ ਦਿੱਤੀ ਵੀ ਅਸੀਂ ਬਿਲਕੁਲ ਲੋਡਿੰਗ ਹੈ, ਪੂਰੀ ਤਿਆਰੀ ਕੀਤੀ, ਖਬਰਦਾਰ ਕੋਈ ਡੈਮੋਨਸਟ੍ਰੇਸ਼ਨ ਦੇ ਉੱਤੇ ਕੋਈ ਸਖਤੀ ਕੀਤੀ। ਇੱਦਾਂ ਦਾ ਕੰਮ ਭਾਰਤ ਨੂੰ ਵੀ ਕਹੋ, ਦੂਸਰਿਆਂ ਨੂੰ ਵੀ ਕਹੋ ਜੋ। ਔਰ ਉਸ ਮੌਕੇ ਦੇ ਉੱਤੇ ਜਿੱਥੇ ਪ੍ਰੈਜ਼ੀਡੈਂਟ ਟਰੰਪ ਨਿਊ ਈਅਰ ਸੈਲੀਬ੍ਰੇਟ ਕਰ ਰਹੇ ਨੇ ਵਾਰ ਕ੍ਰਿਮੀਨਲ ਨੈਤਨਯਾਹੂ ਨਾਲ ਹੈ, ਜਿਹਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਜਿਹੜਾ ਹੈ ਉਹ ਵਾਰ ਕ੍ਰਿਮੀਨਲ ਐਲਾਨਿਆ ਹੋਇਆ। ਫਿਰ ਯਵਾਰ ਸਾਹਿਬ ਨੇ ਲਿਖਿਆ ਵੀ millions of your followers around the world look forward to your spiritual guidance and wisdom for upholding justice and freedom. ਯਵਾਰ ਸਾਹਿਬ ਜਦੋਂ ਤੁਸੀਂ ਇਸ ਕਿਸਮ ਦੇ ਲਫ਼ਜ਼ ਕਹਿੰਦੇ ਹੋ, ਇੱਕ ਵਾਰੀ ਤਾਂ ਜ਼ਮੀਨ ਤੋਂ ਸਭ ਕੁਝ ਉੱਪਰ ਉੱਠ ਜਾਂਦਾ ਹੈ। ਅਸੀਂ ਵੀ ਤੁਹਾਡੇ ਵਾਂਗ ਤਾਲਿਬੇ ਇਲਮ ਹੈ, ਤੁਸੀਂ ਪਿਆਰ ਕਰਦੇ ਹੋ, ਇਹ ਸਾਡਾ ਰੋਮ ਰੋਮ ਤੁਹਾਡਾ ਰਿਣੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਈਰਾ ਆਫ ਸਲੇਵਰੀ ਇਜ਼ ਓਵਰ, ਗੁਲਾਮੀ ਦਾ ਯੁੱਗ ਖਤਮ ਹੋ ਰਿਹਾ। ਪੀਪਲ ਆਫ ਖਾਲਿਸਤਾਨ ਐਂਡ ਕਸ਼ਮੀਰ ਵਿਲ ਅਚੀਵ ਫਰੀडम ਇਨ ਅਕੋਰਡੈਂਸ ਵਿਦ ਦਾ UN ਚਾਰਟਰ, ਜਿਸ ਨੂੰ ਆਮੀਨ ਹੀ ਕਹਿ ਸਕਦੇ ਹਾਂ ਕਿ ਰੱਬ ਕਰੇ ਇਹ 2026 ਵਰ੍ਹੇ 'ਚ ਅਸੀਂ ਵੀ ਆਜ਼ਾਦ ਹੋਈਏ, ਕਸ਼ਮੀਰ ਵੀ ਆਜ਼ਾਦ ਹੋਏ, ਫਲਸਤੀਨੀਆਂ ਦਾ ਵੀ ਆਪਣਾ ਮੁਲਕ ਹੋਏ। ਗ੍ਰੇਟੈਸਟ ਰਿਸਪੈਕਟ, ਐਡਮੀਰੇਸ਼ਨ ਐਂਡ ਲਵ ਟੂ ਯੂ ਸਿਸਟਰ ਨੀਲਮ ਕੌਰ ਐਂਡ TV 84 ਟੀਮ, ਯੂ ਹੈਵ ਟਰੂਲੀ ਇੰਸਪਾਇਰਡ ਦਾ ਵਰਲਡ। ਸ਼ਾਹ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਸਾਡੇ ਕੋਲ ਲਫ਼ਜ਼ ਨਹੀਂ ਨੇ ਕਿ ਅਸੀਂ ਤੁਹਾਡੇ ਲਫ਼ਜ਼ਾਂ ਦੇ ਮੋੜਵੇਂ ਲਫ਼ਜ਼ ਤੁਹਾਡੇ ਲਈ ਵੀ ਉਵੇਂ ਹੀ ਪਿਆਰ ਦਾ ਔਰ ਗ੍ਰੇਟਨੈਸ ਦਾ, ਇਹ ਤੁਹਾਡਾ ਵੱਡਾਪਨ ਹੈ। ਆਪਸ ਕੋ ਜੋ ਜਾਣੇ ਨੀਚਾ ਸੌ ਗਨੀਆਂ ਸਭ ਤੇ ਉੱਚਾ, ਜਿਹੜੀ ਹਿਊਮਿਲਿਟੀ ਹੈ ਇਨਫੈਕਟ ਇਹ ਬੰਦੇ ਦਾ ਵੱਡਾਪਨ ਹੈ। ਯਵਾਰ ਸ਼ਾਹ ਸਾਹਿਬ, ਤੁਹਾਡਾ ਵੱਡਾਪਨ ਹੈ। ਅਸੀਂ ਤਾਂ ਆਮ ਸਧਾਰਨ ਵਾਂਗ ਖਬਰਾਂ ਇਧਰੋਂ ਉਧਰੋਂ ਇਕੱਠੀਆਂ ਕਰਕੇ ਡਿਸਕਸ ਕਰ ਦਿੰਦੇ, ਪਰ ਤੁਹਾਡਾ ਜਿਹੜਾ ਪਿਆਰ ਹੈ ਉਹ ਸਾਡਾ ਬਹੁਤ ਵੱਡਾ ਸਰਮਾਇਆ। ਹੁਣ ਗੱਲ ਅਸੀਂ ਉਸ ਮੁੱਦੇ ਦੀ ਕਰਨ ਲੱਗੇ ਹਾਂ ਜਿਹੜਾ ਬੇਸ਼ੱਕ ਭਾਰਤ ਦੇ ਮੀਡੀਆ ਨੇ ਤਾਂ ਆਲਮੋਸਟ ਸ਼ੁਰੂ 'ਚ ਚਰਚਾ ਕਰਕੇ, ਔਰ ਬਹੁਤਿਆਂ ਨੂੰ ਯਾਦ ਹੋਏਗਾ ਕਿ ਜਦੋਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਔਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਨਾਂ ਥੱਲੇ ਜਿਸ ਕਿਸਮ ਦਾ ਕਾਨੂੰਨ ਲਿਆਂਦੇ ਗਏ, ਔਰ ਸ਼ਾਹੀਨ ਬਾਗ ਦਿੱਲੀ ਦੇ ਵਿੱਚ ਵੱਡੇ ਪ੍ਰੋਟੈਸਟ ਹੋਏ, ਔਰ ਉਸ ਸਾਰੇ ਤੋਂ ਪਹਿਲਾਂ ਵੀ ਜੋ ਕੁਝ ਚੱਲ ਰਿਹਾ ਸੀ, ਔਰ ਇਹ ਸਾਰੇ ਦੇ ਵਿੱਚ ਜਿਹੜੀ ਲੀਡਰਸ਼ਿਪ ਖਾਸ ਤੌਰ ਤੇ ਨੌਜਵਾਨਾਂ ਦੀ ਉੱਭਰ ਕੇ ਆਈ,
ਜਿਨ੍ਹਾਂ ਦੇ ਵਿੱਚ ਬਹੁਤ ਤੇਜ਼ ਤਰਾਰ ਬੱਚੀਆਂ ਵੀ ਯੂਨੀਵਰਸਿਟੀ ਗੋਇੰਗ, ਔਰ ਉਮਰ ਖਾਲਦ ਜਿਨ੍ਹਾਂ ਨੇ ਆਪਣਾ ਨਾਮ ਬਣਾਇਆ। ਜੇ ਤੁਸੀਂ ਉਮਰ ਖਾਲਦ ਦਾ ਵੀ ਜਿਹੜੀ ਡਿਲੀਵਰੀ ਹੈ, ਜਿਵੇਂ ਸੱਚ ਦੀ ਗੱਲ ਕਰਦੇ ਆ, ਹੱਕ ਦੀ ਗੱਲ ਕਰਦੇ ਆ, ਉਹਨਾਂ ਦੀ ਜਿਹੜੀ ਹੈ ਲੈਂਗੁਏਜ ਹੁੰਦੀ ਹੈ ਜਾਂ ਉਹ ਈਡੀਅਮ ਹੈ, ਉਹ ਮਮਦਾਨੀ ਵਾਂਗ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਨੇ ਇਨਸਪਾਇਰ ਕੀਤਾ ਸੱਚ, ਹੱਕ, ਇਨਸਾਫ ਦੀ ਗੱਲ ਨੂੰ ਅੱਗੇ ਤੋਰਨ ਦੇ ਲਈ। ਔਰ ਭਾਰਤੀ ਏਜੰਸੀਆਂ ਦੀਆਂ ਨਜ਼ਰਾਂ ਦੇ ਵਿੱਚ ਹਮੇਸ਼ਾ ਉਹ, ਜਿਵੇਂ ਹੁਣ ਮੇਰਾ ਵੱਡਾ ਫਿਕਰ ਇਹ ਹੈ ਕਿ ਜੋ ਪੰਜਾਬ ਯੂਨੀਵਰਸਿਟੀ ਦੀ ਐਜੀਟੇਸ਼ਨ ਦੇ ਦੌਰਾਨ ਜਿਹੜੇ ਯੰਗ ਬੱਚੀਆਂ ਜਿਨ੍ਹਾਂ ਨੇ ਲੀਡਰਸ਼ਿਪ ਦਿੱਤੀ, ਅਗਵਾਈ ਦਿੱਤੀ, ਔਰ ਬਿਲਕੁਲ ਇੱਕ ਰੈਸਟ੍ਰੇਨ ਰੱਖਦੇ ਆ ਉਹਨਾਂ ਨੇ ਇਸ ਮੋਰਚੇ ਨੂੰ ਜਿੱਤਿਆ, ਕਿ ਆਨੇ ਬਹਾਨੇ ਜਦੋਂ ਹੀ ਕੋਈ ਉਭਾਰ ਹੁੰਦਾ ਹੈ ਔਰ ਖ਼ਾਸ ਤੌਰ 'ਤੇ ਨੌਜਵਾਨੀ ਨੂੰ ਲੀਡ ਕਰਨ ਵਾਲੇ ਹੁੰਦੇ ਨੇ, ਤਾਂ ਉਹਨਾਂ ਨੂੰ ਇਹ ਹੁੰਦਾ ਕਿ ਭਾਈ ਇਹਨਾਂ ਨੂੰ ਤੁਸੀਂ ਕਿਵੇਂ ਸਾਇਲੈਂਟ ਕਰਨਾ ਹੈ। ਜਾਂ ਉਹਨਾਂ ਦੀ ਹਰਾਸਮੈਂਟ ਹੁੰਦੀ ਹੈ, ਜਾਂ ਕੇਸ ਰਜਿਸਟਰ ਹੁੰਦੇ ਨੇ, ਜਾਂ ਮੁਕਾਬਲੇ ਵੀ ਬਣਾ ਦਿੱਤੇ ਜਾਂਦੇ ਨੇ। ਜਾਂ ਭਾਈ ਅੰਮ੍ਰਿਤਪਾਲ ਸਿੰਘ, ਬੇਸ਼ੱਕ ਉਹਨਾਂ ਦੇ ਕੰਮ ਕਰਨ ਦੇ ਢੰਗ ਨਾਲ ਜਾਂ ਦੂਜੇ ਨਾਲ ਸਾਡੀ ਵੀ ਅਸਹਿਮਤੀ ਹੋ ਸਕਦੀ ਹੈ, ਪਰ ਫੈਕਟ ਆਫ ਦਾ ਮੈਟਰ ਇਹ ਹੈ ਕਿ 8-9 ਮਹੀਨੇ ਦੇ ਪੀਰੀਅਡ 'ਚ ਜਿਹੜਾ ਉਹਨਾਂ ਨੂੰ ਮਿਲਿਆ, ਉਹਨਾਂ ਨੇ ਇਨਸਪਾਇਰ ਕੀਤਾ ਯੂਥ ਨੂੰ। ਖਾਸ ਤੌਰ 'ਤੇ ਪੰਜਾਬ ਦੀਆਂ ਮੰਗਾਂ ਦੇ ਉੱਤੇ ਫੋਕਸ ਹੋਇਆ। ਔਰ ਕਿਸ ਲਿਹਾਜ਼ ਦੇ ਨਾਲ ਫਿਰ ਸਰਕਾਰ ਨੇ, ਕਿਉਂਕਿ ਮੀਡੀਆ ਉਹਨਾਂ ਦੇ ਕੋਲ ਹੁੰਦਾ ਹੈ, ਆਲਾ ਦੁਆਲਾ ਵੀ ਉਹਨਾਂ ਨੇ ਤੁਹਾਡੇ, ਜੇ ਤੁਸੀਂ ਬਹੁਤ ਜ਼ਿਆਦਾ ਅਲਰਟ ਨਹੀਂ ਹੋ ਤਾਂ ਤੁਹਾਡੇ ਦੁਆਲੇ ਇੱਕ ਉਸ ਕਿਸਮ ਦਾ ਗਰੁੱਪ ਖੜਾ ਕਰ ਦਿੱਤਾ ਜਾਂਦਾ ਜਿਹੜੇ ਤੁਹਾਡੇ ਵਾਂਗ ਹੀ ਤੁਹਾਡੇ ਤੋਂ ਵੀ ਤੇਜ਼ ਤੇ ਤੱਤੀਆਂ ਗੱਲਾਂ ਕਰਦੇ ਨੇ। ਪਰ ਇਵੈਂਚੁਅਲੀ ਉਹ ਸਾਰੇ ਏਜੰਟ ਪ੍ਰੋਵੋਕੇਟਿਵ ਹੁੰਦੇ ਨੇ, ਔਰ ਉਹਨਾਂ ਰਾਹੀਂ ਫਿਰ ਉਹਨਾਂ ਨੇ ਆਪਣੀ ਖੇਡ ਖੇਡਣੀ ਹੁੰਦੀ ਹੈ। ਔਰ ਮੈਨੂੰ ਕਦੇ ਕੋਈ ਸ਼ੱਕ ਨਹੀਂ ਸੀ ਕਿ ਜਦੋਂ ਜਿਹੜਾ ਅਜਨਾਲਾ ਥਾਣੇ ਦਾ ਵਾਕਿਆ ਹੋਇਆ, ਜਿਹਦੇ 'ਤੇ ਆਧਾਰਿਤ ਗ੍ਰਿਫਤਾਰੀਆਂ ਔਰ ਬਾਅਦ ਦੇ ਵਿੱਚ NSA ਲਾਇਆ ਗਿਆ, ਉਹ ਸਾਰਾ ਜਿਹੜਾ ਆਪਰੇਸ਼ਨ ਏਜੰਸੀਆਂ ਦਾ ਹੀ ਸੀ। ਔਰ ਉਸ ਤੋਂ ਇੱਕ ਸ਼ਾਮ ਪਹਿਲਾਂ, ਔਰ ਇਹ ਗੱਲ ਉੱਥੋਂ ਦੇ ਪੱਤਰਕਾਰਾਂ ਨੇ ਵੀ ਕਹੀ ਕਿ ਵੀ ਉਹਨਾਂ ਦੇ ਪਿੰਡ ਦੇ ਆਲੇ ਦੁਆਲੇ ਸਭ ਨੈਸ਼ਨਲ ਲੈਵਲ ਦੇ ਜਿਹੜੇ ਜਰਨਲਿਸਟ ਜਾਂ ਦੂਜੇ ਜਾ ਰਹੇ ਨੇ। ਉਦੋਂ ਅਜਨਾਲੇ ਵਾਲਾ ਵਾਕਿਆ ਉਸ ਤੋਂ ਬਾਅਦ ਹੁੰਦਾ ਕਿ ਵੀ ਇਹ ਸਮਝ ਨਹੀਂ ਆਏ ਕੁਝ ਹੋਣ ਵਾਲਾ, ਕਿਉਂਕਿ ਜਿਹੜੇ ਲੋਕ ਏਜੰਸੀਆਂ ਦੇ ਕੰਮ ਨੂੰ ਸਮਝਦੇ ਨੇ ਵੀ ਪਹਿਲਾਂ ਉਹ ਕਿਵੇਂ ਚੱਕਣਾ ਕਿਸੇ ਨੂੰ, ਇੱਕ ਹਾਈਪ ਕ੍ਰੀਏਟ ਕਰਨੀ ਹੈ, ਔਰ ਫਿਰ ਕਿਵੇਂ ਉਸ ਨੂੰ ਥੱਲੇ ਸੁੱਟਣਾ। ਔਰ ਉਦੋਂ ਹੀ ਇਹ ਨਜ਼ਰ ਆ ਰਿਹਾ ਸੀ ਕਿ ਭਾਈ ਇਹ ਪਾਰਟ ਜਿਹੜਾ ਹੈ ਕੁਛ ਨਾ ਕੁਛ ਹੋਣ ਜਾ ਰਿਹਾ। ਔਰ ਉਸ ਦਾ ਆਧਾਰ ਬਣਾ ਕੇ ਇਹਦੇ ਬਾਵਜੂਦ ਕਿ ਜੇਲ੍ਹ 'ਚ ਬੈਠਿਆਂ ਵੀ ਅੰਮ੍ਰਿਤਪਾਲ ਸਿੰਘ, ਉਹਨਾਂ ਨੇ 2 ਲੱਖ ਤੋਂ ਜ਼ਿਆਦਾ ਵੋਟਾਂ, ਜਿਹੜੀਆਂ ਮੋਦੀ ਤੋਂ ਵੀ ਜ਼ਿਆਦਾ ਵੋਟਾਂ ਲਈਆਂ ਨੇ, ਲੇਕਿਨ ਈਵਨ ਉਹਨਾਂ ਨੂੰ ਪਾਰਲੀਮੈਂਟ ਦੇ ਕਿਸੇ ਸੈਸ਼ਨ ਦੇ ਵਿੱਚ ਵੀ ਈਵਨ ਬਾਈ ਵੀਡੀਓ ਕਾਨਫਰੰਸਿੰਗ ਵੀ ਜਿਹੜਾ ਉਹ ਪਾਰਟਿਸਿਪੇਟ ਨਹੀਂ ਕਰਨ ਦਿੱਤਾ ਗਿਆ। ਔਰ ਪੰਜਾਬ ਸਰਕਾਰ ਦਾ ਵਕੀਲ ਹਾਈ ਕੋਰਟ ਦੇ ਵਿੱਚ ਕਹਿੰਦਾ ਕਿ ਜੇ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਕੋਈ ਬਿਆਨ ਦਿੱਤਾ ਤੇ ਇਹ ਪੰਜਾਬ ਦੇ 5 ਦਰਿਆਵਾਂ ਦੇ ਪਾਣੀਆਂ ਨੂੰ ਅੱਗ ਲੱਗ ਜਾਏਗੀ। ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਵੇਂ। ਇਵੇਂ ਹੀ ਉਮਰ ਖਾਲਦ, ਜਿਸ ਦਾ ਕਿਉਂਕਿ ਅੱਜ ਸਮੁੱਚੇ ਨੈਸ਼ਨਲ ਔਰ ਇੰਟਰਨੈਸ਼ਨਲ ਮੀਡੀਆ 'ਚ ਵੀ ਜਿਹੜਾ ਉਹ ਉਮਰ ਖਾਲਦ ਦਾ ਜ਼ਿਕਰ ਹੈ। ਹਾਲਾਂ ਉਮਰ ਖਾਲਦ ਪਿਛਲੇ 5 ਸਾਲ ਤੇ ਲਗਭਗ ਸਮੇਂ ਤੋਂ ਜੇਲ੍ਹ ਦੇ ਵਿੱਚ, ਉਹਦੀ ਬੇਲ ਵੀ ਨਹੀਂ, ਉਹਦੀ ਸੁਪਰੀਮ ਕੋਰਟ 'ਚ ਵੀ ਰਿਪੀਟਡਲੀ ਜਦੋਂ ਕੋਈ ਥੋੜ੍ਹਾ ਬਹੁਤ ਫੇਵਰੇਬਲ ਜਾਂ ਫੇਅਰ ਜੱਜ ਆਉਣ ਦੀ ਗੱਲ ਹੁੰਦੀ ਸੀ ਤੇ ਤਰੀਕ ਅੱਗੇ ਪਾ ਦਿੱਤੀ ਜਾਂਦੀ ਸੀ, ਜਾਂ ਜੱਜ ਹੀ ਤੇ ਉਹਨੂੰ ਗੈਰ ਹਾਜ਼ਰ ਕਰ ਦਿੱਤਾ ਜਾਂਦਾ ਸੀ। ਔਰ ਇਵੈਂਚੁਅਲੀ ਹੁਣ ਉਹਦੀ ਭੈਣ ਦਾ ਵਿਆਹ 10 ਦਿਨ ਦੀ, ਉਹਨੂੰ 10 ਕੇ 12 ਦਿਨ ਦੀ ਪੈਰੋਲ ਦੇ ਉੱਤੇ ਛੱਡਿਆ। ਉਹਦੇ ਤੇ ਵੀ ਮੈਂ ਦੇਖ ਰਿਹਾ ਸੀ ਸ਼ਰਤਾਂ ਐਵੇਂ ਲਾਈਆਂ, ਉਹ ਸੋਸ਼ਲ ਮੀਡੀਆ ਤੇ ਨਹੀਂ ਜਾਏਗਾ, ਸਿਰਫ ਘਰ ਬੈਠੇਗਾ, ਆਪਣੇ ਦੋਸਤਾਂ ਦਾ, ਆਪਣੇ ਰਿਸ਼ਤੇਦਾਰਾਂ 'ਚ ਵਿਆਹ ਦੀ ਰਸਮ 'ਚ ਹੀ ਸ਼ਾਮਲ ਹੋਏਗਾ। ਹੋਰ ਯਾਨੀ ਕਿ ਇਸ ਕਿਸਮ ਦੇ ਇੱਕ ਪਾਸੇ ਤੁਸੀਂ ਉਸ ਮੁਲਕ ਨੂੰ ਜਮਹੂਰੀਅਤ ਕਹਿੰਦੇ ਹੋ, ਫਰੀडम ਆਫ ਪ੍ਰੈਸ ਦੀ ਗੱਲ ਕਰਦੇ ਹੋ। ਹਾਲਾਂ ਫਰੀडम ਆਫ ਪ੍ਰੈਸ ਜਾਂ ਅਦਰਵਾਈਜ਼ ਦਾ ਹਾਲ ਕੀ ਹੈ? ਪਿਛਲੇ ਦਿਨਾਂ 'ਚ ਹੀ ਨਵੇਂ ਸਾਲ ਦੇ ਹਵਾਲੇ ਨਾਲ ਐਸੋਸੀਏਟਡ ਪ੍ਰੈਸ ਦੀ ਖਬਰ ਸੀ ਕਿ 128 ਜਰਨਲਿਸਟ ਜਿਹੜੇ ਨੇ 2025 ਦੇ ਵਿੱਚ ਮਾਰੇ ਗਏ ਨੇ ਵਰਲਡ ਵਾਈਡ। ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਔਰ ਜਿਨ੍ਹਾਂ ਮੁਲਕਾਂ ਦੇ ਵਿੱਚ ਮੈਕਸਿਮਮ ਮਰੇ, ਉਹਨਾਂ 'ਚ ਜਰਨਲਿਸਟ ਵਰ ਆਲਸੋ ਕਿਲਡ ਇਨ ਯਮਨ, ਯੂਕਰੇਨ, ਸੁਡਾਨ, ਪੀਰੂ, ਇੰਡੀਆ ਐਂਡ ਐਲਸਫੇਅਰ। ਸਭ ਤੋਂ ਜ਼ਿਆਦਾ ਤਾਂ ਗਜ਼ਾ ਦੇ ਵਿੱਚ ਮਾਰੇ। ਲੇਕਿਨ ਈਵਨ ਇੰਡੀਆ 'ਚ ਵੀ ਉਹਨਾਂ ਜਰਨਲਿਸਟ ਨੂੰ ਜਿਹੜੇ ਇੰਡੀਪੈਂਡੈਂਟ ਰਾਏ ਦਿੰਦੇ ਨੇ, ਉਹਨਾਂ ਨੂੰ ਜਾਂ ਐਲੀਮੀਨੇਟ ਕਰ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਉਲਝਾ ਲਿਆ ਜਾਂਦਾ। ਹੁਣ ਉਮਰ ਖਾਲਦ ਦੇ ਕੇਸ ਦੇ ਵਿੱਚ ਵੀ
ਇਸ ਲੈਵਲ ਦਾ ਕਿ ਬੇਲ ਤੱਕ ਨਾ ਹੋਣਾ। ਹਾਲਾਂ ਦੁਨੀਆ ਭਰ ਦੀ ਜੁਡੀਸ਼ਰੀ ਦਾ ਜਿਹੜਾ ਜਿਸ ਨੂੰ ਤੁਸੀਂ ਰੂਲ ਆਫ ਦਾ ਥੰਮ ਕਹਿਣਾ ਹੋਏ ਜਾਂ ਜਿਸ ਦਾ ਪ੍ਰੈਮਿਸ ਹੈ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਕਿ ਜਦੋਂ ਤੱਕ ਗੁਨਾਹਗਾਰ ਸਾਬਤ ਨਹੀਂ ਹੁੰਦਾ ਬੰਦਾ ਬੇਗੁਨਾਹ ਹੈ। ਔਰ ਇਸੇ ਲਈ ਅਦਾਲਤਾਂ ਦੇ ਇਸ ਦੇ ਉੱਤੇ ਹੁੰਦਾ ਹੈ ਕਿ ਵੀ ਜਾਂ ਤਾਂ ਉਸ ਦਾ ਨਿਪਟਾਰਾ ਕਰੋ, ਅਦਰਵਾਈਜ਼ ਇਹ ਕੇਸ ਚੱਲਣਾ ਹੀ ਹੈ। ਔਰ ਕੋਈ ਬੰਦੇ ਨੇ ਕੋਈ ਮਰਡਰ ਨਹੀਂ ਕੀਤਾ ਹੋਇਆ, ਕੋਈ ਦੂਸਰਾ ਨਹੀਂ ਹੈ, ਉਸ ਨੂੰ ਬੇਲ ਆਊਟ ਕਰੋ, ਉਹ ਇੱਥੇ ਬੌਂਡਿੰਗ ਕਹਿੰਦੇ ਨੇ ਉਹਨੂੰ ਬੌਂਡ ਦਿਓ। ਲੇਕਿਨ ਕਿਸੇ ਇੱਕ ਨੌਜਵਾਨ ਜਿਹਦੇ 'ਚ ਟੈਲੈਂਟ ਹੈ, ਜਿਹੜਾ ਇੱਕ ਸਮਰੱਥਾ ਰੱਖਦਾ ਹੈ, ਮਕਸਦ ਤਾਂ ਇਹ ਹੈ ਹਰਾਸ ਕਰਨਾ, ਵਿਲ ਨੂੰ ਤੋੜਨਾ। ਜਦੋਂ ਤੁਹਾਡੀ ਜ਼ਿੰਦਗੀ ਦੇ 5-6 ਕੀਮਤੀ ਸਾਲ ਜਿਹੜੇ ਮੋਸਟ ਪ੍ਰੋਡਕਟਿਵ ਹੁੰਦੇ ਨੇ ਉਹ ਨਿਕਲ ਜਾਂਦੇ ਨੇ, ਉਸ ਤੋਂ ਬਾਅਦ ਹੁਣ ਅਸੀਂ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੀ ਗੱਲ ਕਰਦੇ ਹਾਂ, ਈਵਨ ਜਿਹੜੇ ਕ੍ਰਿਮੀਨਲ ਜਿਨ੍ਹਾਂ ਦੀ ਕਨਵਿਕਸ਼ਨ ਵੀ ਡੈਥ ਦੇ ਵਿੱਚ ਹੁੰਦੀ ਸੀ ਇੱਕ ਜ਼ਮਾਨੇ 'ਚ, ਉਹਦੇ 'ਚ ਹੁੰਦਾ ਸੀ ਕਿ 14 ਸਾਲ ਦੀ ਸਜ਼ਾ ਹੈ। 14 'ਚ ਵੀ ਇਹ ਹੁੰਦਾ ਸੀ ਕਿ ਵੀ ਦਿਨ ਤੇ ਰਾਤ ਕਾਊਂਟ ਕਰਕੇ 7.5 ਸਾਲ ਬਾਅਦ ਬੰਦੇ ਬਾਹਰ ਆ ਜਾਂਦੇ ਸੀ। ਹੁਣ 30 ਸਾਲ 35 ਸਾਲ ਹੋ ਗਏ। ਹੁਣ ਇਹਨਾਂ ਨੇ ਆਪਣੇ ਤਾਂ ਜਿਹੜੇ ਰੇਪਿਸਟ ਨੇ ਉਹ ਉਨਾਓ ਰੇਪ ਕੇਸ ਦਾ ਸੈਂਗਰ, ਉਸ ਦੀ ਜ਼ਮਾਨਤ ਹਾਈ ਕੋਰਟ ਕਰ ਦਿੰਦਾ ਰੇਪ ਕੇਸ ਦੇ ਵਿੱਚ। ਅੱਛਾ, ਕ੍ਰਿਮੀਨਲ ਸਾਰੇ ਜਿਹੜੇ ਇਹਨਾਂ ਨੇ ਮੋਦੀ, ਅਮਿਤ ਸ਼ਾਹ ਜੋ ਔਰ ਇਹਨਾਂ ਦੀ ਸਾਰੀ ਟੀਮ ਸਭ ਬਾਹਰ। ਕਰਨਲ ਪ੍ਰੋਤ, ਸਾਧਵੀ ਪ੍ਰਿਗਿਆ ਜਿਨ੍ਹਾਂ ਨੂੰ ਜਿਹੜਾ MP ਤੱਕ ਬਣਾਇਆ ਗਿਆ, ਉਹ ਕਰਨਲ ਪ੍ਰੋਤ ਨੂੰ ਵਾਪਸ ਜਿਹੜਾ ਕਿ ਸਰਵਿੰਗ ਭਾਰਤੀ ਇੰਟੈਲੀਜੈਂਸ ਮਿਲਟਰੀ ਇੰਟੈਲੀਜੈਂਸ ਦਾ ਕਰਨਲ ਹੁੰਦਿਆਂ ਉਹਨੇ ਮਾਲੇਗਾਓਂ ਔਰ ਦੂਸਰੇ ਜਿਹੜੇ ਧਮਾਕੇ ਕੀਤੇ, ਹੇਮੰਤ ਕਾਰਕਰੇ ਜਿਹਨੇ ਇਹ ਸਾਰਾ ਜਿਹੜਾ ਇਹਨਾਂ ਦਾ ਕ੍ਰਿਮੀਨਲ ਜਿਹੜੀ ਬ੍ਰਿਗੇਡ ਇਹ ਸਾਰਿਆਂ ਨੂੰ ਐਕਸਪੋਜ਼ ਕੀਤਾ, ਉਸ ਨੂੰ ਉਹਨਾਂ ਨੇ ਮੁੰਬਈ ਬੰਬ ਧਮਾਕਿਆਂ ਦੇ ਬਹਾਨੇ ਹੇਮੰਤ ਕਾਰਕਰੇ ਨੂੰ ਐਲੀਮੀਨੇਟ ਕਰ ਦਿੱਤਾ। ਹੁਣ ਉਮਰ ਖਾਲਦ ਦਾ ਕੇਸ ਪਿਛਲੇ ਦਿਨਾਂ 'ਚ ਕੁਛ ਅਰਸਾ ਪਹਿਲਾਂ ਉਮਰ ਖਾਲਦ ਦੇ ਪੇਰੈਂਟਸ, ਉਹਨਾਂ ਦੀ ਇੱਕ ਬੇਟੀ ਯਾਨੀ ਕਿ ਉਮਰ ਖਾਲਦ ਦੀ ਭੈਣ ਅਮਰੀਕਾ 'ਚ ਰਹਿੰਦੀ ਹੈ, ਉਹ ਆ ਨਹੀਂ ਸਕਦੀ ਹੋਣੀ ਜਾਂ ਉਹਨੂੰ ਵੀਜ਼ਾ ਨਹੀਂ ਦਿੰਦੇ ਹੋਣੇ ਜਾਂ ਕਿਵੇਂ, ਤੇ ਉਹ ਪੇਰੈਂਟਸ ਜਿਹੜੇ ਨੇ ਉਹ ਮਿਲਣ ਆਏ। ਸੋ ਇਸ ਪੀਰੀਅਡ 'ਚ ਉਮਰ ਖਾਲਦ ਦੇ ਪੇਰੈਂਟਸ ਨੇ ਕੁਛ ਕਾਂਗਰਸਮੈਨਾਂ ਦੇ ਨਾਲ, ਸੈਨੇਟਰਸ ਦੇ ਨਾਲ ਔਰ ਈਵਨ ਮਮਦਾਨੀ ਦੇ ਨਾਲ ਵੀ ਮੁਲਾਕਾਤ ਕੀਤੀ। ਉਦੋਂ ਅਜੇ ਮਮਦਾਨੀ ਮੇਅਰ ਤਾਂ ਹੁਣ ਬਣਿਆ ਕੱਲ। ਸੋ ਅਸੀਂ ਜਿਹੜਾ ਅੱਜ ਲੈਟਰ 8 ਇਹਨਾਂ ਲਾਅ ਮੇਕਰਸ ਨੇ, ਜਿਨ੍ਹਾਂ ਦੇ ਵਿੱਚ 6 ਕਾਂਗਰਸਮੈਨ ਨੇ, 2 ਸੈਨੇਟਰ ਨੇ। ਅਮਰੀਕਾ ਦੇ ਵਿੱਚ ਸੈਨੇਟਰ ਬਹੁਤ ਪਾਵਰਫੁਲ ਹੁੰਦਾ ਹੈ। ਸੈਨੇਟਰ ਆਮ ਮਾਮਲਿਆਂ ਦੇ ਵਿੱਚ ਬਹੁਤ ਘੱਟ ਕਹਿੰਦੇ ਨੇ ਸੈਨੇਟ, ਕਿਉਂਕਿ ਵੈਸੇ ਵੀ ਸੈਨੇਟਰ ਦੀ ਟਰਮ 6 ਸਾਲ ਹੁੰਦੀ ਹੈ ਔਰ ਸੈਨੇਟਰ ਡਾਇਰੈਕਟ ਵੋਟਾਂ ਦੇ ਨਾਲ, ਕਾਂਗਰਸਮੈਨ 2 ਸਾਲ ਬਾਅਦ ਚੁਣਿਆ ਜਾਂਦਾ। ਜਦੋਂ ਕੋਈ ਸੈਨੇਟਰ ਬੋਲਦਾ ਹੈ ਉਹ ਮੱਚ ਮੋਰ ਪਾਵਰਫੁਲ ਹੁੰਦਾ। ਸੋ ਇਸ ਮਾਮਲੇ 'ਚ ਜਿਹੜਾ 8 ਜਿਹੜੇ ਨੇ ਟੋਟਲ ਲਾਅ ਮੇਕਰ, ਕਿਉਂਕਿ ਜਦੋਂ ਅਸੀਂ US ਕਾਂਗਰਸ ਕਹਿੰਦੇ ਹਾਂ ਤਾਂ ਉਹਦੇ 'ਚ ਹਾਊਸ ਆਫ ਰਿਪਰੈਜ਼ੈਂਟੇਟਿਵਸ ਔਰ ਸੈਨੇਟ ਇਹ ਦੋਨੋਂ ਹੀ ਸ਼ਾਮਲ ਹੁੰਦੇ ਨੇ। ਔਰ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਲੈਟਰ ਲਿਖਿਆ ਔਰ ਇਹਦੇ 'ਚ ਜਿਹੜੇ ਲਿਖਣ ਵਾਲੇ ਨੇ ਉਹਨਾਂ 'ਚ ਬਹੁਤ ਪਾਵਰਫੁਲ, ਜਿਵੇਂ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਹੈ ਵਿਦਨ US ਕਾਂਗਰਸ, ਉਸ ਦਾ ਕੋ-ਚੇਅਰ ਹੈ ਮਿਸਟਰ ਜਿਹੜੇ ਨੇ ਜਿਮ ਮੈਕਗਵਰਨ, ਉਹ ਲੀਡ ਕਰ ਰਹੇ ਨੇ। ਇਹ 2nd ਡਿਸਟ੍ਰਿਕਟ ਮੈਸੇਚੂਸਟਸ ਦਾ ਰਿਪਰੈਜ਼ੈਂਟ ਕਰਦੇ ਨੇ। ਤੇ ਦੂਸਰੇ ਜਿਹੜੇ ਲਾਅ ਮੇਕਰ ਨੇ ਜਿਨ੍ਹਾਂ ਨੇ ਇੰਡੀਅਨ ਐਂਬੈਸਡਰ ਨੂੰ ਜਿਹੜਾ ਅਮਰੀਕਾ ਦੇ ਵਿੱਚ ਵਿਨੇ ਕਵਾਤੜਾ ਹੈ ਉਸ ਨੂੰ ਲੈਟਰ ਲਿਖਿਆ ਔਰ ਇਹ ਮੈਕਗਵਰਨ ਔਰ ਦੂਸਰਿਆਂ ਨੇ ਜਿਹੜਾ ਉਮਰ ਖਾਲਦ ਦੇ ਪੇਰੈਂਟਸ ਦੇ ਨਾਲ ਦਸੰਬਰ ਦੇ ਵਿੱਚ ਹੀ ਮੁਲਾਕਾਤ ਕੀਤੀ। ਔਰ ਇਸ ਤੋਂ ਪਹਿਲਾਂ ਕਿ ਵੀ ਉਹਨਾਂ ਨੇ ਕੀ ਲਿਖਿਆ ਮੈਂ ਇਹ ਦੱਸਦੇ ਹਾਂ ਕਿ ਵੀ ਦੂਸਰੇ ਕਾਂਗਰਸਮੈਨ ਤੇ ਸੈਨੇਟਰ ਕੌਣ ਨੇ ਜਿਨ੍ਹਾਂ ਨੇ ਇਹ ਲੈਟਰ ਤੇ ਦਸਤਖਤ ਕੀਤੇ ਨੇ। ਉਹਨਾਂ 'ਚ ਕਾਂਗਰਸਮੈਨ ਜੈਮੀ ਰੈਸਕਿਨ, ਸੈਨੇਟਰ ਕ੍ਰਿਸ ਵੈਨ ਹੌਲਨ, ਬੜਾ ਪਾਵਰਫੁਲ ਸੈਨੇਟਰ ਹੈ, ਸੈਨੇਟਰ ਪੀਟਰ ਵੈਲਚ, ਇਹ ਵੀ ਬੜਾ ਮੁਖਰ ਹੈ ਹਿਊਮਨ ਰਾਈਟਸ ਦੇ ਮੁੱਦਿਆਂ ਤੇ, ਕਾਂਗਰਸਵੂਮਨ ਪ੍ਰਮਿਲਾ ਜੈਪਾਲ, ਇਹ ਹਿੰਦੂ ਲੇਡੀ ਹੈ ਸਿਆਟਲ ਏਰੀਏ ਤੋਂ, ਕਾਂਗਰਸਮੈਨ ਰਸ਼ੀਦਾ ਤਾਲੇਬ, ਕਾਂਗਰਸਵੂਮਨ ਜੈਨ ਸ਼ਵਾਸਕੀ, ਕਾਂਗਰਸਮੈਨ ਲਾਇਡ ਡੋਗੇਟ। ਔਰ ਇਹ ਇਹਨਾਂ ਦਾ ਜਿਹੜਾ 8 ਇਹਨਾਂ ਜਿਵੇਂ 2 ਸੈਨੇਟਰ ਔਰ 6 ਕਾਂਗਰਸਮੈਨ, ਇਹਨਾਂ ਨੇ ਇਹ ਲੈਟਰ ਲਿਖਿਆ ਔਰ ਇਸ ਦੇ ਵਿੱਚ ਉਹਨਾਂ ਨੇ ਬੜੀ ਕਲੀਅਰਲੀ ਜਿਹੜਾ ਉਹ ਇੰਡੀਅਨ ਗਵਰਨਮੈਂਟ ਨੂੰ ਇਹ ਕਿਹਾ ਕਿ ਭਾਈ ਤੁਸੀਂ ਇਸ ਗੱਲ ਦਾ ਧਿਆਨ ਰੱਖੋ
ਕਿ ਵੀ ਇਹ ਉਮਰ ਖਾਲਿਦ ਹੈਜ਼ ਬੀਨ ਡਿਟੇਨਡ ਵਿਦਆਊਟ ਬੇਲ ਫॉर 5 years ਅੰਡਰ ਯੂਆਪਾ। ਇਹ ਉਹਨਾਂ ਦੇ ਹੁਣ ਲੈਟਰ ਦੇ ਕੰਟੈਂਟ ਹੈ ਕਿ ਉਮਰ ਖਾਲਿਦ ਪਿਛਲੇ 5 ਸਾਲ ਤੋਂ ਬਿਨਾਂ ਜਿਹੜਾ ਉਹ ਜ਼ਮਾਨਤ ਤੋਂ ਜੇਲ੍ਹ ਦੇ ਵਿੱਚ ਬੰਦ ਹੈ। which independent human rights experts have warned may contravene international standards of equality before the law। ਕਿ ਜਿਹੜਾ ਇੰਟਰਨੈਸ਼ਨਲ ਲਾਅ ਹੈ ਉਹਦੇ ਵਿੱਚ ਜਿਹੜਾ ਇਹ ਕਲੌਜ਼ ਹੈ ਕਿ ਬਰਾਬਰੀ ਲਾਅ ਦੇ ਸਾਹਮਣੇ, ਉਸ ਦੀ ਇਹ ਵਾਇਲੇਸ਼ਨ ਹੈ। ਡਿਊ ਪ੍ਰੋਸੈਸ ਐਂਡ ਪ੍ਰੋਪੋਰਸ਼ਨੈਲਿਟੀ, ਕਿ ਵੀ ਡਿਊ ਪ੍ਰੋਸੈਸ ਨਹੀਂ ਦਿੱਤੀ ਜਾ ਰਹੀ। ਇੰਡੀਆ ਮਸਟ ਅਪਹੋਲਡ ਦ ਰਾਈਟਸ ਆਫ ਇੰਡੀਵਿਜੂਅਲਸ ਟੂ ਰਿਸੀਵ ਏ ਟਰਾਇਲ ਵਿਦ ਰੀਜ਼ਨੇਬਲ ਟਾਈਮ or to be released and be presumed innocent until proven guilty। ਕਿ ਜਾਂ ਉਹਦਾ ਰੀਜ਼ਨੇਬਲ ਪੀਰੀਅਡ 'ਚ ਟਰਾਇਲ ਚਲਾਓ, ਜੇ ਉਹ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾ ਦਿਓ, ਪਰ ਤੁਸੀਂ ਜ਼ਮਾਨਤ ਵੀ ਨਹੀਂ ਦਿੰਦੇ, ਟਰਾਇਲ ਵੀ ਨਹੀਂ ਚਲਾਉਂਦੇ, ਤੁਸੀਂ ਉਹਨਾਂ ਨੂੰ ਡਿਟੈਂਸ਼ਨ 'ਚ ਰੱਖਿਆ। ਇਹਦਾ ਮਤਲਬ ਤੁਹਾਡੀ ਡੈਲੀਬਰੇਟ ਮਨਸ਼ਾ ਜਿਹੜੀ ਹੈ ਉਹਨਾਂ ਨੂੰ ਹਰਾਸ ਕਰਨ ਦੀ ਹੈ। We request that your government share steps taken to assure that judicial proceedings against Khali and co-accused who remain in detention comport with international standard। ਉਮਰ ਖਾਲਿਦ ਔਰ ਜਿਹੜੇ ਉਹਨਾਂ ਦੇ ਕੋ-ਅਕਿਊਜ਼ਡ ਵੀ ਨੇ, ਉਹਨਾਂ ਨੂੰ ਕਿਹਾ ਜੀ ਪ੍ਰੋਪਰ ਜਾਂ ਤਾਂ ਟਰਾਇਲ ਕਰੋ, ਸਜ਼ਾ ਦਿਓ, ਜਾਂ ਉਹਨਾਂ ਨੂੰ ਬੇਲ ਆਊਟ ਕਰੋ, ਵੀ ਇਹ ਤੁਸੀਂ ਵਾਇਓਲੇਸ਼ਨ ਕਰ ਰਹੇ ਹੋ ਇੰਟਰਨੈਸ਼ਨਲ ਲਾਅ ਦੀ। ਔਰ ਉਹਨਾਂ ਨੇ ਇਸ ਦੇ ਉੱਤੇ ਬੜੀ ਮਜ਼ਬੂਤ ਲਾਈਨ ਲਈ ਹੈ। ਔਰ ਇਸੇ ਤਰ੍ਹਾਂ ਈਵਨ ਇਸ ਮੁੱਦੇ 'ਤੇ, ਕਿਉਂਕਿ ਇਹ ਕ੍ਰਿਟਿਸਿਜ਼ਮ ਵੀ ਹੁੰਦਾ ਹੈ ਕਿ ਜੀ ਇਹ ਅੰਦਰੂਨੀ ਮਾਮਲਾ ਜਾਂ ਦੂਜਾ ਤੀਜਾ, ਇਸ ਦੇ ਉੱਤੇ ਈਵਨ ਫਾਰਮਰ ਇੰਡੀਅਨ ਡਿਪਲੋਮੈਟ KP ਫੈਬੀਅਨ ਉਹਨੇ ਵੀ ਇਸ ਦੇ ਉੱਤੇ ਕਿਹਾ ਕਿ ਵੀ ਵਰਲਡ ਇਜ਼ ਕਲੋਜ਼ਲੀ ਵਾਚਿੰਗ ਇੰਡੀਆ ਬਿਕੋਜ਼ ਇਟ ਇਜ਼ ਐਨ ਇੰਪੋਰਟੈਂਟ ਕੰਟਰੀ ਐਂਡ ਦ ਲਾਰਜੈਸਟ ਡੈਮੋਕ੍ਰੇਸੀ ਆਫਟਰ ਦ ਨਿਊਲੀ ਸਵਰਨ ਮੇਅਰ ਆਫ ਨਿਊਯਾਰਕ ਜ਼ੋਰਾਨ ਮਮਦਾਨੀ ਰੋਟ ਏ ਲੈਟਰ ਆਫ ਸਪੋਰਟ ਟੂ ਉਮਰ ਖਾਲਿਦ। ਉਹ ਵੀ ਅਸੀਂ ਜ਼ਿਕਰ ਕਰਾਂਗੇ। ਔਰ ਉਹਨੇ ਇਹ ਕਿਹਾ ਫਾਰਮਰ ਡਿਪਲੋਮੈਟ ਨੇ ਕਿ ਵੀ ਜੋ ਕੁਝ ਬੰਗਲਾਦੇਸ਼ 'ਚ ਹੋ ਰਿਹਾ ਹੈ, ਜੇ ਹਿੰਦੂਆਂ ਦੇ ਉੱਤੇ ਅਟੈਕ ਹੁੰਦਾ ਹੈ ਤੇ ਇੰਡੀਆ ਜਿਹੜਾ ਹੈ ਅਸੀਂ ਬਿਆਨਬਾਜ਼ੀ ਕਰਦੇ ਹਾਂ, ਆਪਣਾ ਕੰਸਰਨ ਸ਼ੋਅ ਕਰਦੇ ਹਾਂ, ਔਰ ਫਿਰ ਜੇ ਭਾਰਤ ਦੇ ਵਿੱਚ ਕੁਝ ਧੱਕਾ ਹੋ ਰਿਹਾ ਤੇ ਬਾਹਰਲਾ ਕੋਈ ਆਪਣਾ ਕੰਸਰਨ ਕਿਉਂ ਨਹੀਂ ਸ਼ੋਅ ਕਰ ਸਕਦਾ? ਇਹ ਕਿਵੇਂ ਇੰਟਰਨਲ ਅਫੇਅਰਸ ਦੇ ਵਿੱਚ ਇੰਟਰਫੀਅਰੈਂਸ ਹੈ? So your very assumption that certain things are internal, therefore foreigners cannot take any interest is wrong because we are practicing differently। ਕਿ ਵੀ ਅਸੀਂ ਨਹੀਂ ਮੰਗ ਕਰਦੇ ਵੀ ਇੱਥੇ ਸਾਡੇ ਹੱਕਾਂ ਦੇ ਨਾਲ ਇਹ ਹੋ ਰਿਹਾ, ਹਿੰਦੂਆਂ ਦੇ ਨਾਲ ਆ। ਈਵਨ H1B ਵੀਜ਼ੇ ਦੇ ਉੱਤੇ ਅਮਰੀਕਾ ਦਾ ਅੰਦਰੂਨੀ ਮਾਮਲਾ ਹੈ ਕਿ ਉਹਨੂੰ ਦੇਣਾ। ਇੰਡੀਆ ਕਹਿ ਰਿਹਾ ਜੀ ਸ਼ੋ ਕੰਪੈਸ਼ਨ ਸ਼ੋ। ਉਦੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਵੀ ਤੁਸੀਂ ਜਿਹੜਾ ਉਹ ਇੰਟਰਨਲ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਹੇ ਹੋ? ਔਰ ਫਿਰ ਉਹਨੇ ਕਿਹਾ ਸਾਬਕਾ ਡਿਪਲੋਮੈਟ ਨੇ ਕਿ ਸਿੰਸ ਇੰਡੀਆ ਇਜ਼ ਦ ਲਾਰਜੈਸਟ ਡੈਮੋਕ੍ਰੇਸੀ ਵਟ ਹੈਪਨਸ ਇਨ ਇੰਡੀਆ ਇਜ਼ ਆਫ ਇੰਟਰਸਟ ਟੂ ਦ ਰੈਸਟ ਆਫ ਦ ਵਰਲਡ। ਜੋ ਉੱਥੇ ਹੁੰਦਾ ਹੈ ਸਾਰੀ ਦੁਨੀਆ ਦੇਖ ਰਹੀ ਹੈ। ਦ ਵਰਲਡ ਇਜ਼ ਲੁਕਿੰਗ ਐਟ ਇੰਡੀਆ ਵੈਰੀ ਕਲੋਜ਼ਲੀ ਬਿਕੋਜ਼ ਇੰਡੀਆ ਇਜ਼ ਐਨ ਇੰਪੋਰਟੈਂਟ ਕੰਟਰੀ। ਵੀ ਆਰ ਦ ਲਾਰਜੈਸਟ ਡੈਮੋਕ੍ਰੇਸੀ so we cannot ask the world to stop looking at India। ਤੁਸੀਂ ਕਹੋ ਜੀ ਅਸੀਂ ਜੋ ਮਰਜ਼ੀ ਕਰੀ ਜਾਈਏ, ਖਬਰਦਾਰ ਸਾਨੂੰ ਕਿਸੇ ਨੇ ਕੁਝ ਕਿਹਾ। And when they look at India, they have seen that many of the accused have been released because of lack of evidence। ਕਿ ਵੀ ਇੱਕ ਪਾਸੇ ਤਾਂ ਤੁਸੀਂ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਛੱਡ ਦਿੰਦੇ ਹੋ, ਪਰ ਦੂਜੇ ਪਾਸੇ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਹੋਇਆ ਉਹਨਾਂ ਨੂੰ ਤੁਸੀਂ ਵਰਿਆਂ ਬੱਦੀ ਅੰਦਰ ਤਾੜਦੇ ਹੋ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਚੰਗੀ ਗੱਲ ਹੈ। ਕਾਸ਼ ਕਿ ਇਸ ਕਿਸਮ ਦੇ ਹੀ ਜਿਹੜਾ ਸਟੈਂਡ ਆਉਣ ਵਾਲੇ ਦਿਨਾਂ 'ਚ ਜਿਹੜੇ 35 ਸਾਲ ਤੋਂ ਸਿੱਖ ਪੋਲੀਟੀਕਲ ਪ੍ਰਿਜ਼ਨਰ ਨੇ ਜਾਂ ਈਵਨ ਇਲੈਕਟਿਡ ਭਾਈ ਅੰਮ੍ਰਿਤਪਾਲ ਸਿੰਘ ਵਰੋ, ਉਹਨਾਂ ਦਾ ਤਾਂ ਕੁਝ ਵੀ ਨਹੀਂ ਹੈ। ਉਹਦਾ ਯੂਆਪਾ ਵੀ ਨਹੀਂ ਹੈ ਲਾਇਆ ਹੋਇਆ, NSA ਲਾਇਆ ਹੋਇਆ ਕਿ ਜੀ ਇੱਕ ਜਿਹਨੂੰ ਲੱਖਾਂ ਲੋਕ ਵੋਟ ਪਾ ਕੇ ਚੁਣਦੇ ਨੇ ਉਹ ਤੁਹਾਡੀ ਜਿਹੜੀ ਹੈ ਨੈਸ਼ਨਲ ਸਿਕਿਉਰਿਟੀ ਦੇ ਲਈ ਖਤਰਾ ਹੈ। ਤੇ ਫਿਰ ਕਿਹੜੇ ਉਹ ਨੇ ਜਿਹਨਾਂ ਤੋਂ ਤੁਹਾਨੂੰ ਖਤਰਾ ਨਹੀਂ ਹੈ? ਸੋ ਇਹ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ, ਇਸ ਤੋਂ ਲੱਗਦਾ ਕਿ ਵੀ ਇਹ ਅਮਰੀਕਾ ਨੇ ਅਲਟੀਮੇਟਲੀ ਹੁਣ ਭਾਰਤ ਦੀ ਜਿਹੜੀ ਹੈ ਸੰਘੀ ਨੂੰ ਹੱਥ ਪਾਇਆ ਹੋਇਆ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਹੋਰ ਮੁੱਦਿਆਂ ਦੇ ਉੱਤੇ ਵੀ ਇਸ ਆਵਾਜ਼ ਦੀ ਵੋਕਲਨੈਸ ਨੂੰ ਮਹਿਸੂਸ ਕਰਾਂਗੇ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਾਰਕ ਦੇ ਨਵੇਂ ਬਣੇ ਮੇਅਰ ਜਿਨ੍ਹਾਂ ਨੇ ਕੱਲ ਹੀ ਆਪਣੇ ਅਹੁਦੇ ਦੀ ਜਿਹੜੀ ਹੈ ਸਹੁੰ ਚੱਕੀ ਹੈ, ਸਿੱਧੇ ਭਾਰਤ ਦੀ ਬੀਜੇਪੀ ਸਰਕਾਰ ਦੇ ਨਿਸ਼ਾਨੇ ਤੇ ਆ ਗਏ ਹਨ। ਵਜ੍ਹਾ ਉਮਰ ਖਾਲਿਦ ਦੇ ਹੱਕ ਵਿੱਚ ਜੁਰਾਨ ਮਮਦਾਨੀ ਵੱਲੋਂ ਮਾਰਿਆ ਗਿਆ ਹਾਂ ਦਾ ਨਾਰਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਲੀਡ ਸੈਗਮੈਂਟ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ 8 US ਦੇ ਲਾਅ ਮੇਕਰਸ ਨੇ, ਜਿਨ੍ਹਾਂ ਦੇ ਵਿੱਚ 6 ਕਾਂਗਰਸਮੈਨ ਨੇ, 2 ਸੈਨੇਟਰਸ ਨੇ, ਉਹਨਾਂ ਨੇ ਇੰਡੀਆ ਦੇ ਅਮਰੀਕਾ ਦੇ ਵਿੱਚ ਐਂਬੈਸਡਰ ਵਿਨੇ ਕਵਾਤੜਾ ਨੂੰ ਉਮਰ ਖਾਲਿਦ, ਜਿਹੜਾ ਕਿਸੇ ਵੇਲੇ JNU ਦੇ ਵਿੱਚ PhD ਦਾ ਸਟੂਡੈਂਟ ਹੁੰਦਿਆਂ ਬੜਾ ਵੋਕਲ ਹਿਊਮਨ ਰਾਈਟਸ ਦੀ ਗੱਲ ਕਰਨ ਵਾਲਾ, ਭਾਰਤੀ ਸ਼ਹਿਰੀਆਂ ਦੇ ਹੱਕਾਂ ਦੀ ਗੱਲ ਕਰਨ ਵਾਲਾ, ਕਸ਼ਮੀਰ ਦੇ ਮੁੱਦੇ ਦੇ ਉੱਤੇ ਵੋਕਲ, ਔਰ ਜਿਵੇਂ ਏਜੰਸੀਆਂ ਦੀ ਇੱਕ ਖੇਡ ਹੁੰਦੀ ਹੈ ਔਰ ਪ੍ਰੈਜ਼ੀਡੈਂਟ ਟਰੰਪ ਦੀ ਵਿਜ਼ਿਟ ਦੇ ਦੌਰਾਨ ਹੀ ਜਿਹੜਾ ਇੱਕ ਇਸ ਕਿਸਮ ਦਾ ਵਾਕਿਆ ਕਰਵਾਇਆ ਜਾਂਦਾ ਜਿਹਨੂੰ ਦਿੱਲੀ ਰਾਇਟਸ ਦਾ ਨਾਂ ਦਿੱਤਾ ਜਾਂਦਾ। ਔਰ ਅਸੀਂ ਇਹ ਦੇਖਦੇ ਹਾਂ ਕਿ ਨਵੰਬਰ 84 ਦੇ ਵਿੱਚ ਵੀ ਜਿਹੜੀ ਸਿੱਖ ਨਸਲਕੁਸ਼ੀ ਇੱਕ ਬੜੇ ਪਲੈਨਡ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ, ਉਸ ਵੇਲੇ ਦੀ ਹਕੂਮਤ ਰਾਜੀਵ ਗਾਂਧੀ ਦੇ ਹੁਕਮਾਂ ਥੱਲੇ ਕੀਤੀ ਗਈ, ਉਹਦੇ ਲਈ ਵੀ ਲਫ਼ਜ਼ ਦਿੱਲੀ ਰਾਇਟਸ ਹੀ ਇਸਤੇਮਾਲ ਹੁੰਦਾ ਹੈ ਸਰਕਾਰੀ ਤੌਰ 'ਤੇ ਹੁਣ ਤੱਕ ਵੀ। ਔਰ ਇਸ ਗੱਲ ਦੇ ਉੱਤੇ ਈਵਨ ਇਹਨਾਂ ਦੇ ਆਪਣੇ ਲੀਡਰ ਵੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਉਸ ਨੂੰ ਸਿੱਖਾਂ ਦਾ ਨਰਸੰਹਾਰ ਕਹਿੰਦੇ ਨੇ। ਜ਼ਾਹਰ ਹੈ ਜੈਨੋਸਾਈਡ ਦੀ ਹਿੰਦੀ ਨਰਸੰਹਾਰ ਹੀ ਬਣਦੀ ਹੈ। ਲੇਕਿਨ ਅਸੀਂ ਇਹ ਦੇਖਦੇ ਹਾਂ ਵੀ ਕਿਵੇਂ ਇਹਨਾਂ ਨੇ CAA ਦੇ ਮੁੱਦੇ ਦੇ ਉੱਤੇ ਸ਼ਾਹੀਨ ਬਾਗ ਦੇ ਸਾਰੇ ਉਸ ਪੀਸਫੁਲ ਪ੍ਰੋਟੈਸਟ ਨੂੰ ਉਜਾੜਿਆ, ਕਿਵੇਂ ਇਹਨਾਂ ਦੇ ਗੁੰਡਿਆਂ ਨੇ ਆ ਕੇ ਪ੍ਰੋਵੋਕ ਕੀਤਾ। ਇੱਕ ਮਿਸ਼ਰਾ ਨਾਂ ਦੇ ਬੰਦੇ ਨੇ ਫਾਇਰਿੰਗ ਤੱਕ ਵੀ ਕੀਤੀ, ਉਹਨੂੰ ਇਹ ਜਸਟੀਫਾਈ ਕਰਦੇ ਚਲੇ ਗਏ। ਲੇਕਿਨ ਲੇਟਰ ਔਨ ਇਹ ਜਿਹੜੇ ਬੜੇ ਪੜ੍ਹੇ ਲਿਖੇ ਔਰ ਇਹ ਇਕੱਲਾ ਇਹੀ ਨਹੀਂ, ਉਸ ਪੀਰੀਅਡ 'ਚ ਕਨ੍ਹਈਆ ਕੁਮਾਰ ਜਿਹੜਾ ਬਾਅਦ ਦੇ ਵਿੱਚ ਹੁਣ ਸ਼ਾਇਦ ਅੱਜ ਕੱਲ੍ਹ ਕਾਂਗਰਸ ਦੇ ਵਿੱਚ ਹੈ,
ਔਰ ਇਹ ਉਮਰ ਖਾਲਿਦ ਔਰ ਪਲੱਸ ਹੋਰ 2-3 ਬੀਬੀਆਂ ਜਿਹੜੀਆਂ ਬੜੀਆਂ ਵੋਕਲ ਔਰ ਵੈਰੀ ਆਰਟੀਕੂਲੇਟ ਸੀ, ਉਹਨਾਂ ਸਾਰਿਆਂ ਨੂੰ, ਕਿਉਂਕਿ JNU ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ, ਹੁਣ ਤਾਂ ਉਸ ਨੂੰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜਿਹੜਾ ਇਹਨਾਂ ਦਾ RSS ਦਾ ਸਟੂਡੈਂਟ ਵਿੰਗ ਹੈ, ਉਸ ਨੇ ਕਾਫੀ ਹੱਦ ਤੱਕ ਉੱਥੇ ਘੁਸਪੈਠ ਕਰ ਲਈ ਹੈ। ਲੇਕਿਨ ਇਹ ਬੜੇ ਆਜ਼ਾਦਾਨਾ ਤੌਰ ਦੇ ਉੱਤੇ ਔਰ ਦੂਸਰਾ ਜਿਹੜਾ ਹੈ ਉਹ ਗੱਲ ਕਰਨ ਵਾਲਾ ਫੋਰਮ ਰਿਹਾ ਜਿਸ ਤੋਂ ਬੜੇ ਲਿਬਰਲ ਉਹਨਾਂ ਨੂੰ ਕਿਹਾ ਜਾਂਦਾ ਹੈ। ਉਹਨਾਂ ਨੇ ਔਰ ਇੱਕ ਸਟੇ ਹਾਲਾਂ ਇਸ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਫਾਊਂਡ ਇੰਦਰਾ ਗਾਂਧੀ ਨੇ ਕੀਤਾ ਸੀ ਆਪਣੇ ਜਵਾਹਰ ਲਾਲ ਦੇ ਨਾਂ 'ਤੇ, ਆਪਣੇ ਪਿਤਾ ਦੇ ਨਾਂ 'ਤੇ। ਲੇਕਿਨ ਸਮੁੱਚੇ ਉਸ ਪੀਰੀਅਡ 'ਚ ਉਹ ਵੀ ਨਹੀਂ ਆ, ਇੱਕ ਵਾਰੀ ਉਹਨੇ ਆਉਣਾ ਸੀ ਔਰ ਉਹਨੇ ਕਿਹਾ ਜੀ ਮੈਂ ਸਟੂਡੈਂਟਸ ਦੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਹੈ, ਜਾਂ ਦੂਸਰਾ ਉਹਨਾਂ ਨੇ ਕਿਹਾ ਵੀ ਨਹੀਂ ਫਿਰ ਆਉਣ ਦੀ ਲੋੜ ਨਹੀਂ ਹੈ ਤੁਹਾਨੂੰ, ਯੂ ਵਿਲ ਹੈਵ ਟੂ ਫੇਸ ਦਾ ਸਟੂਡੈਂਟ। ਸੋ ਇਸ ਕਿਸਮ ਦਾ ਵੈਸਟਰਨ ਯੂਨੀਵਰਸਿਟੀਜ਼ ਦੇ ਮਾਡਲ ਦੇ ਉੱਤੇ ਉਸ ਨੂੰ ਬਿਲਡ ਕੀਤਾ ਗਿਆ ਤਾਂ ਕਿ ਫਰੀडम ਆਫ ਐਕਸਪ੍ਰੈਸ਼ਨ ਹੋਏ। ਲੇਕਿਨ ਜਿਹੜਾ ਉਹ ਹਿੰਦੂ ਤਵੀਆਂ ਦਾ ਏਜੰਡਾ ਤਾਂ ਉਹੀ ਜਿਹੜਾ ਨਾਜ਼ੀਆਂ ਦਾ ਜਾਂ ਮੁਸੋਲਿਨੀ ਦੇ ਫਾਸ਼ਿਜ਼ਮ ਦਾ ਸੀ ਕਿ ਜਿੱਥੇ ਕੋਈ ਵੀ ਜਿਹੜੀ ਡਾਈਸੈਂਟ ਦੀ ਆਵਾਜ਼ ਹੈ ਜਾਂ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਚੈਲੰਜ ਕਰਦੀ ਹੈ, ਉਸ ਦੇ ਲਈ ਤਾਂ ਕੋਈ ਥਾਂ ਨਹੀਂ ਹੈ। ਸੋ ਉਹਨਾਂ ਨੇ ਟਾਰਗੇਟ ਕੀਤਾ ਹੌਲੀ ਹੌਲੀ ਕਿ ਉਹਨੂੰ ਕਿੱਥੇ ਫਸਾਣਾ ਹੈ, ਕਿਸੇ ਨੂੰ ਵੈਸੇ ਚੁੱਪ ਕਰਾ ਦਿੱਤਾ, ਕਿਸੇ ਨੂੰ। ਲੇਕਿਨ ਉਮਰ ਖਾਲਿਦ ਬੜਾ ਵੋਕਲ ਰਿਹਾ ਔਰ ਇਸ ਬਾਰੇ ਜਿਹੜੀ ਡੀਟੇਲ BBC ਨੇ ਬਹੁਤ ਪਹਿਲਾਂ ਦਿੱਤੀ ਸੀ ਕਿ ਵੀ ਦਿੱਲੀ ਹਾਈ ਕੋਰਟ ਨੇ ਜਿਹੜੀ FIR ਉਹਨਾਂ ਦੇ ਉੱਤੇ ਸੀ, ਉਸ ਦੇ ਸਾਰੇ ਜਿੰਨੇ ਦੋਸ਼ ਸੀ ਉਦੋਂ ਤੋਂ ਉਹਨੂੰ ਮੁਕਤ ਕਰਤਾ ਉਮਰ ਖਾਲਿਦ ਨੂੰ। ਲੇਕਿਨ UAPA ਜਿਹੜਾ ਟੈਰਰਿਜ਼ਮ ਦਾ ਕੇਸ ਜਿਹਦੇ ਥੱਲੇ ਜ਼ਮਾਨਤ ਨਹੀਂ ਹੋ ਸਕਦੀ, ਉਹਦੇ ਥੱਲੇ ਹੁਣ ਵੀ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਰੱਖਿਆ ਹੋਇਆ ਔਰ ਪਿਛਲੇ 5 ਸਾਲਾਂ 'ਚ ਉਹਨਾਂ ਦੀ ਜ਼ਮਾਨਤ ਦੀਆਂ ਬਹੁਤ ਸਾਰੀਆਂ ਅਰਜ਼ੀਆਂ ਖਾਰਜ ਕੀਤੀਆਂ ਜਾ ਚੁੱਕੀਆਂ, ਜਿਵੇਂ ਮੈਂ ਦੱਸਿਆ। ਲੇਕਿਨ ਹੁਣ ਇਸ ਹਫ਼ਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ, ਉਹਨਾਂ ਦੀ ਸਿਸਟਰ ਦੇ ਵਿਆਹ ਦੇ ਸਬੰਧ 10 ਦਿਨ ਦੀ ਕਿ 12 ਦਿਨ ਦੀ ਉਹਨਾਂ ਨੂੰ ਪੈਰੋਲੋਂ ਵੀ ਸ਼ਰਤਾਂ ਕਿ ਜੀ ਆਪਣੇ ਘਰ ਤੋਂ ਬਿਨਾਂ ਜਾਂ ਜਿੱਥੇ ਵਿਆਹ ਹੋਣਾ ਉਸ ਮੰਡਪ ਤੋਂ ਬਿਨਾਂ ਹੋਰ ਉਹ ਕਿਤੇ ਨਹੀਂ ਜਾ ਸਕਦੇ, ਸੋਸ਼ਲ ਮੀਡੀਆ ਪੋਸਟ ਨਹੀਂ, 10 ਦਿਨ ਲਈ। ਔਰ ਉਹਨਾਂ ਨੇ ਕਿਹਾ ਵੀ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਉਹਨਾਂ ਦੀਆਂ ਪਟੀਸ਼ਨਸ ਖਾਰਜ ਕੀਤੀਆਂ ਗਈਆਂ ਔਰ 2025 ਦੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਇਸ ਸੰਬੰਧੀ ਜਿਹੜਾ ਹੈ ਉਹ ਰਿਜ਼ਰਵ ਰੱਖਿਆ ਹੋਇਆ। ਅਜੇ ਤੱਕ ਸੁਪਰੀਮ ਕੋਰਟ ਕੋਲ ਟਾਈਮ ਨਹੀਂ ਹੈ ਜਿਹੜਾ ਉਹ। ਹੁਣ ਇਹ ਮਮਦਾਨੀ ਇਸ ਗੱਲ ਦਾ ਧਿਆਨ ਰਹੇ ਕਿ ਗਵਰਨਰ ਜਿਹੜੇ ਮੇਅਰ ਤਾਂ ਹੁਣ ਬਣੇ ਨੇ, ਇਸ ਤੋਂ ਪਹਿਲਾਂ ਸਾਡੇ ਇਸ ਐਸਟੋਰੀਆ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਆ ਇਹ ਅਸੈਂਬਲੀਮੈਨ ਵੀ ਬਣੇ ਔਰ ਅਸੈਂਬਲੀਮੈਨ ਹੁੰਦਿਆਂ ਬੜੀ ਬੋਲਡਲੀ ਮਮਦਾਨੀ ਨੇ ਜਦੋਂ ਈਵਨ ਸਿੱਖਾਂ ਦੇ ਖਿਲਾਫ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਆਇਆ ਔਰ ਉਸ ਨੇ ਮਮਦਾਨੀ ਨੇ ਬੜੀ ਮਜ਼ਬੂਤੀ ਨਾਲ 7-8 ਹੋਰ ਅਸੈਂਬਲੀਮੈਨਾਂ ਨੂੰ ਨਾਲ ਲੈ ਕੇ ਪ੍ਰੈਜ਼ੀਡੈਂਟ ਬਾਈਡਨ ਨੂੰ ਚਿੱਠੀ ਲਿਖੀ ਸੀ ਕਿ ਵੀ ਇੰਡੀਆ ਨੂੰ ਸਟਾਪ ਕੀਤਾ ਜਾਏ ਇਸ ਸਾਰੇ ਮਾਮਲੇ ਦੇ ਵਿੱਚ। ਔਰ ਈਵਨ ਸਾਡੇ ਤੱਕ 1-to-1 ਵੀ ਅਪਰੋਚ ਕੀਤੀ ਔਰ ਵਰਲਡ ਸਿੱਖ ਪਾਰਲੀਮੈਂਟ ਦੇ ਨਿਊਯਾਰਕ ਸੈਸ਼ਨ ਜਾ ਕੇ ਵੀ ਉਹਨਾਂ ਨੇ ਕਿਹਾ ਕਿ ਭਾਈ ਇਹ ਬਿਲਕੁਲ ਅਨਐਕਸੈਪਟੇਬਲ ਹੈ ਕਿ ਕਿਸੇ ਦੀ ਫਰੀडम ਆਫ ਐਕਸਪ੍ਰੈਸ਼ਨ ਨੂੰ ਕੋਈ ਮੁਲਕ ਈਵਨ ਹਜ਼ਾਰਾਂ ਮੀਲ ਦੂਰ ਆ ਕੇ ਕੁਚਲਣ ਦੀ ਕੋਸ਼ਿਸ਼ ਕਰੇ। ਸੋ ਇਹ ਮਮਦਾਨੀ ਦਾ ਈਵਨ ਅਸੈਂਬਲੀਮੈਨ ਹੁੰਦਿਆਂ ਵੀ ਉਹਨਾਂ ਨੇ ਉਮਰ ਖਾਲਿਦ ਦੇ ਮੁੱਦੇ ਦੇ ਉੱਤੇ ਮਮਦਾਨੀ ਨੇ ਆਵਾਜ਼ ਚੁੱਕੀ ਸੀ। ਇਸ ਬਾਰੇ ਉਹ ਹਮੇਸ਼ਾ ਜਿਹੜੇ ਈਵਨ ਉਮਰ ਖਾਲਿਦ ਦਾ ਜੇਲ੍ਹ 'ਚੋਂ ਲਿਖਿਆ ਜਿਹੜਾ ਕੋਈ ਲੈਟਰ ਜਾਂ ਦੂਜਾ ਉਹ ਵੀ ਅਸੈਂਬਲੀ ਦੇ ਵਿੱਚ ਮਮਦਾਨੀ ਨੇ ਪੜ੍ਹਿਆ ਸੀ। ਔਰ ਇਹ ਜਿਹੜਾ ਉਹਦੇ 'ਚ ਜਦੋਂ ਜੂਨ 2023 ਦੇ ਵਿੱਚ ਮੋਦੀ ਅਮਰੀਕਾ ਦੇ ਟ੍ਰਿਪ ਦੇ ਉੱਤੇ ਆਇਆ ਤਾਂ ਨਿਊਯਾਰਕ ਦੇ ਵਿੱਚ ਹਾਊਡੀ ਡੈਮੋਕ੍ਰੇਸੀ ਪ੍ਰੋਗਰਾਮ ਜਿਹੜਾ ਉਸ ਦੇ ਵਿੱਚ ਮਮਦਾਨੀ ਨੇ ਖਾਲਿਦ ਦੀ ਜੇਲ੍ਹ 'ਚ ਲਿਖੀਆਂ ਜਿਹੜੀਆਂ ਉਸ ਦੀਆਂ ਰਚਨਾਵਾਂ ਨੇ, ਹੀ ਇਜ਼ ਵੈਰੀ ਕ੍ਰੀਏਟਿਵ ਮੈਨ, ਉਹ ਉਹਨਾਂ ਨੇ ਪੜ੍ਹੀਆਂ ਸੀ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਕਿਹਾ, ਕਿਉਂਕਿ ਹੁਣ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ ਕਿ ਵੀ ਮੇਅਰ ਬਣਦੇ ਆ, ਸਭ ਤੋਂ ਪਹਿਲਾਂ BJP ਭਾਰਤ ਨੇ ਮਮਦਾਨੀ ਨੂੰ ਆਪਣੇ ਨਿਸ਼ਾਨੇ ਤੇ ਲਿਆ ਕਿ ਜੀ ਉਹਨਾਂ ਨੇ ਉਮਰ ਖਾਲਿਦ ਦੇ ਮਾਮਲੇ 'ਚ ਉਹਨਾਂ ਦੇ ਪੇਰੈਂਟਸ ਨਾਲ ਮੁਲਾਕਾਤ ਕਰਕੇ ਜਿਹੜਾ ਕਮੈਂਟ ਕੀਤਾ ਹੈ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਹੈ। ਸੋ ਉਸ ਬੈਕਗਰਾਊਂਡ 'ਚ ਮੈਂ ਦੱਸਣਾ ਚਾਹੁੰਦਾ ਕਿ ਇਹ ਕੋਈ ਆਲ ਆਫ ਏ ਸਡਨ ਨਹੀਂ ਹੈ ਕਿ ਪੇਰੈਂਟਸ ਮਿਲੇ ਮਮਦਾਨੀ ਨੂੰ ਤੇ ਮਮਦਾਨੀ ਨੇ ਇਹ ਲਾਈਨ ਲਈ। ਆਲਰੇਡੀ ਇਸ ਤੋਂ ਪਹਿਲਾਂ ਅਸੈਂਬਲੀਮੈਨ ਹੁੰਦੇ ਆ ਉਹ ਤਾਂ ਉਮਰ ਖਾਲਿਦ ਦੀਆਂ ਰਚਨਾਵਾਂ ਦੀ ਸਾਂਝ ਪਾਉਂਦੇ ਰਹੇ ਔਰ ਉਹਦੇ 'ਚ ਜਦੋਂ ਉਹਨਾਂ ਨੇ ਮਮਦਾਨੀ ਨੇ
ਨਿਊਯਾਰਕ ਸਟੇਟ ਅਸੈਂਬਲੀ 'ਚ ਖਲੋ ਕੇ ਕਿਹਾ ਸੀ ਕਿ ਮੈਂ ਉਮਰ ਖਾਲਿਦ ਦੀ ਇੱਕ ਚਿੱਠੀ ਪੜ੍ਹਨ ਜਾ ਰਿਹਾ ਜੋ ਕਿ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇੱਕ ਰਿਸਰਚਰ ਤੇ ਸਟੂਡੈਂਟ ਐਕਟਿਵਿਸਟ ਨੇ। ਉਹਨਾਂ ਨੇ ਲਿੰਚਿੰਗ ਤੇ ਨਫ਼ਰਤ ਦੇ ਖਿਲਾਫ ਇੱਕ ਕੈਂਪੇਨ ਚਲਾਈ ਔਰ ਉਹਨਾਂ ਨੂੰ ਅਨਲਾਫੁਲ ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਦੇ ਥੱਲੇ 1000 ਦਿਨਾਂ ਤੋਂ ਜ਼ਿਆਦਾ ਹੋ ਚੁੱਕਾ, ਉਦੋਂ 3 ਸਾਲ ਹੀ ਹੋਏ ਸੀ, ਜੇਲ੍ਹ ਦੇ ਵਿੱਚ ਨੇ। ਅਜੇ ਤੱਕ ਉਹਨਾਂ ਦਾ ਮੁਕੱਦਮਾ ਸ਼ੁਰੂ ਨਹੀਂ ਹੋਇਆ। ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਬਾਰ-ਬਾਰ ਖਾਰਿਜ ਕੀਤੀ ਜਾ ਰਹੀ ਹੈ ਅਸੈਂਬਲੀ 'ਚ ਖਲੋ ਕੇ, ਮਮਦਾਨੀ ਨੇ ਕਿਹਾ। ਔਰ ਇਹ ਜਦੋਂ ਉਹਨਾਂ ਨੇ ਇਹ ਸਾਰੇ ਦੇ ਉੱਤੇ ਪਹਿਲਾਂ ਵੀ ਜਿਹੜਾ ਉਮਰ ਖਾਲਿਦ ਬਾਰੇ ਉਹ ਕਹਿੰਦੇ ਰਹੇ ਨੇ ਕਿ ਇਹ ਮੀਡੀਆ ਨੇ ਜਾਣ ਕੇ ਇਸ ਕਿਸਮ ਦੀ ਉਹਨਾਂ ਦੀ ਜਿਹੜੀ ਹੈ ਛਵੀ ਬਣਾਈ ਹੈ ਜਿਸ ਕਰਕੇ ਉਹ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋ ਰਹੇ ਨੇ। ਔਰ ਜਨਵਰੀ 2020 'ਚ ਉਮਰ ਖਾਲਿਦ ਨੇ ਸਿੱਧੇ ਅਮਿਤ ਸ਼ਾਹ ਨੂੰ ਇਹ ਜਿਹੜਾ ਉਹ ਉਸ ਨੂੰ ਵੰਗਾਰਿਆ ਸੀ ਕਿ ਜੇ ਇਹ ਟੁਕੜੇ ਗੈਂਗ ਨੂੰ ਸਜ਼ਾ ਦੇਣਾ ਚਾਹੁੰਦੇ ਨੇ ਤੇ ਆਪਣੀ ਗੱਲ ਦੇ ਪੱਕੇ ਨੇ ਤੇ ਫਿਰ ਟੁਕੜੇ ਸਪੀਚ ਦੇ ਲਈ ਮੇਰੇ ਖਿਲਾਫ ਕੋਰਟ ਦੇ ਵਿੱਚ ਕੇਸ ਕਰੇ। ਉਸ ਤੋਂ ਬਾਅਦ ਸਾਫ਼ ਹੋ ਜਾਏਗਾ ਕਿ ਕਿਹਨੇ ਹੇਟ ਸਪੀਚ ਦਿੱਤੀ ਤੇ ਕੌਣ ਦੇਸ਼ ਧਰੋਹੀ ਹੈ, ਕਿਉਂਕਿ ਇਹ ਇਹਨਾਂ ਦਾ ਸਾਰਾ ਮੀਡੀਆ ਕਰ ਰਿਹਾ ਸੀ ਕਿ ਇਹ ਸਾਰੀ ਟੁਕੜੇ ਗੈਂਗ ਹੈ, ਕਿ ਮਤਲਬ ਇਹ ਮੁਲਕ ਦੇ ਟੁਕੜੇ ਕਰਨਾ ਚਾਹੁੰਦੀ ਹੈ। ਉਹਨੇ ਕਿਹਾ ਵੀ ਅਮਿਤ ਸ਼ਾਹ ਨੂੰ ਕਿਹਾ ਵੀ ਜੇ ਸੱਚਮੁੱਚ ਮੇਰੀ ਉਹ ਹੇਟ ਸਪੀਚ ਹੈ ਮੇਰੇ ਤੇ ਖਿਲਾਫ ਮੁਕੱਦਮਾ ਦਾਇਰ ਕਰੋ ਔਰ ਮੈਨੂੰ ਜਿਹੜਾ ਇਸ ਦੇ ਉੱਤੇ ਟਰਾਇਲ ਦੇ ਵਿੱਚ ਲਿਜਾਓ। ਔਰ ਇਹ ਜਦੋਂ ਕਿਉਂਕਿ 2016 'ਚ ਜਦੋਂ ਕਿ ਹਿਜ਼ਬੁਲ ਦੇ ਕਮਾਂਡਰ ਬੁਰਹਾਨ ਬਾਨੀ ਉਹਨਾਂ ਦੀ ਮੌਤ ਹੋਈ ਕਸ਼ਮੀਰ ਘਾਟੀ 'ਤੇ, ਬੜੀ ਉੱਥੇ ਹਿੰਸਾ ਹੋਈ ਸੀ ਔਰ ਬਹੁਤ ਸਾਰੇ ਜਿਹੜੇ ਨੇ ਲੋਕ ਉਹਦੇ 'ਚ ਮਾਰੇ ਗਏ ਸੀ, ਉਹ ਕਾਫੀ ਭੀੜ ਸੀ ਜਦੋਂ ਉਹਨਾਂ ਦਾ ਅਖੀਰਲਾ ਜਨਾਜ਼ਾ ਵੀ ਨਿਕਲਿਆ। ਔਰ ਉਸ ਤੋਂ ਬਾਅਦ ਉਮਰ ਖਾਲਿਦ ਨੇ ਫੇਸਬੁੱਕ 'ਤੇ ਬੁਰਹਾਨ ਬਾਨੀ ਦੀ ਤਾਰੀਫ ਦੇ ਵਿੱਚ ਪੋਸਟ ਲਿਖੀ ਜਿਸ ਦੀ ਆਲੋਚਨਾ। ਹੁਣ ਦੇਖੋ ਜਿਹੜੇ ਐਕਟਿਵਿਸਟ ਹੁੰਦੇ ਨੇ, ਹੁਣ ਜ਼ੋਰਾਨ ਮਮਦਾਨੀ ਨੂੰ ਹਜ਼ਾਰਾਂ ਮੀਲ ਦੂਰ ਉਮਰ ਖਾਲਿਦ ਦੇ ਨਾਲ ਕੀ ਨੇ ਜਾਗਿਆ, ਕਿਉਂਕਿ ਖੁਦ ਮਮਦਾਨੀ ਨੇ ਉਹਨਾਂ ਸਾਰੀਆਂ ਵੈਲਿਊਜ਼ ਨੂੰ ਚੈਲੰਜ ਕੀਤਾ। ਔਰ ਜਿਹੜੀ ਕੱਲ ਉਹਨਾਂ ਦੀ ਇਨਾਗਰਲ ਸਪੀਚ ਸੀ ਉਹ ਸੁਣਨ ਵਾਲੀ ਸੀ, 24-25 ਮਿੰਟ ਦੀ ਸਪੀਚ ਸੀ। ਉਹਨਾਂ ਦੀ ਵਾਈਫ ਉਹਨਾਂ ਦੇ ਨਾਲ 2 ਕੁਰਾਨ ਸ਼ਰੀਫ ਉਹਨਾਂ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕੀ ਔਰ ਉਹਨੇ ਕਿਹਾ ਵੀ ਮੈਂ ਮੁਸਲਮਾਨ ਹੈ, ਮੈਂ ਉਹੀ ਹੈ ਜੋ ਮੈਂ ਕਹਿ ਕੇ ਸੋਸ਼ਲਿਸਟ ਲਫ਼ਜ਼ ਜਿਹੜਾ ਇੱਕ ਗਾਲ ਵਾਂਗ ਹੈ ਕਮਿਊਨਿਸਟ ਨੂੰ ਕਿਹਾ, ਮੈਂ ਉਹੀ ਹੈ, ਉਵੇਂ ਹੀ ਗਵਰਨ ਕਰਾਂਗਾ। ਮੈਂ ਚੈਲੰਜ ਕਰਦਾ ਨਿਊਯਾਰਕ ਦੇ ਬਿਲੀਅਨੀਅਰਸ ਨੂੰ, ਓਲੀਗਾਰਕਸ ਨੂੰ ਕਿ ਮੈਂ ਆਮ ਲੋਕਾਂ ਦੇ ਜਿਹੜੇ ਘਰਾਂ ਦੀ ਸਮੱਸਿਆ ਜਿਨ੍ਹਾਂ ਦੀ ਦੂਜੀ। ਸੋ ਮਤਲਬ ਇਹ ਹੈ ਕਿ ਵੀ ਕੱਲ੍ਹ ਨੂੰ ਕੀ ਕਰੇਗਾ ਕੀ ਨਹੀਂ, ਉਹ ਤਾਂ ਕਿੰਨਾ ਕੁ ਨੂੰ ਚੱਲਣ ਦੇਣਗੇ, ਉਹਦੀ ਫਿਜ਼ੀਕਲੀ ਕਿੰਨੀ ਕੁ ਪ੍ਰੈਜ਼ੈਂਸ ਰਹੇਗੀ। ਜਿਹੜਾ ਸਭ ਤੋਂ ਵੱਡਾ ਖਤਰਾ ਹੁੰਦਾ ਹੈ ਕਿ ਵੀ ਖਰੀਦੋ, ਬਦਨਾਮ ਕਰੋ, ਹਰਾਓ, ਡੰਪ ਕਰੋ, ਜੇ ਨਹੀਂ ਹੈ ਤੇ ਐਲੀਮੀਨੇਟ ਕਰ ਦਿਓ। ਜਿਵੇਂ ਜੇ ਕੈਨੇਡੀ ਨੇ ਹੈਡ ਔਨ ਡੀਪ ਸਟੇਟ ਨੂੰ ਲਿਆ, ਇਜ਼ਰਾਈਲ ਨੂੰ ਲਿਆ, ਕਿਉਂਕਿ ਇਜ਼ਰਾਈਲ ਉਦੋਂ ਨਿਊਕਲੀਅਰ ਬੰਬ ਦੀ ਤਿਆਰੀ ਕਰ ਰਿਹਾ ਸੀ ਤੇ ਕੈਨੇਡੀ ਦਾ ਕੀ ਹਸ਼ਰ ਹੋਇਆ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਈ, ਹਾਲਾਂ ਵੀ ਪ੍ਰੇ ਫॉर ਹਿਸ ਸੇਫਟੀ। ਸੋ ਇਹਨਾਂ ਹਾਲਾਤਾਂ 'ਚ ਜਦੋਂ ਹੁਣ ਇਹ ਐਸਟੈਬਲਿਸ਼ ਹੈ ਕਿ ਵੀ ਉਮਰ ਖਾਲਿਦ ਦੇ ਕੇਸ ਨੂੰ ਨਿਊਯਾਰਕ ਅਸੈਂਬਲੀ ਦੇ ਵਿੱਚ ਵੀ ਮਮਦਾਨੀ ਨੇ ਚੁੱਕਿਆ ਤੇ ਹੁਣ ਜਦੋਂ ਕਿ ਉਹਨਾਂ ਦੇ ਪੇਰੈਂਟਸ ਆਏ ਤੇ ਉਹਨਾਂ ਨੇ ਜਿੱਥੇ ਉਹਨਾਂ ਨਾਲ ਮੁਲਾਕਾਤ ਕੀਤੀ, ਨਾਲ ਛੋਟਾ ਜਿਹਾ ਨੋਟ ਵੀ ਜਿਹੜਾ ਇਹ ਲਿਖਿਆ, ਉਹ ਨੋਟ ਸੀ, ਡੀਅਰ ਉਮਰ, I think of your words on bitterness often and the importance of not letting it consume oneself। ਕਿ ਮੈਂ ਤੁਹਾਡੇ ਲਫ਼ਜ਼ ਜਿਹੜੇ ਤੁਸੀਂ ਕੁੜਿੱਤਣ ਬਾਰੇ ਲਿਖੇ ਨੇ ਔਰ ਜਿਸ ਤੇ ਤੁਸੀਂ ਕਹਿੰਦੇ ਹੋ ਕਿ ਭਾਈ ਇਹ ਬੰਦਾ ਕਦੇ ਵੀ ਕੁੜਿੱਤਣ ਜਾਂ ਨਫ਼ਰਤ ਦੇ ਵਿੱਚ ਜਿਹੜਾ ਉਹ ਨਹੀਂ ਡੁੱਬਣਾ ਚਾਹੀਦਾ। ਇਟ ਵਾਜ਼ ਅ ਪਲੇਜ਼ਰ ਟੂ ਮੀਟ ਯੂਰ ਪੇਰੈਂਟਸ। ਤੁਹਾਡੇ ਪੇਰੈਂਟਸ ਨੂੰ ਮੈਂ ਮਿਲਿਆ, ਮੈਨੂੰ ਬੜੀ ਖੁਸ਼ੀ ਹੋਈ। ਵੀ ਆਰ ਆਲ ਥਿੰਕਿੰਗ ਆਫ ਯੂ, ਹੈਂਡ ਰਿਟਨ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਜਿਹੜੇ ਹੈ ਤੁਹਾਡੇ ਬਾਰੇ ਸੋਚਦੇ ਹਾਂ, ਫਿਕਰਮੰਦ ਹਾਂ। ਹੁਣ ਇਹਦੇ 'ਚ ਕੋਈ ਪੋਲੀਟੀਕਲ ਕਾਮੈਂਟਰੀ ਨਹੀਂ ਹੈ, ਇਹ ਇੱਕ ਹਿਊਮੈਨੀਟੇਰੀਅਨ ਜੈਸਚਰ ਹੈ। ਇੱਕ ਬੱਚਾ ਜਿਹੜਾ ਬ੍ਰਿਲੀਅੰਟ ਹੈ, PhD ਕਰਦਾ ਔਰ ਵੋਕਲ ਹਰ ਵੱਲੋਂ, 5 ਸਾਲ ਤੋਂ ਜੇਲ੍ਹ ਦੇ ਅੰਦਰ ਤਾੜਿਆ ਹੋਇਆ। ਪੇਰੈਂਟਸ ਨੇ, ਉਹ ਵਿਚਾਰੇ ਪੇਰੈਂਟਸ ਤਾਂ ਫਿਰ ਪਿਲਰ ਟੂ ਪੋਸਟ ਗੁਹਾਰ ਹੀ ਲਾ ਸਕਦੇ ਨੇ। ਔਰ ਜਦੋਂ ਕੋਈ ਵੀ ਮਿਲੋਗੇ, ਜੇ ਕੱਲ੍ਹ ਨੂੰ ਕੋਈ ਵੀ ਮਿਲੇ, ਉਹ ਇਹੀ ਕਹੇਗਾ ਕਿ ਭਾਈ ਸਾਡੀ ਹਮਦਰਦੀ ਹੈ ਤੁਹਾਡੇ ਨਾਲ।
ਔਰ ਇਹ ਜਿਹੜੇ ਲਫ਼ਜ਼ ਸੀ ਮਮਦਾਨੀ ਦੇ, ਇਹਨਾਂ ਨੂੰ ਮਿਸਟਰ ਖਾਲਿਦ ਦੇ ਪਾਰਟਨਰ ਨੇ ਮਿਸਟਰ ਬੈਨੋਜੋਤ ਸਿਨਹਾ ਲਾਹਿਰੀ, ਉਹਨਾਂ ਨੇ ਪੋਸਟ 'ਤੇ ਪਾਇਆ, ਐਕਸ ਪੋਸਟ ਦੇ ਉੱਤੇ। ਔਰ ਇਹ ਜਿਹੜੇ ਨੇ ਵੈਨ ਪ੍ਰਿਜ਼ਨਰਸ ਟਰਾਈ ਟੂ ਆਈਸੋਲੇਟ ਵਰਡਸ ਟਰੈਵਲ ਜ਼ੋਹਰਾਨ ਮਮਦਾਨੀ ਰਾਈਟਸ ਟੂ ਉਮਰ ਖਾਲਿਦ, ਦਾ ਕੈਪਸ਼ਨ ਅਕੰਪਨਿੰਗ ਦੀ ਨੋਟ। ਇਹ ਨੋਟ ਲਿਖਿਆ ਪਰ ਉਹਦੀ ਕੈਪਸ਼ਨ ਸੀ ਕਿ ਜਦੋਂ ਜੇਲਾਂ ਤੁਹਾਨੂੰ ਸੈਪਰੇਟ ਕਰਦੀਆਂ, ਵੈਨ ਪ੍ਰਿਜ਼ਨਸ ਟਰਾਈ ਟੂ ਆਈਸੋਲੇਟ ਵਰਡਸ ਟਰੈਵਲ, ਲਫ਼ਜ਼ ਜਿਹੜੇ ਨੇ ਉਹ ਫਿਰ ਉੱਡ ਕੇ ਪਹੁੰਚ ਜਾਂਦੇ ਨੇ। ਹੁਣ ਇਸ ਦੇ ਉੱਤੇ ਬਹੁਤ ਚੀਕਾਂ ਮਾਰੀਆਂ ਬੀਜੇਪੀ ਨੇ, ਔਰ ਉਹਨਾਂ ਦੀ ਮੇਨ ਖਬਰ ਪੀਟੀਆਈ ਦੀ, ਔਰ ਦੂਜੀ ਹੈ ਕਿ ਨੋਟ ਟੂ ਉਮਰ ਖਾਲਿਦ, ਬੀਜੇਪੀ ਐਕਿਊਜ਼ਸ ਨਿਊਯਾਰਕ ਮੇਅਰ ਜ਼ੋਰਾਨ ਮਮਦਾਨੀ ਆਫ ਇੰਟਰਫੀਅਰਿੰਗ ਇਨ ਇੰਡੀਆਜ਼ ਇੰਟਰਨਲ ਅਫੇਅਰਸ। ਔਰ ਬੀਜੇਪੀ ਦਾ ਸਪੋਕਸਮੈਨ ਹੈ ਗੌਰਵ ਭਾਟੀਆ, ਉਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਇੰਡੀਆ ਵੁੱਡ ਨਾਟ ਟੋਲਰੇਟ ਸੱਚ ਐਕਸ਼ਨਸ and questioned Mr. Mamdani's locus standi to comment on the country's internal matters कि तेरी औकात की है कि तू साडे मुल्क के अंदरूनी मामलों के विच दखल अंदाजी की है। और उन्होंने कहा जी इंडिया had complete faith in country's judiciary and asserted that if India's sovereignty were challenged the nation would stand united under the leadership of Prime Minister Modi। ਜਿਹਦੀ ਲੀਡਰਸ਼ਿਪ ਥੱਲੇ ਮੋਦੀ ਦੇ ਸਟੈਂਡ ਕਰਨ ਦੀ ਗੱਲ ਕਰਦਾ, ਉਹਦੇ ਬਾਰੇ ਤਾਂ ਆਲਰੇਡੀ ਫੁੱਲ ਪਬਲਿਕ ਡਿਬੇਟ ਦੇ ਵਿੱਚ ਮਮਦਾਨੀ ਦਾ ਇਹ ਕਹਿਣਾ ਸੀ ਕਿ ਨਰਿੰਦਰ ਮੋਦੀ ਵਾਰ ਕ੍ਰਿਮੀਨਲ ਹੈ। ਉਹਨੇ ਕਿਹਾ ਵੀ ਜਦੋਂ ਮੈਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਨਾਂ ਕੀ ਹੈ, ਕਹਿੰਦੇ ਮੈਂ ਕਿਹਾ ਜੀ ਆਹ ਹੈ, ਮੈਂ ਗੁਜਰਾਤੀ ਇਸਮਾਈਲੀ ਮੁਸਲਮਾਨ ਹੈ। ਉਹਨੇ ਕਿਹਾ ਕਿ ਜੀ ਅੱਛਾ ਅਜੇ ਗੁਜਰਾਤ ਮੁਸਲਮਾਨ ਰਹਿੰਦੇ ਨੇ? ਇਹ ਮਮਦਾਨੀ ਨੇ ਕਿਹਾ। ਉਹਨੇ ਕਿਹਾ ਕਿ ਬਈ ਮੋਦੀ ਵਾਰ ਕ੍ਰਿਮੀਨਲ ਹੈ। ਉਹਨੇ ਗੁਜਰਾਤ 2002 ਨੂੰ ਰੈਫਰ ਕਰ ਰਿਹਾ। ਸੋ ਮਤਲਬ ਇਹ ਹੈ ਕਿ ਵੀ ਆ ਬੀਜੇਪੀ ਦੇ ਦੁਮਛੱਲੇ ਤੇ ਦੂਸਰੇ ਸਮਝਦੇ ਨੇ ਜਿਸ ਮਮਦਾਨੀ ਨੇ ਅਮਰੀਕਨ ਸਿਸਟਮ ਦੇ ਵਿੱਚ ਰਹਿੰਦੇ ਆ, ਔਰ ਨਿਊਯਾਰਕ ਦੇ ਵਿੱਚ 2% ਤੋਂ ਵੀ ਘੱਟ ਮੁਸਲਮਾਨਾਂ ਦੀ ਆਬਾਦੀ ਹੈ। ਮੈਂ ਸਮਝਦਾ ਜਦੋਂ ਅਸੀਂ ਅਮਰੀਕਾ ਵਰਗੇ ਮੁਲਕ ਦੀਆਂ ਖਾਮੀਆਂ ਕੱਢਦੇ ਹਾਂ, ਇਹ ਬਿਊਟੀ ਵੀ ਇਸ ਮੁਲਕ 'ਚ ਹੋ ਸਕਦੀ ਹੈ ਕਿ ਉਹ ਸ਼ਹਿਰ ਜਿਸ ਸ਼ਹਿਰ ਦੇ ਵਿੱਚ 9/11 ਹੋਇਆ, ਕਿੰਨੇ ਸਾਲ ਹੋਏ ਨੇ, ਸਾਰੇ 24-25 ਸਾਲ ਹੋਏ ਨੇ, ਜਿੱਥੇ ਇੰਨੀ ਨਫ਼ਰਤ ਔਰ ਜਿੱਥੇ ਇਸਲਾਮੋਫੋਬੀਆ ਚਾਰ ਚਫੇਰੇ ਹੋਏ, ਉਹਦੇ ਬਾਵਜੂਦ 6-7 ਮਿਲੀਅਨ ਦੇ ਲੋਕਾਂ ਦਾ ਇਹ ਸ਼ਹਿਰ ਜਿਹੜਾ ਸਭ ਤੋਂ ਵੱਡਾ ਅਮਰੀਕਾ ਦਾ ਸ਼ਹਿਰ, ਫਾਈਨੈਂਸ਼ੀਅਲ ਹੱਬ, ਇੱਕ ਸਾਊਥ ਏਸ਼ੀਅਨ ਮੂਲ, ਅਫਰੀਕਨ ਮੂਲ ਦਾ ਇੱਕ ਉਹ ਜਿਹੜਾ ਬਾਪ ਆਇਆ ਇਸ ਮੁਲਕ 'ਚ ਪੜ੍ਹਨ ਦੇ ਲਈ, ਜਿਹੜਾ ਮੁਸਲਮਾਨ ਵੀ ਹੈ, ਜਿਹੜਾ ਯੰਗੈਸਟ ਹੈ, 34 ਸਾਲਾਂ ਦਾ ਮੁੰਡਾ, ਜਿਹਦੇ ਪਿੱਛੇ ਕੋਈ ਵੱਡੇ ਕਾਰੋਬਾਰੀ, ਕੋਈ ਬਿਲੀਅਨਰ, ਕੋਈ ਦੂਜੇ ਨਹੀਂ ਖੜੇ, ਔਰ ਜਿਸ ਅੰਦਾਜ਼ ਦੇ ਵਿੱਚ ਉਸ ਨੇ ਹੈਡ ਔਨ ਲਿਆ ਹਰ ਇੱਕ ਨੂੰ। ਪ੍ਰੈਜ਼ੀਡੈਂਟ ਟਰੰਪ ਨੇ ਵੀ ਪਰਸਨਲੀ ਇੰਟਰਵੀਨ ਕੀਤਾ ਇਸ ਮੁੱਦੇ ਤੇ ਵੀ ਨਾ ਬਣੇ। ਇਹੀ ਬਿਊਟੀ ਹੈ ਜੇ ਇਸ ਸਿਸਟਮ ਨੇ, ਇਸੇ ਲਈ ਜਿਹੜਾ ਮੌਜੂਦਾ ਦੌਰ ਥੋੜ੍ਹਾ ਬਹੁਤ ਨਫ਼ਰਤ ਦਾ ਹੈ ਜਾਂ ਦੂਸਰਾ ਕਈ ਸਮਝਦੇ ਨੇ ਵੀ ਇਹ, ਪਰ ਮੇਰਾ ਹਮੇਸ਼ਾ ਇਹ ਮੰਨਣਾ ਹੁੰਦਾ ਵੀ ਅਮਰੀਕਾ ਬਹੁਤ ਸਾਰੇ ਉਹਨਾਂ ਚੈਲੰਜਸ ਤੋਂ ਨਿਕਲਿਆ, ਇਹਦੇ ਚੋਂ ਨਿਕਲ ਜਾਏਗਾ। ਲੇਕਿਨ ਮੈਂ ਇਹ ਸਮਝਦਾ ਵੀ ਇਹ ਵੀ ਜਨਵਰੀ 1 ਨੂੰ ਮਮਦਾਨੀ ਤੇ ਸਿੱਧਾ ਬੀਜੇਪੀ ਦੇ ਨਾਲ ਟੱਕਰ ਦੀ ਲਾਈਨ ਜਿਹੜੀ ਹੈ, ਔਰ ਅਸੀਂ ਹੋਪ ਕਰਦੇ ਹਾਂ ਕਿ ਵੀ ਮੋਦੀ ਹੁਣ ਆਏ ਨਿਊਯਾਰਕ ਵਾਰ ਕ੍ਰਿਮੀਨਲ, ਔਰ ਫਿਰ ਜਲਵਾ ਦਿਖਾਏ ਮਮਦਾਨੀ ਵੀ ਆਪਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ।
ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕੋ ਦਿਨ 3 ਖਬਰਾਂ ਗਰਦਿਸ਼ ਕਰ ਰਹੀਆਂ ਹਨ ਜਿਹੜੀਆਂ ਇਹ ਦੱਸਣ ਲਈ ਕਾਫੀ ਹਨ ਕਿ ਭਾਰਤ ਵਿੱਚ ਮੁਸਲਮਾਨਾਂ ਨਾਲ ਕੀ ਹੋ ਰਿਹਾ। ਪ੍ਰਸਿੱਧ ਐਕਟਰ ਸ਼ਾਹਰੁਖ ਖਾਨ ਨੂੰ ਗੱਦਾਰ ਦੱਸਿਆ ਜਾ ਰਿਹਾ ਕਿਉਂਕਿ ਉਸਨੇ ਬੰਗਲਾਦੇਸ਼ ਦੇ ਇੱਕ ਕ੍ਰਿਕਟਰ ਨੂੰ ਆਪਣੀ IPL ਟੀਮ ਲਈ ਸਾਈਨ ਕੀਤਾ ਹੈ ਔਰ ਕਸ਼ਮੀਰ ਲੀਡਰ ਜਿਹੜੇ ਹੈਗੇ ਨੇ ਮੀਰ ਵਾਇਜ਼ ਖਾਨ ਨੂੰ ਹਾਊਸ ਅਰੈਸਟ ਕੀਤਾ ਹੋਇਆ ਹੈ। ਇਸ ਲਈ ਉਹ ਜਾਮਾ ਮਸਜਿਦ ਸ਼੍ਰੀਨਗਰ ਵਿੱਚ ਨਮਾਜ਼ ਵੀ ਨਹੀਂ ਪੜ੍ਹਾ ਸਕਦੇ। ਸੋ ਇਸੇ ਤਰ੍ਹਾਂ ਕਸ਼ਮੀਰ ਦੇ ਇੱਕ ਕ੍ਰਿਕਟ ਖਿਡਾਰੀ ਨੂੰ ਆਪਣੇ ਹੈਡ ਤੇ ਫਲਸਤੀਨ ਦਾ ਲੋਗੋ ਲਾਉਣ ਤੇ ਕਰਕੇ ਉਸ ਨੂੰ ਟੀਮ ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂਕਿ ਜਿਹੜਾ ਭਾਰਤ ਦੇ ਵਿੱਚ ਇਲੈਕਟ੍ਰੋਨਿਕ, ਡਿਜੀਟਲ, ਪ੍ਰਿੰਟ, ਸੋਸ਼ਲ ਮੀਡੀਆ ਉਹ ਮੁਕੰਮਲ ਤੌਰ ਦੇ ਉੱਤੇ RSS ਦੇ ਕੰਟਰੋਲ 'ਚ ਹੈ। ਥੋੜ੍ਹਾ ਬਹੁਤ ਰੁਝਾਨ, ਜਿਵੇਂ ਅੱਜ ਕੱਲ੍ਹ ਇੱਕ ਉਹਨਾਂ ਦਾ ਬਹੁਤ ਵੋਕਲ ਜਿਹੜਾ ਮੁਸਲਮਾਨਾਂ ਦੇ ਖਿਲਾਫ ਔਰ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਨਾਲ ਭਰਿਆ ਹੋਇਆ ਬੰਦਾ ਅਰਨਾਬ ਗੋਸਵਾਮੀ ਅੱਜ ਕੱਲ੍ਹ ਉਹ ਕ੍ਰਿਟੀਕਲ ਹੋ ਰਿਹਾ। ਔਰ ਇਸ ਤੋਂ ਕਈ ਵਾਰੀ ਇਹ ਵੀ ਹੁੰਦਾ ਹੈ ਵੀ ਜਿਹੜੇ ਮੌਕਾ ਪ੍ਰਸਤ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਸੈਂਸ ਹੁੰਦੀ ਹੈ ਸਮੈਲ ਕਰਨ ਦੀ ਕਿ ਸ਼ਾਇਦ ਅਰਨਾਬ ਗੋਸਵਾਮੀ ਜਾਂ ਉਹਦੀ ਨਸਲ ਦੇ ਕੁਝ ਹੋਰ ਵੀ ਹੋਣਗੇ ਜਿਨ੍ਹਾਂ ਨੂੰ ਲੱਗਦਾ ਵੀ ਸ਼ਾਇਦ ਹਵਾਵਾਂ ਹੁਣ ਬਦਲ ਰਹੀਆਂ, ਫਿਜ਼ਾ ਬਦਲ ਰਹੀ ਹੈ, ਸ਼ਾਇਦ ਇਸ ਰਜੀਮ ਦਾ ਜਿਹੜਾ ਐਂਡ ਹੋਣ ਜਾ ਰਿਹਾ ਤੇ ਆਪਣੇ ਮੁਫਾਦ ਲਈ, ਭਵਿੱਖ ਦੇ ਲਈ ਜਿਹੜਾ ਉਹ ਰੁਖ ਬਦਲੋ। ਲੇਕਿਨ ਬਾਈ ਐਂਡ ਲਾਰਜ ਜਿਹੜਾ ਉਹਨਾਂ ਦਾ ਫੁੱਲ ਕੰਟਰੋਲ ਹੈ। ਲੇਕਿਨ ਇਹਦੇ ਬਾਵਜੂਦ ਜਦੋਂ ਕੋਈ ਬਿਲਕੁਲ ਨਫ਼ਰਤ ਦਾ ਇਜ਼ਹਾਰ ਇਸ ਲੈਵਲ ਦੇ ਉੱਤੇ ਹੁੰਦਾ ਹੈ ਕਿ ਉਹ ਖਬਰ ਤੱਕ ਪਹੁੰਚ ਜਾਂਦਾ ਹੈ ਤੇ ਇਹ ਦੱਸਣ ਜਾਂ ਦੇਖਣ ਲਈ ਕਾਫੀ ਹੁੰਦਾ ਹੈ ਕਿ ਵੀ ਭਾਰਤ ਦੇ ਵਿੱਚ ਘੱਟ ਗਿਣਤੀਆਂ ਕਿਸ ਕਿਸਮ ਦੇ ਮਾਹੌਲ 'ਚ ਜੀ ਰਹੀਆਂ। ਇੱਕ ਤਾਂ ਕਾਮਨਰ ਨੇ, ਉਹ UP ਹੋਏ, ਮੱਧ ਪ੍ਰਦੇਸ਼ ਹੋਏ ਜਾਂ ਈਵਨ ਅਸੀਂ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ ਕਿ ਸੋ ਕਾਲਡ ਬੁਲਡੋਜ਼ਰ ਜਸਟਿਸ ਦੇ ਨਾਂ ਥੱਲੇ ਕਿਵੇਂ UP ਦੇ ਵਿੱਚ ਮੁਸਲਮਾਨਾਂ ਦੇ ਕਾਰੋਬਾਰ ਔਰ ਉਹਨਾਂ ਦੇ ਘਰਾਂ ਦੇ ਢਾਣ ਦਾ ਕੰਮ ਕੀਤਾ ਜਾਂਦਾ ਹੈ ਕਹਿ ਕੇ ਜੀ ਇਹ ਦਹਿਸ਼ਤਗਰਦੀ 'ਚ ਮੁਲਵਸ ਨੇ। ਔਰ ਦੂਸਰਾ ਬਿਲਕੁਲ ਉਹ ਮਾਡਲ ਜਿਹੜਾ ਮੋਸਾਦ ਨੇ ਵੈਸਟ ਬੈਂਕ ਔਰ ਗਜ਼ਾ ਦੇ ਵਿੱਚ ਪਿਛਲੇ ਕੱਲ੍ਹ ਹੀ ਉਹਨਾਂ ਦੇ 100 ਦੇ ਕਰੀਬ ਵੈਸਟ ਬੈਂਕ ਦੇ ਵਿੱਚ ਵਿਚਾਰੇ ਗਰੀਬ ਫਲਸਤੀਨੀਆਂ ਦੇ ਘਰ ਢਾਹ ਦਿੱਤੇ ਗਏ ਕਿ ਜੀ ਜਿਹੜੇ ਸੈਟਲਰ ਨੇ ਯਹੂਦੀ ਉਹਨਾਂ ਨੂੰ ਉੱਥੇ ਘਰ ਬਣਾ ਕੇ ਦੇਣੇ ਨੇ। ਹੁਣ ਜ਼ਾਹਰ ਹੈ ਵੀ ਉਹ ਸਾਰਾ ਮਾਡਲ ਜਿਹੜਾ ਮੋਸਾਦ ਔਰ ਇੰਡੀਅਨ ਇੰਟੈਲੀਜੈਂਸ ਜਿਹੜੀ ਹੈ ਉਹ ਇਨ ਕਾਹੂਟਸ ਨੇ ਉਸੇ ਮਾਡਲ ਨੂੰ ਇਹ ਫੋਲੋ ਕਰ ਰਹੇ ਨੇ। ਹੁਣ ਆਮ ਵਿਚਾਰਾ ਮੁਸਲਮਾਨ ਕੋਈ ਲਿੰਚਿੰਗ ਦਾ ਸ਼ਿਕਾਰ ਹੈ, ਕੋਈ ਕਾਰੋਬਾਰ ਬੰਦ ਹੈ, ਕੋਈ ਯਾਤਰਾ ਦੇ ਨਾਂ ਥੱਲੇ ਹੁੰਦਾ ਹੈ ਜੀ ਤੁਸੀਂ ਡਿਸਪਲੇ ਕਰੋ ਆਪਣੇ ਨਾਂ ਕਿ ਤੁਸੀਂ ਮੁਸਲਮਾਨ ਹੋ। ਔਰ ਨਾਲ ਦੀ ਨਾਲ ਇਹ ਵੀ ਪ੍ਰਚਾਰ ਹੁੰਦਾ ਹੈ ਕਿ ਜੀ ਦੇਖੋ ਇਹ ਇਹਨਾਂ ਦੇ ਗੁੱਜਰਾਂ ਦਾ ਤੋਂ ਦੁੱਧ ਨਾ ਲੋਏ ਤਾਂ ਥੁੱਕਦੇ ਨੇ ਉਸ ਦੇ ਵਿੱਚ। ਇਹ ਵੀ ਹੁੰਦਾ ਕਿ ਜੀ ਇਹ ਜਿਹੜਾ ਹੈ ਉਸ ਨੇ ਇਹਨਾਂ ਦਾ ਕਾਰੋਬਾਰੀ ਬਾਈਕਾਟ ਕਰੋ, ਵੱਡੇ ਵੱਡੇ ਲੈਵਲ ਦੇ ਉੱਤੇ ਕਰਦੇ ਨੇ। ਲੇਕਿਨ ਜਿਹੜੇ ਕੁਛ ਐਸਟੈਬਲਿਸ਼ਡ ਨਾ ਆਪਣੇ ਫੀਲਡ 'ਚ ਬਣ ਜਾਂਦੇ ਨੇ, ਈਵਨ ਉਹਨਾਂ ਨੂੰ ਵੀ ਕਿਹਨਾਂ ਹਾਲਾਤਾਂ 'ਚੋਂ ਨਿਕਲਣਾ ਪੈਂਦਾ ਹੈ। ਔਰ ਜਿਵੇਂ ਤੁਸੀਂ ਕਿਹਾ ਵੀ 24 ਘੰਟੇ ਦੀਆਂ 3 ਖਬਰਾਂ ਇਹ ਦੱਸਣ ਲਈ ਕਾਫੀ ਨੇ ਕਿ ਵੀ ਭਾਰਤ ਦੇ ਵਿੱਚ ਮੁਸਲਮਾਨ ਕਿਸ ਹਾਲ 'ਚ, ਕਿਉਂਕਿ ਤਿੰਨੋਂ ਖਬਰਾਂ ਦਾ ਸੰਬੰਧ ਮੁਸਲਮਾਨਾਂ ਦੇ ਨਾਲ ਹੈ। ਇਸ ਲਈ ਹਾਲਾਂਕਿ ਹਾਲ ਉਹ ਈਸਾਈਆਂ ਦੇ ਆ, ਕ੍ਰਿਸਮਸ ਗੁਜ਼ਰੀ ਹੈ, ਕਿਵੇਂ ਮੱਧ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਦਿੱਲੀ ਚਰਚਾਂ ਦੇ ਉੱਤੇ ਹਮਲੇ, ਕਿਵੇਂ ਉਹਨਾਂ ਦੀ ਹਰਾਸਮੈਂਟ ਹੋਈ ਹੈ। ਸਿੱਖਾਂ ਨਾਲ ਕੀ ਹੋ ਰਿਹਾ ਉਹ ਲਗਾਤਾਰਤਾ ਦੇ ਨਾਲ ਅਸੀਂ ਬਿਆਨਦੇ ਹੀ ਹਾਂ ਕਿ ਭਾਈ ਇੱਕ ਤੋਂ ਬਾਅਦ ਇੱਕ ਉਹਨਾਂ ਦੀ ਕੀ ਨੀਤੀ ਹੈ ਔਰ ਕਿਵੇਂ ਜਿਹੜਾ ਪੰਜਾਬ ਨੂੰ ਇਹਨਾਂ ਨੇ ਇੱਕ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਸਾਲ ਦੇ ਵਿੱਚ ਵੀ ਇੱਕ ਕਤਲਗਾਹ ਬਣਾਉਣਾ ਹੈ ਸਿੱਖਾਂ ਦੀ। ਹੁਣ ਸ਼ਾਹਰੁਖ ਖਾਨ ਜਦੋਂ ਇਹ ਜ਼ਿਕਰ ਹੁੰਦਾ ਕਿ ਜੀ ਦੇਖੋ ਉੱਥੇ ਕਿਵੇਂ ਇਹਨਾਂ ਖਾਨ ਜਿਹੜੇ ਨੇ ਇਹਨਾਂ ਨੇ ਆਮਿਰ ਖਾਨ ਔਰ ਸ਼ਾਹਰੁਖ ਖਾਨ ਔਰ ਪਤਾ ਨਹੀਂ ਹੋਰ ਕਿਹੜਾ ਖਾਨ ਹੈ ਇਹਨਾਂ ਨੇ ਡੋਮੀਨੇਟ ਕੀਤਾ। ਹਾਲਾਂ
ਘਰਾਂ 'ਚ ਇਹਨਾਂ ਦੇ ਹਿੰਦੂ ਤਵੀਆਂ ਦੀ ਪੂਜਾ, ਟਿੱਕੇ ਵੀ ਲਾਏ ਹੁੰਦੇ ਨੇ, ਆਰਤੀਆਂ, ਉਹ ਥਾਲੀ ਵੀ ਘੁਮਾ ਰਹੇ ਹੁੰਦੇ ਨੇ, ਸਾਬਿਤ ਕਰਨ ਦੇ ਲਈ ਵੀ ਅਸੀਂ ਬਹੁਤ ਚੰਗੇ ਹਿੰਦੂ ਤੋਂ ਵੀ ਮੁਸਲਮਾਨ ਹੈ, ਅਸੀਂ ਇੰਡੀਅਨ ਹੈ, ਪਾਕਿਸਤਾਨ ਦੇ ਖਿਲਾਫ ਵੀ ਬਿਆਨਬਾਜ਼ੀਆਂ ਕਰਦੇ ਨੇ ਔਰ ਦੂਸਰੇ। ਲੇਕਿਨ ਉਹਨਾਂ ਦੇ ਲਈ ਜਦੋਂ ਤੱਕ ਨਾਂ ਨਾਲ ਖਾਨ ਲੱਗਾ, ਜਦੋਂ ਤੱਕ ਉਹ ਕੁਮਾਰ ਨਹੀਂ ਬਣ ਜਾਂਦੇ ਅਸਲੀ ਫਾਰਮ ਦੇ ਵਿੱਚ, ਉਹਨਾਂ ਦੀ ਐਕਸੈਪਟੈਂਸ ਨਹੀਂ ਹੈ। ਅੱਛਾ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਿਲਮੀ ਐਕਟਰ ਜਾਂ ਦੂਜੇ ਤੀਜੇ ਜਿਹੜੇ ਨੇ, ਇਹ ਜਦੋਂ ਹੁਣ ਕ੍ਰਿਕਟ ਜਾਂ ਦੂਜੀ ਗੇਮ ਜਿਹਨੂੰ ਇਹਨਾਂ ਨੇ ਪ੍ਰਮੋਟ ਕੀਤਾ, ਕ੍ਰਿਕਟ ਨੂੰ ਐਟ ਦਾ ਬਾਕੀ ਗੇਮਾਂ ਨੂੰ ਮਾਰਦੇ ਆ, ਜਿਹਦੇ 'ਚ ਖਾਸ ਤੌਰ 'ਤੇ ਹਾਕੀ ਦਾ ਬੇੜਾ ਗਰਕ ਕੀਤਾ ਕਿਉਂਕਿ ਉਹਦੇ 'ਚ ਪੰਜਾਬ ਡੋਮੀਨੇਟ ਕਰਦਾ ਸੀ। ਹੁਣ ਕੀ ਹੁੰਦਾ ਕਿ ਜਿਹੜੇ ਟੈਸਟ ਮੈਚਾਂ ਤੋਂ ਇਲਾਵਾ ਜਿਹੜੀਆਂ ਇਹਨਾਂ ਦੇ IPL ਟੀਮਾਂ ਦੇ ਵਿੱਚ ਮੈਚ ਖਿਡਾਏ ਜਾਂਦੇ ਨੇ ਔਰ ਬੜੇ ਪਪੂਲਰ ਨੇ, ਕ੍ਰਿਕਟ ਇੱਕ ਪਪੂਲਰ ਸਪੋਰਟ ਹੈ ਇੰਡੀਆ ਪਾਕਿਸਤਾਨ 'ਚ, ਅੱਛਾ, ਉਹਦੇ 'ਚ ਫਿਰ ਇਹ ਹੁੰਦਾ ਵੀ ਅਕਰੋਸ ਦਾ ਕੰਟਰੀ ਆਪਣੀਆਂ IPL ਟੀਮਸ ਜਿਹੜੀਆਂ ਵੱਡੇ ਵੱਡੇ ਐਕਟਰਾਂ ਨੇ ਜਾਂ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੇ ਬਣਾਈਆਂ ਹੋਈਆਂ ਔਰ ਉਹਦੇ ਲਈ ਉਹ ਬੋਲੀ ਲਾਉਂਦੇ ਨੇ ਕਿ ਵੀ ਜਿਹੜਾ ਕੋਈ ਪ੍ਰੋਮੀਨੈਂਟ ਕਿਸੇ ਮੁਲਕ ਦਾ ਕੋਈ ਬੈਟਸਮੈਨ ਹੈ, ਕੋਈ ਬੋਲਰ ਹੈ, ਕੋਈ ਸਪਿਨਰ ਹੈ, ਕੋਈ ਫੀਲਡਰ ਹੈ। ਹੁਣ ਜਿਹੜੀ ਇਹਦੀ ਆਪਣੀ IPL ਹੈ ਸ਼ਾਹਰੁਖ ਖਾਨ ਦੀ, ਉਸ ਦੇ ਲਈ ਜਿਹੜੀ ਉਹਨੂੰ, ਹਾਲਾਂ ਉਹਦੀ ਆਪਣੀ ਨਹੀਂ, ਉਹ ਕੋ-ਓਨਰ ਹੈ, ਨਾਲ ਉਹਦੇ ਕੋਈ ਹੋਰ ਵੀ ਹੈ, ਔਰ ਉਹਨੇ ਆਪਣੀ IPL ਟੀਮ ਦੇ ਲਈ ਬੰਗਲਾਦੇਸ਼ ਦੇ ਇੱਕ ਕ੍ਰਿਕਟਰ ਨੂੰ ਜਿਹੜਾ 9.20 ਕਰੋੜ, ਆਲਮੋਸਟ 10 ਕਰੋੜ ਦੇ ਵਿੱਚ ਖਰੀਦਿਆ। ਹੁਣ ਇਹ ਮਿਸਟਰ ਰਹਿਮਾਨ ਨਾਂ ਦਾ ਕੋਈ ਅੱਛਾ ਪਲੇਅਰ ਹੋਏਗਾ ਉਹਨਾਂ ਦਾ ਬੰਗਲਾਦੇਸ਼ ਦਾ, ਔਰ ਉਹਨੂੰ ਲੱਗਾ ਕਿ ਵੀ ਇਹਨੂੰ ਟੀਮ 'ਚ ਲਿਆ ਜਾਏ। ਹੁਣ ਇਹਨੂੰ ਲੈ ਕੇ ਇੰਨਾ ਵਾਵੇਲਾ ਖੜਾ ਕਰ ਦਿੱਤਾ ਸ਼ਿਵ ਸੈਨਾ ਨੇ, BJP ਨੇ, ਈਵਨ ਹਿੰਦੂਆਂ ਦੇ ਸੋ ਕਾਲਡ ਸ਼ੰਕਰਾਚਾਰੀ ਔਰ ਦੂਜਿਆਂ ਨੇ, ਕਿ ਉਹਨਾਂ ਨੇ ਸ਼ਾਹਰੁਖ ਖਾਨ ਨੂੰ ਜਿਹੜਾ ਉਹ ਟ੍ਰੇਟਰ ਐਲਾਨ ਦਿੱਤਾ। ਔਰ ਹਿੰਦੂ ਸਪਿਰਿਚੁਅਲ ਲੀਡਰ ਜਿਹੜਾ ਜਗਤ ਗੁਰੂ ਸਵਾਮੀ ਰਾਮਾ ਭਦਰਾਚਾਰੀਆ ਕਾਲਡ ਸ਼ਾਹਰੁਖ ਖਾਨ ਏ ਟ੍ਰੇਟਰ ਫਾਰ ਹਾਇਰਿੰਗ ਬੰਗਲਾਦੇਸ਼ੀ ਪਲੇਅਰ, ਕਿ ਜੀ ਦੇਖੋ ਬੰਗਲਾਦੇਸ਼ ਦੇ ਵਿੱਚ ਤਾਂ ਹਿੰਦੂਆਂ ਦਾ ਕਤਲੇਆਮ ਹੋ ਰਿਹਾ ਔਰ ਜੇ ਸ਼ਾਹਰੁਖ ਖਾਨ ਬੰਗਲਾਦੇਸ਼ੀ ਨੂੰ ਖਰੀਦਦਾ ਤੇ ਇਹ ਇੱਕ ਟ੍ਰੇਟਰ ਹੈ ਵੱਡਾ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਦੀ ਜਿਹੜੀ ਹੈ ਉਹਦੀ ਕ੍ਰਿਕਟਰ ਦੀ ਅਪਾਇੰਟਮੈਂਟ ਰਿਵੋਕ ਕੀਤੀ ਜਾਏ ਔਰ ਇਹ ਸਾਰੇ ਨੂੰ ਫਿਰ ਕੱਲਾ ਇਹ ਉਸ ਰਿਲੀਜੀਅਸ ਲੀਡਰ ਤੱਕ ਮਹਿਦੂਦ ਨਹੀਂ ਹੈ। ਸ਼ਿਵ ਸੈਨਾ UBT ਨੇ ਕਿਹਾ ਕਿ ਭਾਈ ਬੰਗਲਾਦੇਸ਼ੀ ਜਿਹੜੇ ਬੰਗਲਾਦੇਸ਼ ਐਨਮੀ ਹੈ ਭਾਰਤ ਦਾ, ਔਰ ਜੇ ਸ਼ਾਹਰੁਖ ਖਾਨ ਨੇ ਬੰਗਲਾਦੇਸ਼ੀ ਪਲੇਅਰ ਨੂੰ ਰਿਟੇਨ ਕੀਤਾ ਤਾਂ ਫਿਰ ਉਸ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਉਹ ਹਿੰਦੂਆਂ ਦੇ ਸੈਂਟੀਮੈਂਟਸ ਨੂੰ ਹਰਟ ਕਰ ਰਿਹਾ ਔਰ ਉਸ ਦੇ ਲਈ ਉਹਨਾਂ ਨੂੰ ਫਿਰ ਜਵਾਬਦੇਹ ਬਣਾਇਆ ਜਾਏਗਾ। ਉਹ ਸ਼ਿਵ ਸੈਨਾ ਨੇ ਕਿਹਾ ਕਿ ਪਾਕਿਸਤਾਨ ਤੇ ਬੰਗਲਾਦੇਸ਼ੀਆਂ ਦਾ DNA ਇੱਕੋ ਹੀ ਹੈ ਔਰ ਦੇ ਆਰ ਟੈਰਰਾਈਜ਼ਿੰਗ ਦ ਕੰਟਰੀ and Shah Rukh Khan should use this time to show gratitude towards the country. Boycott these players, choose Indian players. ਉਹਨੇ ਕਿਹਾ ਜੀ ਤੁਹਾਨੂੰ ਇੰਡੀਆ ਨੇ ਇੰਨਾ ਕੁਝ ਦਿੱਤਾ ਹੈ, ਤੁਸੀਂ ਗ੍ਰੈਟੀਟਿਊਡ ਦਿਖਾਓ ਉਹਨੂੰ। ਐਗਜ਼ੈਕਟਲੀ ਉਹੀ ਜਦੋਂ ਪੰਜਾਬੀ ਫਿਲਮ ਦੇ ਵਿੱਚ ਪਾਕਿਸਤਾਨੀ ਐਕਟਰੈਸ ਨੂੰ ਲਿਆਇਆ ਸੀ ਤੇ ਜਿਵੇਂ ਦਿਲਜੀਤ ਦੋਸਾਂਝ ਤੇ ਉਹਦੇ ਖਿਲਾਫ ਜੋ ਪ੍ਰੋਪੇਗੈਂਡਾ, ਉਹਨੂੰ ਹੁਣ ਸ਼ਾਂਤ ਕਰਨ ਲਈ ਉਹ ਕੁਝ ਹੋਰ ਬਣ ਕੇ ਨਿਰਮਲਜੀਤ ਸਿੰਘ ਸੇਖੋਂ ਦਾ 에ਅਰ ਫੋਰਸ ਦੇ ਥੱਲੇ ਜਿਹਨੇ ਪਰਮਵੀਰ ਚੱਕਰ ਜਿੱਤਿਆ, ਉਹ ਕੋਈ ਫਿਲਮ ਹੈ ਉਹਦੇ 'ਚ ਉਹ ਰੋਲ ਕਰ ਰਿਹਾ, ਹੁਣ ਉਹਨਾਂ ਨੂੰ ਖੁਸ਼ ਕਰੇਗਾ ਹਿੰਦੂਆਂ ਨੂੰ। ਔਰ ਇਹ ਜਿਹੜਾ ਹੁਣ ਇਹ ਖਬਰ ਆਪਣੇ ਆਪ 'ਚ ਸ਼ਾਹਰੁਖ ਖਾਨ ਦੇ ਪਹਿਲਾਂ ਮੁੰਡੇ ਨੂੰ ਵੀ ਇੰਪਲੀਕੇਟ ਕੀਤਾ ਸੀ ਕਿਸੇ ਡਰੱਗ ਦੇ ਮਾਮਲੇ 'ਚ, ਔਰ ਹੁਣ ਇਹ ਜਿਹੜਾ ਇਹਨੂੰ ਟਾਰਗੇਟ ਕੀਤਾ ਕਿ ਭਾਈ ਤੂੰ ਇਹਨੂੰ ਡ੍ਰੌਪ ਕਰ। ਹੁਣ ਕਸ਼ਮੀਰ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 335A ਖਤਮ ਕੀਤਾ। ਹੁਣ ਇੱਕ ਬਹੁਤ ਹੀ ਧੀਮੀ ਮਿਜ਼ਾਜ ਦਾ ਕਸ਼ਮੀਰੀ ਲੀਡਰ ਜਿਨ੍ਹਾਂ ਨਾਲ ਮਿਲਣ ਦਾ ਮੈਨੂੰ ਵੀ ਮੌਕਾ ਬਣਿਆ, ਮੀਰ ਵਾਇਜ਼, ਉਮਰ ਫਾਰੂਕ, ਇਹ ਜਿਹੜੇ ਨੇ ਵਾਸ਼ਿੰਗਟਨ DC ਆਏ 1994-95 ਦੀ ਗੱਲ ਹੈ। ਕਸ਼ਮੀਰ ਅਮਰੀਕਨ ਕੌਂਸਲ ਨੇ ਇੱਕ ਜਿਹੜਾ ਉਹ ਰਾਊਂਡ ਟੇਬਲ ਕਾਨਫਰੰਸ ਟਾਈਪ ਰੱਖੀ ਸੀ, ਮੈਨੂੰ ਵੀ ਇਨਵਾਈਟ ਕੀਤਾ ਸੀ। ਬਹੁਤ ਧੀਮਾ ਮਿਜ਼ਾਜ ਔਰ ਹਾਲਾਂ ਜਿਹੜਾ ਇਹ ਇਮਾਮ ਹੈ, ਉਹ ਜਿਹੜੀ ਵੱਡੀ ਮਸਜਿਦ ਹੈ ਉਸਦੇ ਉਹ ਸਾਰੇ ਦਾ ਹੁਣ ਖਬਰ ਹੈ ਬਾਰਡ ਫਰੋਮ ਜਾਮਾ ਮਸਜਿਦ, ਮੀਰ ਵਾਇਜ਼ ਆਨਲਾਈਨ ਸੈਰਮਨ ਕਾਲਸ ਫਾਰ ਡਾਇਲੋਗ ਔਨ ਕਸ਼ਮੀਰ, ਕਿ ਵੀ ਪਿਛਲੇ 2 ਹਫ਼ਤੇ ਤੋਂ ਉਸ ਨੂੰ ਹਾਊਸ ਅਰੈਸਟ ਕੀਤਾ ਹੋਇਆ ਮੀਰ ਵਾਇਜ਼ ਉਮਰ ਫਾਰੂਕ ਨੂੰ, ਕਿ ਵੀ ਤੂੰ ਜਿਹੜਾ ਨਮਾਜ਼ ਨਹੀਂ ਪੜ੍ਹਾ ਸਕਦਾ ਉੱਥੇ, ਕਿਉਂਕਿ ਜਦੋਂ ਇਹ ਕੋਈ ਵੀ ਖਾਸ ਦਿਨ ਆਉਂਦੇ ਨੇ ਜਾਂ ਦੂਜੇ ਇਹਨਾਂ ਨੂੰ ਫੀਅਰ ਹੁੰਦਾ ਹੈ ਕਿ ਜੀ ਉੱਥੇ ਜਦੋਂ
ਆਲਾ ਮੀਰਵਾਇਜ਼ ਉਮਰ ਫਾਰੂਕ, ਜਿਹੜੀ ਹੁਰੀਅਤ ਕਾਨਫਰੰਸ ਜਿਹਦਾ ਸੈਯਦ ਅਲੀ ਸ਼ਾਹ ਗਿਲਾਨੀ ਜਿਹਨੂੰ ਹੌਕ ਕਿਹਾ ਜਾਂਦਾ ਸੀ, ਇਹਨੂੰ ਡਵ ਮੰਨਿਆ ਜਾਂਦਾ ਸੀ, ਇਹ ਤਾਂ ਹਮੇਸ਼ਾ ਇਹ ਕਹਿੰਦਾ ਹੈ ਕਿ ਵੀ ਇੰਡੀਆ ਦੇ ਨਾਲ ਡਾਇਲੋਗ ਹੀ ਅਲਟੀਮੇਟ ਸੋਲੂਸ਼ਨ ਹੋਏਗਾ। ਮੀਰਵਾਇਜ਼ ਉਮਰ ਫਾਰੂਕ ਕੋਈ ਮਿਲੀਟੈਂਸੀ ਦਾ ਹਮਾਇਤੀ ਵੀ ਨਹੀਂ ਹੈ, ਲੇਕਿਨ ਉਹਨਾਂ ਦੀ ਨਿਗਾਹ ਦੇ ਵਿੱਚ ਕੋਈ ਮਿਲੀਟੈਂਸੀ ਦਾ ਹਮਾਇਤੀ ਹੈ ਕਿ ਨਹੀਂ ਹੈ, ਮੁਸਲਮਾਨ ਹੈ, ਕਸ਼ਮੀਰੀ ਹੈ, ਜਦੋਂ ਤੱਕ ਹਿੰਦੂਆਂ ਦੇ ਅੱਗੇ ਕੋਈ ਮੁਕੰਮਲ ਸਰੈਂਡਰ ਨਹੀਂ ਕਰਦਾ ਉਹਨਾਂ ਦੀ ਐਕਸੈਪਟੈਂਸ ਨਹੀਂ ਹੈ। ਔਰ ਉਹਨਾਂ ਨੂੰ ਪਹਿਲਾਂ ਤਾਂ ਉਹਨੇ ਕਿਹਾ ਵੀ ਤੂੰ ਆਪਣਾ ਇਹ ਟਾਈਟਲ ਲਾ ਆਪਣੇ ਨਾਲੋਂ ਜਿਹੜਾ ਉਹ ਹੁਰੀਅਤ ਚੇਅਰਮੈਨ ਦਾ, ਉਹ ਵੀ ਉਹਨੇ ਲਾਇਆ। ਹੁਣ ਸੋਸ਼ਲ ਮੀਡੀਆ 'ਤੇ ਉਹਨੇ ਕਿਹਾ ਕਿ ਜੀ ਭਾਵੇਂ ਤੁਸੀਂ ਜੋ ਮਰਜ਼ੀ ਕਰ ਲਓ, ਸਾਡੀ ਆਵਾਜ਼ ਦਬਾ ਦਿਓ, ਨਮਾਜ਼ ਵੀ ਨਾ ਸਾਨੂੰ ਪੜ੍ਹਨ ਦਿਓ, ਲੀਡ ਕਰਨ ਦਿਓ, ਲੇਕਿਨ ਅਲਟੀਮੇਟਲੀ 2019 ਤੋਂ ਹੁਣ 6 ਸਾਲ ਹੋ ਗਏ ਨੇ, ਤੁਸੀਂ ਦੇਖ ਲਿਆ ਵੀ ਕਸ਼ਮੀਰ ਦੇ ਵਿੱਚ ਸ਼ਾਂਤੀ ਨਹੀਂ ਹੈ। ਅਲਟੀਮੇਟਲੀ ਤੁਹਾਨੂੰ ਜਿਹੜਾ ਹੈ ਉਹ ਲੋਕਾਂ ਦੇ ਨਾਲ ਗੱਲਬਾਤ ਕਰਨੀ ਪਏਗੀ। ਡਾਇਲੋਗ ਜਿਹੜਾ ਹੈ ਉਹੀ ਜਿਹੜਾ ਅਲਟੀਮੇਟਲੀ ਸੋਲੂਸ਼ਨ ਹੈ। ਡਾਇਲੋਗ ਔਨ ਕਸ਼ਮੀਰ ਦੈਟ ਇਜ਼ ਦਾ ਓਨਲੀ ਸੋਲੂਸ਼ਨ। ਲੇਕਿਨ ਇਸ ਕਿਸਮ ਦੇ ਧੀਮੀ ਮਿਜ਼ਾਜ ਦੇ ਮੋਡਰੇਟ ਮੀਰਵਾਇਜ਼ ਉਮਰ ਫਾਰੂਕ ਦੇ ਨਾਲ ਵੀ ਇਹੀ ਹਸ਼ਰ। ਔਰ ਤੀਸਰੀ ਘਟਨਾ, ਕਸ਼ਮੀਰ ਕ੍ਰਿਕਟਰ ਫੇਸਿਸ ਪੁਲਿਸ ਇਨਕੁਆਇਰੀ ਓਵਰ ਫਲਸਤੀਨ ਫਲੈਗ ਔਨ ਹੈਲਮਟ। ਹੁਣ ਇਹ ਜੰਮੂ ਕਸ਼ਮੀਰ ਦਾ ਹੀ ਫੁਰਪਾਨ ਉਲ ਹਕ, ਇਹ ਕ੍ਰਿਕਟ ਦਾ ਖਿਡਾਰੀ ਹੈ ਔਰ ਕ੍ਰਿਕਟ ਦਾ ਮੈਚ ਚੱਲ ਰਿਹਾ ਸੀ ਔਰ ਉਹਦੇ 'ਚ ਇਹਨੇ ਪੁਲਵਾਮਾ ਡਿਸਟ੍ਰਿਕਟ ਦੇ ਨਾਲ ਉਹਨਾਂ ਦਾ ਸੰਬੰਧ ਹੈ। ਉਹਨੇ ਜਿਹੜਾ ਹੈਟ ਪਾਇਆ ਹੈਲਮਟ, ਉਸ ਦੇ ਉੱਤੇ ਫਲਸਤੀਨ ਦਾ ਲੋਗੋ ਲੱਗਾ ਹੋਇਆ ਸੀ। ਇਹਨੂੰ ਲੈ ਕੇ ਫੌਰਨ ਉਸ ਦੇ ਉੱਤੇ ਕਾਰਵਾਈ ਹੋਈ, ਪੁਲਿਸ ਨੇ ਕੇਸ ਰਜਿਸਟਰ ਕੀਤਾ। 14 ਦਿਨ ਦੀ ਇਨਕੁਆਇਰੀ, ਕ੍ਰਿਕਟ ਟੀਮ 'ਚੋਂ ਫਾਰਗ ਕਰਤਾ ਗਿਆ, ਉਹਦੀ ਗ੍ਰਿਫਤਾਰੀ ਦੀ ਮੰਗ ਹੋ ਰਹੀ ਹੈ, ਉਹਦੇ ਖਿਲਾਫ ਹੋਰ ਕੇਸ ਚਲਾਉਣ ਦੀ। ਔਰ ਇਹ ਜਿਹੜਾ ਇਸ ਦੇ ਉੱਤੇ ਪੂਰਾ ਧੂਮ ਧੜੱਕਾ ਦੇ ਨਾਲ ਕਰ ਰਿਹਾ। ਹਾਲਾਂ ਜਿਹੜੀ ਕਸ਼ਮੀਰੀ ਲੀਡਰਸ਼ਿਪ ਹੈ ਉਹ ਉਹਨਾਂ 'ਚ ਅਵਾਮੀ ਪਾਰਟੀ ਜਾਂ ਮਹਿਬੂਬਾ ਮੁਫਤੀ ਦੀ ਟੀਮ, ਉਹਨਾਂ ਸਾਰਿਆਂ ਨੇ ਹਮਦਰਦੀ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਵੀ ਪ੍ਰਿਯੰਕਾ ਗਾਂਧੀ ਪਾਰਲੀਮੈਂਟ ਦੇ ਵਿੱਚ ਜਾਂਦੀ ਹੈ, ਉਹਦਾ ਜਿਹੜਾ ਬੈਗ ਹੈ ਉਸ ਦੇ ਉੱਤੇ ਫਲਸਤੀਨ ਦਾ ਲੋਗੋ ਸੀ, ਸਿੰਬਲ ਸੀ, ਕਿ ਵੀ ਇੰਡੀਆ ਤਾਂ ਆਲਰੇਡੀ ਸਪੋਰਟਰ ਹੈ ਫਲਸਤੀਨੀ ਸਟੇਟ ਦਾ, 2 ਸਟੇਟ ਫਾਰਮੂਲੇ ਨੂੰ ਸਪੋਰਟ ਕਰਦੇ ਨੇ। ਵੀ ਇਹਨੇ ਫਰਹਾਨ ਨੇ ਐਸਾ ਕਿਹੜਾ ਗੁਨਾਹ ਕਰ ਦਿੱਤਾ, ਉਹਨੇ ਤਾਂ ਇੱਕ ਲੋਗੋ ਲਾਇਆ ਹੋਇਆ ਹੈ ਔਰ ਤੁਸੀਂ ਉਸ ਦੇ ਉੱਤੇ ਜਿਹੜਾ ਇਵੇਂ ਉਸ ਨੂੰ ਦਬਲ ਰਹੇ ਹੋ। ਔਰ ਇਸ ਦੇ ਉੱਤੇ ਮਹਿਬੂਬਾ ਮੁਫਤੀ ਨੇ ਵੀ ਇਹ ਕਿਹਾ, ਉਹਨੇ ਤਾਂ ਫਲੈਗ ਫਲਸਤੀਨ ਦਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਾਇਆ ਤੇ ਨਾਲ ਉਹਨੇ ਪੋਇਮ ਵੀ, ਮਹਿਬੂਬਾ ਮੁਫਤੀ ਨੇ ਇੱਕ ਪੋਇਮ ਦੀਆਂ 2 ਲਾਈਨਾਂ ਲਿਖੀਆਂ, ਫਰੋਮ ਦਾ ਰਿਵਰ ਟੂ ਦਾ ਸੀ Palestine will be free, a flag in the wind, bold and free, from the river to the sea। ਕਿ ਇਹ ਜਿਹੜਾ ਨਾਰਾ ਹੈ ਉਹਨੇ ਉਹ ਵੀ ਲਾਇਆ। ਪਰ ਇਹ ਤਿੰਨੋਂ ਖਬਰਾਂ ਇਹ ਦੱਸਣ ਲਈ ਕਾਫੀ ਨੇ ਕਿ ਨਾ ਉੱਥੇ ਇਸ ਲੈਵਲ ਦੇ ਤਿੰਨੋਂ ਹੀ ਪ੍ਰੋਮੀਨੈਂਟ ਨੇ, ਸ਼ਾਹਰੁਖ ਖਾਨ ਵੀ, ਮਿਰਵਾਇਜ਼ ਉਮਰ ਫਾਰੂਕ ਵੀ ਔਰ ਇਹ ਪ੍ਰੋਮੀਨੈਂਟ ਕ੍ਰਿਕਟਰ ਵੀ, ਇਹਨਾਂ ਕੋਲ ਉੱਥੇ ਹੁੰਦਿਆਂ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨਹੀਂ ਹੈ। ਤੇ ਇਹ ਕਿਹੜੀ ਡੈਮੋਕ੍ਰੇਸੀ ਹੈ? ਤੁਸੀਂ ਬਿਲਕੁਲ ਠੀਕ ਕਿਹਾ ਸੀ, ਇਹ ਜਮਹੂਰੀਅਤ ਨਹੀਂ, ਇਹ ਜਮਹੂਰੀਅਤ ਹੈ। ਜਮਹੂਰੇ ਹਿੰਦੂ ਤਾਂ ਵੀ ਜਮਹੂਰਿਆਂ ਦੇ ਲਈ ਹੈ, ਬਾਕੀ ਘੱਟ ਗਿਣਤੀਆਂ ਦੇ ਲਈ ਜਿਹੜਾ ਉੱਥੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ, ਆਪਣੇ ਧਾਰਮਿਕ ਆਜ਼ਾਦੀ, ਆਪਣਾ ਜੋ ਦੱਸ ਸਕਣਾ ਕਿ ਭਾਈ ਅਸੀਂ ਕਾਹਦੇ 'ਚ ਯਕੀਨ ਰੱਖਦੇ ਹਾਂ, ਇਹ ਸਭ ਜਿਹੜਾ ਇਹ ਗੁਨਾਹ ਦੇ ਖਾਤੇ ਚ ਆਉਂਦੇ ਨੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਹੀ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ,
ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ estate ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਔਰ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਵੱਲੋਂ ਹੁਣ ਖੁੱਲ੍ਹ ਕੇ ਆਜ਼ਾਦ ਕਸ਼ਮੀਰ ਅਤੇ ਬਲੋਚਿਸਤਾਨ ਦੇ ਮੁੱਦਿਆਂ ਨੂੰ ਆਪਣੇ ਪਾਲਤੂ ਬੰਦਿਆਂ ਰਾਹੀਂ ਉਭਾਰਿਆ ਜਾ ਰਿਹਾ ਹੈ ਤਾਂ ਕਿ ਪਾਕਿਸਤਾਨ ਵਿੱਚ ਅਨਸਟੇਬਿਲਿਟੀ ਰਹੇ। ਸੋ ਇਸ ਸੰਬੰਧੀ ਦੋ ਅਹਿਮ ਖਬਰਾਂ ਭਾਰਤ ਦੇ ਮਾੜੇ ਇਰਾਦਿਆਂ ਦਾ ਪ੍ਰਗਟਾਵਾ ਕਰਦੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਜਿਹੜਾ ਸਾਡਾ ਸੈਗਮੈਂਟ ਸੀ ਕਿ ਕੀ 2026 ਦੇ ਵਿੱਚ ਭਾਰਤ ਪਾਕਿਸਤਾਨ ਦੇ ਗਲ ਪੈ ਸਕਦਾ ਹੈ, ਜੋ ਆਪਰੇਸ਼ਨ ਸੰਦੂਰ ਦੀ ਹਿਊਮਿਲੇਸ਼ਨ ਹੈ ਔਰ ਜਿਹੜੇ ਦੁਨੀਆ 'ਚ ਇਹ ਐਕਸਪੋਜ਼ ਹੋਏ ਨੇ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਨਾ ਡਿਪਲੋਮੈਟਿਕਲੀ ਨਾ ਮਿਲੀਟੈਰੀਲੀ। ਔਰ ਉਸ ਸੈਗਮੈਂਟ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਾਰੇ ਜਿਹੜੀ ਸਰਾਊਂਡਿੰਗ ਹੈ ਉਸ ਸਿਚੁਏਸ਼ਨ ਨੂੰ ਬਿਆਨਦੇ ਹਾਂ, ਫੈਕਟਸ ਜਾਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਔਰ ਫਿਰ ਜਿਹੜਾ ਕਾਫੀ ਕੁਛ ਅਸੀਂ ਵਿਊਅਰ ਦੇ ਡਿਸਕ੍ਰਿਪਸ਼ਨ 'ਤੇ ਵੀ ਛੱਡ ਦਿੰਦੇ ਹਾਂ ਕਿ ਇਸ ਸਾਰੇ ਦੇ ਚੱਲਦੇ ਹਾਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਕੀ ਇਹਦਾ ਜਿਹੜਾ ਉਹ ਨਤੀਜਾ ਹੋ ਸਕਦਾ। ਸੋ ਜ਼ਾਹਰ ਹੈ ਵੀ ਅਸੀਂ ਇਸ ਚੋਂ ਕਨਕਲੂਡ ਕੀਤਾ ਸੀ ਕਿ ਵੀ ਇਸ ਵੇਲੇ ਇਹ ਬੁਰੀ ਤਰ੍ਹਾਂ ਇਹਨਾਂ ਦੀ ਫੇਲਿਅਰ ਹੈ, ਉਹਨਾਂ ਦੀ ਫੋਰਨ ਪਾਲਿਸੀ ਟੋਟਲ ਕਲੈਪਸ ਹੈ, ਇਕੋਨਮੀ 90 ਰੁਪਈਆ ਡਾਲਰ ਦੇ ਬਰਾਬਰ ਖੜਾ ਹੈ, ਟ੍ਰੇਡ ਡੀਲ ਸਾਈਨ ਨਹੀਂ ਹੋਈ। ਚਾਈਨਾ ਨੇ ਵੀ ਜਿਹੜੀ ਆਪਣੀ ਫਾਈਨਲ ਨਵੇਂ ਸਾਲ ਦੇ ਜਿਹੜੇ ਆਪਣੇ ਮੂਡ ਸ਼ੋਅ ਕੀਤੇ ਨੇ ਉਹਦੇ 'ਚ ਅਰੁਣਾਚਲ ਪ੍ਰਦੇਸ਼ ਦੇ ਮਾਮਲੇ 'ਚ ਵੀ ਬੜੀ ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਬੜੀ ਸਿੱਧੀ ਉਹਨਾਂ ਦੀ ਪਹੁੰਚ ਹੈ। ਔਰ ਇਸ ਦੇ ਨਾਲ ਭਾਰਤ ਪੂਰੀ ਤਰ੍ਹਾਂ ਆਈਸੋਲੇਟ ਹੋਇਆ ਹੈ ਗਵਾਂਢੀਆਂ ਦੇ ਮਾਮਲੇ ਦੇ ਵਿੱਚ। ਜਿੱਥੇ ਭਾਰਤ ਦਾ ਥੱਲਾ ਲੱਗਾ 2025 'ਚ ਪਾਕਿਸਤਾਨ ਮਿਲੀਟੈਰਲੀ ਵੀ, ਡਿਪਲੋਮੈਟਿਕਲੀ ਵੀ, ਔਰ ਪਾਕਿਸਤਾਨ ਚੀਨ ਸੰਬੰਧ ਵੀ, ਪਾਕਿਸਤਾਨ ਸਾਊਦੀ ਅਰੇਬੀਆ ਡੀਲ ਵੀ, ਔਰ ਇਸ ਤੋਂ ਇਲਾਵਾ ਜਿਵੇਂ ਪਾਕਿਸਤਾਨ ਨੇ ਆਊਟਰੀਚ ਕੀਤਾ ਲੀਬੀਆ ਦੇ ਨਾਲ $4 ਬਿਲੀਅਨ ਦੇ ਹਥਿਆਰ ਉਸ ਨੂੰ ਵੇਚਣੇ ਨੇ ਆਉਣ ਵਾਲੇ 4-5 ਸਾਲ ਦੇ ਵਿੱਚ। ਔਰ ਬੰਗਲਾਦੇਸ਼ ਦੇ ਨਾਲ ਜਿਹੜੀ ਪਾਕਿਸਤਾਨ ਦੀ ਕੁਰਬਤ ਬਣੀ ਹੈ ਔਰ ਅੱਜ ਈਵਨ ਅਸੀਂ ਇਹ ਦੇਖਦੇ ਹਾਂ ਕਿ ਢਾਕਾ ਕਰਾਚੀ ਡਾਇਰੈਕਟ ਫਲਾਈਟਸ ਜਿਹੜੀਆਂ ਨੇ ਸ਼ੁਰੂ ਹੋਣ ਜਾ ਰਹੀਆਂ ਨੇ। ਈਵਨ ਬੰਗਲਾਦੇਸ਼ ਜਿਹੜੀਆਂ ਫਰਵਰੀ ਦੇ ਵਿੱਚ ਚੋਣਾਂ ਹੋਣੀਆਂ ਨੇ, ਪਾਕਿਸਤਾਨ ਤੋਂ ਕੁਝ ਅਬਜ਼ਰਵਰ ਵੀ ਉੱਥੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਮੁਸ਼ਾਹਿਦ ਹੁਸੈਨ ਵੀ ਹੋਣਗੇ। ਚਾਈਨਾ ਨੇ ਵੀ ਵੈਲਕਮ ਕੀਤਾ ਬੰਗਲਾਦੇਸ਼ ਦੀ ਇਲੈਕਸ਼ਨ ਨੂੰ, ਬੰਗਲਾਦੇਸ਼ ਨੇ ਚਾਈਨਾ ਦਾ ਸਪੈਸ਼ਲ ਥੈਂਕਸ ਕੀਤਾ। ਸੋ ਇਹ ਸਾਰਾ ਜਿਹੜਾ ਪਾਰਟ ਹੈ ਉਹਦੇ 'ਚ ਭਾਰਤ ਨਾ ਸਿਰਫ ਵਰਲਡ ਪੋਲੀਟੀਕਲ ਸਟੇਜ ਤੋਂ ਮਾਈਨਸ ਹੈ, ਈਵਨ ਵਿਦਨ ਨੇਬਰਹੁੱਡ ਵੀ ਜਿਹੜਾ ਉਸ ਦੀ ਕੋਈ ਪੁੱਛਗਿੱਛ ਨਹੀਂ ਹੈ। ਸੋ ਜਦੋਂ ਇਸ ਕਿਸਮ ਦਾ ਹਰਾਸ, ਹਫਿਆ, ਵਲੂੰਦਰਿਆ ਔਰ ਜਿਸ ਨੂੰ ਜਿਹੜਾ ਉਹ ਬਰੂਜ਼ਡ ਕਹਿੰਦੇ ਨੇ ਕਿ ਬੰਪ ਬਣਿਆ ਹੋਇਆ, ਅੰਦਰ ਵੀ ਸੋਜ ਪਈ ਹੈ, ਬਾਹਰ ਵੀ ਸੋਜ ਪਈ ਹੈ, ਮੂੰਹ ਇਵੇਂ ਬਣਿਆ ਜਿਵੇਂ ਪਕਾਨਾ ਹੁੰਦਾ। ਹੁਣ ਇਸ ਸਾਰੇ ਦੇ ਥੱਲੇ ਜਿਹੜਾ ਕੋਈ ਵੀ ਹਰਕਤ ਕਰ ਸਕਦਾ ਹੈ। ਸੋ ਕਿਉਂ ਔਰ ਖਾਏਗਾ ਸ਼ਿਕਸਤ ਬੁਰੀ ਤਰ੍ਹਾਂ। ਹੁਣ ਅੱਜ ਜਦੋਂ ਮੈਂ ਇਹ ਦੋ ਪ੍ਰੋਮੀਨੈਂਟ ਖਬਰਾਂ ਜਿਹੜੀਆਂ ਆਜ਼ਾਦ ਕਸ਼ਮੀਰ ਦੇ ਹਵਾਲੇ ਨਾਲ ਔਰ ਬਲੋਚਿਸਤਾਨ ਦੇ ਹਵਾਲੇ ਨਾਲ ਦੇਖੀਆਂ ਤੇ ਮੈਨੂੰ ਇਹ ਲੱਗਾ ਵੀ ਇੱਕ ਪਾਸੇ ਜਿੱਥੇ ਭਾਰਤ ਨੇ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਦੇ ਨਾਲ ਬੜੀ ਘੁੱਟ ਕੇ ਹੁਣ ਗਲਵੱਕੜੀ ਪਾਈ ਹੋਈ ਹੈ ਔਰ ਉਹਨਾਂ ਨੂੰ ਜਿਹੜਾ UN ਲੈਵਲ ਦੇ ਉੱਤੇ ਵੀ ਉਹਨਾਂ ਨੇ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਲਈ ਰਾਹਤ ਰਹਿਣ ਦੀ ਕੋਸ਼ਿਸ਼ ਕੀਤੀ। ਔਰ ਉਹਨਾਂ ਦੇ ਥੱਲੇ ਹੀ ਤਹਿਰੀਕੇ ਤਾਲਿਬਾਨ ਜਿਹਦੇ ਰਾਹੀਂ ਦਹਿਸ਼ਤਗਰਦੀ ਉਹ ਚਮਨ ਬਾਰਡਰ ਹੋਏ, ਦੂਜਾ ਹੋਏ, ਉੱਥੇ ਵੀ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਦੋ ਜਿਹੜੇ ਹੌਟ ਸਪੌਟ ਇਹਨਾਂ ਨੇ ਸਾਰੇ ਪੀਰੀਅਡ 'ਚ ਕ੍ਰੀਏਟ ਕੀਤੇ ਔਰ ਜਿਨ੍ਹਾਂ ਦੇ ਬਾਰੇ ਨਰਿੰਦਰ ਮੋਦੀ ਨੇ ਕੁਛ ਅਰਸਾ ਪਹਿਲਾਂ ਆਪਣੀ ਲਾਲ ਕਿਲੇ ਦੀ ਸਪੀਚ ਦੇ ਵਿੱਚ ਵੀ ਜਿਹੜਾ ਉਹ
ਆਵਾਜ਼ ਜਿਹੜੀ ਇਸ ਕਿਸਮ ਦੀ ਦਿੱਤੀ ਜਿਸ ਤੋਂ ਇਹ ਲੱਗਦਾ ਸੀ ਕਿ ਵੀ ਇਹਨਾਂ ਨੂੰ ਹੁਣ ਕੋਈ ਸ਼ਰਮ ਨਹੀਂ ਹੋਏਗੀ ਕਿ ਵੀ ਇਹ ਉਹਦੇ 'ਚ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਸਿੱਧੇ ਤੌਰ ਤੇ ਇੰਟਰਫੀਅਰ ਕਰਨ। ਔਰ ਹੁਣ ਮੈਂ ਦੋ ਪਹਿਲਾਂ ਖਬਰਾਂ ਦਾ ਜ਼ਿਕਰ ਕਰਾਂਗਾ ਔਰ ਫਿਰ ਜਿਵੇਂ ਐਸ ਜੈ ਸ਼ੰਕਰ ਮਦਰਾਸ 'ਚ IIT ਦੇ ਫੰਕਸ਼ਨ ਦੇ ਵਿੱਚ ਜਾ ਕੇ ਕਹਿੰਦਾ ਨੋ ਵਾਟਰ ਫॉर ਸਪਾਂਸਰ ਆਫ ਟੈਰਰ, ਕਿ ਜੀ ਅਸੀਂ ਜਿਹੜੀ ਇੰਡਸ ਵਾਟਰ ਟ੍ਰੀਟੀ ਸਾਈਨ ਕੀਤੀ ਸੀ ਇਹ ਗੁੱਡਵਿਲ ਜੈਸਚਰ ਸੀ, ਸੱਚ ਕਿ ਜੀ ਚੰਗੇ ਨੇਬਰ ਹੋਏ, ਪਰ ਪਾਕਿਸਤਾਨ ਚੰਗਾ ਨੇਬਰ ਨਹੀਂ ਹੈ, ਬੈਡ ਨੇਬਰ ਹੈ ਇਹ, ਇਸ ਲਈ ਅਸੀਂ ਹੁਣ ਜਿਹੜਾ ਪਾਣੀ ਹੈ ਇਸ ਨੂੰ ਵੀ ਅਸੀਂ ਰੋਕ ਦਿਆਂਗੇ। ਔਰ ਨਾਲ ਦੀ ਨਾਲ ਉਹਨਾਂ ਦਾ ਐਕਸਟਰਨਲ ਅਫੇਅਰ ਮਿਨਿਸਟਰ ਇਹ ਕਹਿ ਰਿਹਾ ਹੈ ਇੰਡੀਆ ਹੈਜ਼ ਦਾ ਰਾਈਟ ਟੂ ਡਿਫੈਂਡ ਇਟਸੈਲਫ ਅਗੇਂਸਟ ਟੈਰਰਿਜ਼ਮ। ਹੁਣ ਐਸ ਜੈ ਸ਼ੰਕਰ ਐਕਸਟਰਨਲ ਅਫੇਅਰਸ ਮਿਨਿਸਟਰ ਹੈ ਔਰ ਨਾਲ ਦੀ ਨਾਲ ਰਾਜਨਾਥ ਜਿਹੜਾ ਖੁੰਝੇ ਲੱਗਾ ਹੋਇਆ ਵਿਦਨ ਕੈਬਨਿਟ ਦੇ, ਗਡਕਰੀ ਔਰ ਰਾਜਨਾਥ ਦੋਨੋਂ ਹੀ ਖੁੰਝੇ ਲਾਏ ਹੋਏ ਨੇ। ਤੇ ਕਈ ਵਾਰ ਜਦੋਂ ਤੁਸੀਂ ਖੁੰਝੇ ਲੱਗੇ ਹੁੰਦੇ ਹੋ ਤੁਸੀਂ ਆਪਣੇ ਨਾਗਪੁਰ ਦੇ ਹੈੱਡਕੁਆਰਟਰ ਨੂੰ ਖੁਸ਼ ਕਰਨ ਲਈ ਦੱਸ ਰਹੇ ਹੋ ਵੀ ਤੁਸੀਂ ਤਾਂ ਬੜੇ ਵੋਕਲ ਔਰ ਅਸਰਟਿਵ ਹੋ। ਰਾਜਨਾਥ ਸਿੰਘ ਕਹਿੰਦਾ ਦੇਖੋ ਇਸ ਮੁਲਕ ਦੇ ਵਿੱਚ ਤਾਂ ਹੁਣ ਜਿਹੜੀ ਪੜ੍ਹੀ ਲਿਖੀ ਕਮਿਊਨਿਟੀ ਹੈ, ਮੁਸਲਮਾਨਾਂ ਨੂੰ ਰੈਫਰ ਕਰ ਰਿਹਾ, ਉਹ ਵੀ ਦਹਿਸ਼ਤਗਰਦ ਹੋ ਗਈ, ਵਾਈਟ ਕਾਲਰ ਟੈਰਰਿਜ਼ਮ, ਕਿ ਜਿਨ੍ਹਾਂ ਦੇ ਪਰਚੀਆਂ ਦੇ ਉੱਤੇ RX ਲਿਖਣਾ ਹੁੰਦਾ ਹੈ। ਹੁਣ ਜ਼ਾਹਰ ਹੈ ਕਿ ਵੀ ਜਦੋਂ ਡਾਕਟਰ ਪ੍ਰੈਸਕ੍ਰਿਪਸ਼ਨ ਲਿਖਦਾ RX ਹੈ ਜਿਹਦਾ ਆਪਣਾ ਗ੍ਰੀਕ ਔਰ ਦੂਸਰੀ ਮਾਈਥੋਲੋਜੀ ਨਾਲ ਜਾ ਕੇ ਸੰਬੰਧ ਜੁੜਦਾ, ਉਹ ਕਹੇ ਜੀ ਜਿਹੜੇ RX ਲਿਖਣ ਦੇ ਲਈ ਜਿਨ੍ਹਾਂ ਦੀ ਟ੍ਰੇਨਿੰਗ ਹੋਈ ਹੈ ਉਹਨਾਂ ਦੇ ਹੱਥਾਂ 'ਚ RDX ਹੈ। ਸੋ ਮਤਲਬ ਇਹ ਤਾਂ ਹੁਣ ਤੁਸੀਂ ਦੇਖੋ ਕਿ ਵੀ ਜਿਨ੍ਹਾਂ ਨੂੰ ਤੁਸੀਂ ਟ੍ਰੇਨਡ RX ਲਿਖਣ ਦੇ ਲਈ ਕੀਤਾ ਸੀ, ਐਸੇ ਤੁਸੀਂ ਕਿਹੜੇ ਹਾਲਾਤ ਪੈਦਾ ਕੀਤੇ, ਕਿਉਂਕਿ ਉਹ ਰੈਫਰ ਕਰ ਰਿਹਾ ਹੈ ਜਿਹੜਾ ਦਿੱਲੀ ਦੇ ਵਿੱਚ ਪਿੱਛੇ ਜੇ ਬੰਬ ਧਮਾਕਾ ਹੋਇਆ ਜਿਹਦੇ 'ਚ ਇੱਕ ਡਾਕਟਰ ਨਬੀ ਉਮਰ ਨਬੀ ਮਾਰਿਆ ਗਿਆ ਔਰ ਦੋ ਜਿਹੜੇ ਨੇ ਫੜੇ ਹੋਏ ਨੇ, ਉਹਨਾਂ 'ਚ ਇੱਕ ਲੇਡੀ ਡਾਕਟਰ ਵੀ ਹੈ। ਉਹ ਕਹਿੰਦੇ ਜਿਨ੍ਹਾਂ ਨੂੰ RX ਲਈ ਤਿਆਰ ਕੀਤਾ ਸੀ ਉਹਨਾਂ ਦੇ ਹੱਥਾਂ 'ਚ ਤਾਂ RDX ਆ ਗਿਆ। ਹੁਣ ਇਹ ਤੁਸੀਂ ਦੇਖੋ ਕਿ ਵੀ ਤੁਸੀਂ ਜਿਹੜਾ ਕਿਉਂ ਇਸ ਲੈਵਲ ਤੱਕ ਪੁਸ਼ ਕੀਤਾ। ਸੋ ਇੰਟਰਨਲੀ ਤਾਂ ਜੋ ਮੁਸਲਮਾਨਾਂ ਦੇ ਨਾਲ, ਈਸਾਈਆਂ ਦੇ ਨਾਲ, ਸਿੱਖਾਂ ਦੇ ਨਾਲ, ਦਲਿਤਾਂ ਦੇ ਨਾਲ ਹੋ ਰਿਹਾ ਉਹ ਤਾਂ ਉਹਨਾਂ ਦੀ ਜ਼ਬਰ ਦੀ ਚੱਕੀ ਹੋਰ ਤੇਜ਼ੀ ਨਾਲ ਚੱਲ ਰਹੀ ਹੈ। ਪਰ ਇਹ ਦੋ ਖਬਰਾਂ ਆਪਣੇ ਆਪ 'ਚ ਦੱਸਦੀਆਂ ਨੇ ਕਿ ਕਿਵੇਂ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਇਹਨਾਂ ਨੂੰ ਹੋਰ ਕੱਲੀ ਸ਼ਹਿ ਹੀ ਨਹੀਂ, ਇਸ ਦੀ ਹੋਰ ਮਦਦ। ਪਹਿਲੀ ਤਾਂ ਖਬਰ ਬਲੋਚ ਲੀਡਰ ਦੇ ਹਵਾਲੇ ਨਾਲ ਹੈ, ਚਾਈਨੀਜ਼ ਟਰੂਪਸ ਮੇ ਐਂਟਰ ਰੈਸਟਿਵ ਰੀਜਨ ਵਾਰਨਸ ਬਲੋਚ ਲੀਡਰ। ਹੁਣ ਇਹਨਾਂ ਦਾ ਹੀ ਜਿਹੜਾ ਹਾਇਰਡ ਬੰਦਾ ਹੈ ਬਲੋਚ ਰਿਪਰੈਜ਼ੈਂਟੇਟਿਵ, ਉਹਦੇ ਹਵਾਲੇ ਨਾਲ ਇਹਨਾਂ ਦੀ ਮੇਨ ANI ਨੇ ਖਬਰ ਲਾਈ ਹੈ ਕਿ ਉਹਨਾਂ ਨੇ ਇਹ ਕਿਹਾ ਇੰਡੀਅਨ ਗਵਰਨਮੈਂਟ ਨੂੰ ਵਾਰਨ ਕੀਤਾ ਹੈ ਕਿ ਜੀ ਸੀਰੀਅਸ ਐਂਡ ਇਮੀਨੈਂਟ ਥ੍ਰੈਟ ਹੈ ਪਾਕਿਸਤਾਨ ਚਾਈਨਾ ਜਿਹੜੀ ਸਟ੍ਰੈਟੇਜਿਕ ਨੈਕਸਸ ਬਣ ਰਹੀ ਹੈ, ਔਰ ਜੇ ਇੰਡੀਆ ਨੇ ਇੰਟਰਵੀਨ ਨਾ ਕੀਤਾ ਜਾਂ ਇਹਦੇ ਖਤਰੇ ਨੂੰ ਨਾ ਸਮਝਿਆ ਤੇ ਬਹੁਤ ਜਲਦੀ ਜਿਹੜੇ ਨੇ ਉਹ ਚਾਈਨੀਜ਼ ਮਿਲਟਰੀ ਫੋਰਸਿਸ ਬਲੋਚਿਸਤਾਨ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਪਣੇ ਪੈਰ ਜਮਾ ਸਕਦੇ ਨੇ ਔਰ ਫਿਰ ਇਹ ਰੀਜਨਲ ਸਿਕਿਉਰਿਟੀ ਔਰ ਇੰਡੀਆ ਦੇ ਸਟ੍ਰੈਟੇਜਿਕ ਇੰਟਰਸਟ ਦੇ ਲਈ ਗ੍ਰੇਵ ਡੇਂਜਰ ਹੋਏਗਾ। ਇਹ ਓਪਨ ਲੈਟਰ ਲਿਖਿਆ ਉਹਨੇ ਐਸ ਜੈ ਸ਼ੰਕਰ ਨੂੰ, ਔਰ ਇਹ ਬਲੋਚ ਹੈ ਮੀਰ ਯਾਰ ਬਲੋਚ, ਆਈਡੈਂਟੀਫਾਈਂਗ ਹਿਮਸੈਲਫ ਐਜ਼ ਅ ਰਿਪਰੈਜ਼ੈਂਟੇਟਿਵ ਆਫ ਦਾ ਰਿਪਬਲਿਕ ਆਫ ਬਲੋਚਿਸਤਾਨ। ਹੁਣ ਬਲੋਚਿਸਤਾਨ ਪਾਕਿਸਤਾਨ ਦਾ ਸੂਬਾ ਹੈ ਪਰ ਉਹ ਆਪਣੇ ਆਪ ਨੂੰ ਆਲਰੇਡੀ ਰਿਪਬਲਿਕ ਆਫ ਬਲੋਚਿਸਤਾਨ ਦੇ ਨੁਮਾਇੰਦੇ ਦੇ ਤੌਰ ਦੇ ਉੱਤੇ ਪੇਸ਼ ਕਰ ਰਿਹਾ ਔਰ ਉਹਨੇ ਕਿਹਾ ਕਿ ਜੀ ਫਾਈਨਲ ਫੇਜ਼ਸ ਆਫ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ could pave the way for a direct Chinese military presence in the resource rich but restive region। ਕਿ ਵੀ ਇਹ ਹੁਣ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦਾ ਫਾਈਨਲ ਫੇਜ਼ ਜਦੋਂ ਕੰਪਲੀਟ ਹੁੰਦਾ ਹੈ ਫਿਰ ਚਾਈਨੀਜ਼ ਫੁੱਟਹੋਲਡ ਵੀ ਜਿਹੜਾ ਫੌਜੀਆਂ ਦਾ ਇੱਥੇ ਹੋ ਸਕਦਾ ਹੈ। ਔਰ ਇਹ ਸਾਰੇ ਦੇ ਚੱਲਦੇ ਆ ਉਹਨਾਂ ਇਹ ਕਹਿਣਾ ਇੰਡੀਆ ਦੀ ਫੋਰਨ ਮਿਨਿਸਟਰੀ ਨੂੰ ਕਿ ਵੀ ਇਹ ਮੈਚ ਦਾ ਪ੍ਰੈਜ਼ੈਂਸ ਆਫ ਚਾਈਨੀਜ਼ ਬੂਟਸ ਔਨ ਬਲੋਚਿਸਤਾਨ ਸੋਇਲ ਵਿਦਾਊਟ ਦਾ ਵਿਲ ਆਫ 60 ਮਿਲੀਅਨ ਬਲੋਚ ਪੀਪਲ, ਪਤਾ ਨਹੀਂ ਕਿੱਥੋਂ 60 ਮਿਲੀਅਨ ਬਣਾਤਾ, 6 ਕਹਿਣਾ ਚਾਹੁੰਦਾ ਕਿ ਕੀ ਹੈ, would pose an unimaginable threat to both India and ਬਲੋਚਿਸਤਾਨ। ਇਹਦਾ ਮਤਲਬ ਇਹ ਹੈ ਇੰਡੀਆ ਨੂੰ ਕਹਿ ਰਹੇ ਨੇ ਜੀ ਤੁਸੀਂ ਬਲੋਚਿਸਤਾਨ 'ਚ ਆਪਣੀ ਸਾਡੀ ਮਦਦ ਕਰੋ, ਹੋਰ ਫੌਜੀ ਐਂਟਰੀ ਮਾਰੋ, ਅਦਰਵਾਈਜ਼ ਚਾਈਨਾ ਨੇ ਕਰ ਲੈਣੀ ਹੈ ਐਂਟਰੀ। ਔਰ ਉਹਨਾਂ ਨੇ ਪਾਕਿਸਤਾਨ ਦੀ ਨੂੰ ਕ੍ਰਿਟਿਸਾਈਜ਼ ਕਰਦਿਆਂ ਕਿਹਾ ਕਿ ਪਿਛਲੇ 8 ਦਹਾਈਆਂ ਤੋਂ ਸਟੇਟ ਆਕੂਪੇਸ਼ਨ ਹੈ, ਸਟੇਟ ਸਪਾਂਸਰਡ ਟੈਰਰਿਜ਼ਮ ਹੈ, ਗ੍ਰੋਸ ਹਿਊਮਨ ਰਾਈਟਸ ਐਟਰੋਸਿਟੀਜ਼ ਬਲੋਚ ਲੋਕਾਂ ਦੇ ਉੱਤੇ ਹੋ ਰਹੀਆਂ ਨੇ। ਔਰ ਉਹਨਾਂ ਨੇ ਮੋਦੀ ਸਰਕਾਰ ਦੀ ਬੜੀ ਤਾਰੀਫ ਕੀਤੀ ਹੈ
ਕਿ ਤੁਸੀਂ ਦਹਿਸ਼ਤਗਰਦੀ ਦੇ ਖਿਲਾਫ ਮਜ਼ਬੂਤ ਲਾਈਨ ਲਈ ਹੈ। ਆਪਰੇਸ਼ਨ ਸੰਦੂਰ ਜਿਹੜਾ ਤੁਸੀਂ ਬਹੁਤ ਕਾਮਯਾਬੀ ਨਾਲ ਕੀਤਾ ਹੈ, ਇਹ ਸ਼ੋਅ ਕਰਦਾ ਹੈ ਕਿ ਇੰਡੀਆ ਦਾ ਰਿਜ਼ੋਲਵ ਕੀ ਹੈ, ਕਮਿਟਮੈਂਟ ਕੀ ਹੈ ਰੀਜਨਲ ਸਿਕਿਉਰਿਟੀ ਦੇ ਲਈ। ਔਰ ਰਿਪਬਲਿਕ ਆਫ ਬਲੋਚਿਸਤਾਨ ਅਸੀਂ ਸਮਝਦੇ ਹਾਂ ਕਿ ਭਾਈ ਇਹ ਪਾਕਿਸਤਾਨ ਚਾਈਨਾ ਅਲਾਇੰਸ ਬੜਾ ਖਤਰਨਾਕ ਹੈ ਔਰ ਅਸੀਂ ਆਪਣੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਉਹ ਭਾਰਤ ਨੂੰ ਦਿੰਦੇ ਹਾਂ। ਹੁਣ ਇਹ ਤਾਂ ਬਲੋਚਿਸਤਾਨ ਦੇ ਹਵਾਲੇ ਨਾਲ ਹੈ। ਅੱਛਾ। ਕਸ਼ਮੀਰ ਅੱਗੇ ਬਹੁਤ ਘੱਟ ਦੇਖਣ 'ਚ ਆਉਂਦਾ ਸੀ ਕਿ ਆਜ਼ਾਦ ਕਸ਼ਮੀਰ, ਜਿਸ ਨੂੰ ਇੰਡੀਆ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦਾ ਹੈ, ਵੀ ਉਹਦਾ ਕੋਈ ਲੀਡਰ ਜਾਂ ਉਸ ਦਾ ਕੋਈ ਬੰਦਾ ਜਿਹਨੂੰ ਇਸ ਲੈਵਲ ਦੇ ਉੱਤੇ ਇੰਟਰਨੈਸ਼ਨਲੀ ਉਭਾਰਿਆ ਜਾਂਦਾ ਸੀ ਜਾਂ ਉਹ ਪਾਕਿਸਤਾਨ ਦੇ ਖਿਲਾਫ ਬੋਲਦਾ ਸੀ। ਬਲੋਚਾਂ ਦੇ ਵਿੱਚ ਤਾਂ ਸ਼ੁਰੂ ਤੋਂ ਹੀ ਇਹਨਾਂ ਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਇਹਨਾਂ ਦੀ ਘੁਸਪੈਠ ਰਹੀ। ਹੁਣ ਇਹ ਕੋਈ ਸੱਜਣ ਸਰਦਾਰ ਸ਼ੌਕਤ ਅਲੀ ਕਸ਼ਮੀਰੀ ਨੇ ਖਬਰ ਬਰਨ ਡੇਟਲਾਈਨ ਜਿਹੜੀ ਹੈ ਬਰਨ ਸਵਿਟਜ਼ਰਲੈਂਡ ਦੇ ਹਵਾਲੇ ਨਾਲ ਹੈ ਔਰ ਇਹ ਜਿਹੜੇ ਨੇ ਇੰਟਰਵਿਊ ਵੀ ਦੇ ਰਹੇ ਨੇ ANI ਨੂੰ, ਜਿਹੜੀ ਕਿ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਹ ਦੀ ਆਊਟਫਿਟ ਹੈ ਔਰ ਹੈਡਿੰਗ ANI ਨੇ ਲਾਇਆ ਪਾਕਿਸਤਾਨੀ ਕੰਟਰੋਲ ਪੋਲੀਟੀਕਲ ਮਾਰਜਨਲਾਈਜੇਸ਼ਨ ਗ੍ਰਿਪ ਪਾਕਿਸਤਾਨ ਆਕੂਪਾਈਡ ਜੰਮੂ ਐਂਡ ਕਸ਼ਮੀਰ ਸਰਦਾਰ ਸ਼ੌਕਤ ਅਲੀ ਕਸ਼ਮੀਰੀ। और उन्होंने कहा कि पॉलिटिकल रिप्रेशन, डिनाइल ऑफ डेमोक्रेटिक राइट्स, डीपनिंग इकोनॉमिकल डेप्रीवेशन कंटिन्यू टू डिफाइन लाइफ इन पाकिस्तान ऑक्यूपाइड जम्मू एंड कश्मीर according to the chairman of United Kashmir People's National Party Sardar Shaukat Ali Kashmiri, who has strongly criticized Pakistan's governance model in the region। और वो एक इंटरव्यू जड़ा ANI ਨੂੰ ਦਿੱਤਾ ਹੈ, ਉਹਨੇ ਕਿਹਾ ਜੀ ਇਹ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਫਰਮ ਕੰਟਰੋਲ ਹੈ ਪਾਕਿਸਤਾਨ ਦੀ ਸਿਕਿਉਰਿਟੀ ਐਸਟੈਬਲਿਸ਼ਮੈਂਟ ਦਾ। ਇਸ ਦੇ ਜਿਹੜੇ ਇਲੈਕਟਿਡ ਰਿਪਰੈਜ਼ੈਂਟੇਟਿਵ ਨੇ ਉਹ ਤਾਂ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਹੈ। ਰੀਅਲ ਅਥਾਰਟੀ ਜਿਹੜੀ ਹੈ ਉਹ ਲੋਕਲ ਰਿਪਰੈਜ਼ੈਂਟੇਟਿਵਸ ਦੇ ਕੋਲ ਨਹੀਂ ਹੈ, ਅਨਇਲੈਕਟਿਡ ਐਕਟਰਸ ਦੇ ਕੋਲ ਹੈ। ਜ਼ਾਹਰ ਹੈ ਪਾਕਿਸਤਾਨੀ ਫੌਜ ਦੇ ਹਵਾਲੇ ਨਾਲ ਗੱਲ ਕਰ ਰਿਹਾ। ਫਿਰ ਉਹ ਕਹਿ ਰਿਹਾ ਵੀ ਇਸੇ ਤਰ੍ਹਾਂ ਈਵਨ ਆਜ਼ਾਦ ਕਸ਼ਮੀਰ 'ਚ ਵੀ ਔਰ ਗਿਲਗਿਤ ਬਾਲਿਸਤਾਨ ਵੀ ਜਿਹੜਾ ਹੈ ਉਸ ਨੂੰ ਤਾਂ ਇੱਕ ਸਟ੍ਰੈਟੇਜਿਕ ਲੈਵਲ ਦੇ ਉੱਤੇ ਪੀਪਲ ਆਰ ਡਿਨਾਈਡ ਓਨਰਸ਼ਿਪ ਆਫ ਦੇਅਰ ਓਨ ਰਿਸੋਰਸਿਸ। ਉਹਨਾਂ ਦੀ ਕੋਈ ਓਨਰਸ਼ਿਪ ਨਹੀਂ ਹੈ। ਹਾਈਡਰੋ ਪਾਵਰ, ਲੈਂਡ ਐਂਡ ਮਿਨਰਲ ਵੈਲਥ ਆਰ ਐਕਸਪਲੋਇਟਡ ਬਟ ਦਾ ਲੋਕਲ ਪੋਪੂਲੇਸ਼ਨ ਰਿਮੇਨਸ ਡਿਪਰਾਈਵਡ ਆਫ ਬੇਸਿਕ ਫੈਸਿਲਿਟੀਜ਼ ਲਾਈਕ ਇਲੈਕਟ੍ਰਿਸਿਟੀ, ਵਾਟਰ ਐਂਡ ਇੰਪਲੋਇਮੈਂਟ। ਹੁਣ ਇੱਕ ਪਾਸੇ ਜੰਮੂ ਕਸ਼ਮੀਰ ਜਿਹੜਾ ਭਾਰਤ ਦੇ ਕਬਜ਼ੇ ਇੰਡੀਅਨ ਆਕੂਪਾਈਡ ਜੰਮੂ ਕਸ਼ਮੀਰ ਹੈ ਉਹਦੇ 'ਚ ਜੋ ਐਟਰੋਸਿਟੀਜ਼ ਹੋ ਰਹੀਆਂ, ਹੁਣ ਆ ਮੀਰਵਾਇਜ਼ ਉਮਰ ਫਾਰੂਕ ਦਾ ਅਸੀਂ ਜ਼ਿਕਰ ਕੀਤਾ ਹੈ, ਕ੍ਰਿਕਟਰ ਦਾ ਕੀਤਾ ਹੈ, ਇਹ ਜਿਹੜੇ ਇਸ ਕਿਸਮ ਦੇ ਦੁਮਛੱਲੇ ਨੇ ਕਿਉਂਕਿ ਅਲਟੀਮੇਟਲੀ ਇਹੀ ਹੁੰਦਾ ਹੈ ਕਿ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ। ਜਦੋਂ ਤੁਸੀਂ ਏਜੰਸੀਆਂ ਦੀ ਪੇਰੋਲ ਦੇ ਉੱਤੇ ਜਾ ਕੇ ਕੰਮ ਕਰਦੇ ਹੋ ਫਿਰ ਇਹੀ ਕੁਛ ਹੁੰਦਾ ਹੈ। ਪਰ ਮੈਨੂੰ ਇਹ ਨਜ਼ਰ ਆ ਰਿਹਾ ਕਿ ਜੇ ਇੰਡੀਅਨ ਇੱਕ ਪਾਸੇ ਤਾਂ ਟੋਟਲੀ ਦੁਨੀਆ ਦੇ ਵਿੱਚ ਅਲੱਗ ਥਲੱਗ ਹੋ ਕੇ ਬੈਠੇ ਨੇ, ਲੇਕਿਨ ਦੂਸਰੇ ਪਾਸੇ ਉਹਨਾਂ ਨੇ ਬਲੋਚਿਸਤਾਨ ਦੇ ਵਿੱਚ ਵੀ ਆਜ਼ਾਦ ਕਸ਼ਮੀਰ ਦੇ ਵਿੱਚ ਵੀ ਜਿਹੜਾ ਪਾਕਿਸਤਾਨ ਦੇ ਖਿਲਾਫ ਨੂੰ ਪਾਕਿਸਤਾਨ ਨੂੰ ਡੀਸਟੈਬਿਲਾਈਜ਼ ਕਰਨ ਦੇ ਲਈ ਆਪਣੀਆਂ ਪਾਲਿਸੀਜ਼ ਜਾਂ ਇਸ ਕਿਸਮ ਦੇ ਜਿਹੜੇ ਉਹਨਾਂ ਦੇ ਜ਼ਰ ਖਰੀਦ ਜਿਹੜੇ ਏਜੰਟ ਨੇ ਉਹਨਾਂ ਰਾਹੀਂ ਐਕਟੀਵਿਟੀ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੀ ਹਕੂਮਤ ਵੀ ਸੋਚੇ ਵੀ ਇਹਦਾ ਤੋੜ ਕੀ ਹੈ ਔਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੈ। ਮੈਨੂੰ ਯਾਦ ਹੈ ਵੀ 2 ਦਿਨ ਪਹਿਲਾਂ ਸ਼ਾਹਿਦ ਹੁਸੈਨ ਇੰਟਰਵਿਊ ਦੇ ਰਹੇ ਸੀ ਇੱਕ ਡਾਕਟਰ ਸ਼ਾਹਿਦ ਦੇ ਉਸ ਪ੍ਰੋਗਰਾਮ 'ਚ ਔਰ ਜ਼ਿਕਰ ਚੱਲਿਆ ਉਹਦਾ ਉਸ ਸੋਮਾਲੀਆ, ਸਾਊਥ ਸੋਮਾਲੀਆ ਜਿਸ ਦੇ ਵਿੱਚ ਕਿ ਜੀ ਕੀ ਇਜ਼ਰਾਈਲ ਨੇ ਉਹਨੂੰ ਰੈਕਗਨਾਈਜ਼ ਕਰ ਲਿਆ, ਪਤਾ ਨਹੀਂ ਕਿਹੜਾ ਰੀਜਨ ਹੈ, ਸੋਮਾਲੀਆ ਹੀ ਹੈ। ਤੇ ਉਹਨਾਂ ਨੂੰ ਪੁੱਛਿਆ ਕਿ ਕੀ ਇੰਡੀਆ ਵੀ ਕਰੇਗਾ ਕਿਉਂਕਿ ਇੰਡੀਆ ਤਾਂ ਇਜ਼ਰਾਈਲ ਦੇ ਕਾਫੀ ਕਰੀਬ ਆ। ਉਹਨੇ ਕਿਹਾ ਵੀ ਨਹੀਂ, ਇੰਡੀਆ ਕਰਨ ਤੋਂ ਘਬਰਾਏਗਾ ਕਿਉਂਕਿ ਉਹਨਾਂ ਨੂੰ ਫਿਰ ਨਜ਼ਰ ਆਉਂਦਾ ਵੀ ਖਾਲਿਸਤਾਨ ਦੀ ਤਹਿਰੀਕ ਵੀ ਹੈ ਔਰ ਨਾਰਥ ਈਸਟ ਦੀਆਂ ਵੀ ਨੇ। ਸੋ ਬਹੁਤ ਘੱਟ ਪਾਕਿਸਤਾਨ 'ਚ ਸੁਣਨ 'ਚ ਆਉਂਦਾ ਵੀ ਉਸ ਲੈਵਲ ਦੇ ਬੰਦੇ ਸਮਝਦੇ ਨੇ ਵੀ ਖਾਲਿਸਤਾਨ ਦੀ ਤਹਿਰੀਕ ਵੀ ਇੱਕ ਉਹ ਤਹਿਰੀਕ ਹੈ ਜਿਹਨੂੰ ਐਜ਼ ਏ ਕਾਊਂਟਰ ਮੇਸ਼ਰ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਜਾਂ ਪਾਕਿਸਤਾਨ ਦੇ ਨੀਤੀ ਘਾੜੇ ਜਿਹੜੇ ਨੇ ਉਹ ਸਪੋਰਟ ਦੇ ਸਕਦੇ ਨੇ। ਸੋ ਇਹ ਹੁਣ ਪਾਕਿਸਤਾਨ ਦੇ ਪਾਲਿਸੀ ਮੇਕਰਸ ਨੇ ਦੇਖਣਾ ਉਹਨਾਂ ਨੇ ਕੀ ਕਰਨਾ ਹੈ। ਲੇਕਿਨ ਜੇ ਸਿਰਫ ਪਾਕਿਸਤਾਨ ਡਿਫੈਂਸ ਦੇ ਉੱਤੇ ਜਾ ਕੇ ਜਿਹੜਾ ਉਹ ਉਸ ਵਿਕਟ 'ਤੇ ਹੀ ਖੇਲੇਗਾ ਤੇ ਫਿਰ ਡਿਫੈਂਸ 'ਤੇ ਖੇਡਣ ਵਾਲੇ ਲੂਜ਼ਰ ਹੀ ਹੁੰਦੇ ਨੇ ਮੋਸਟਲੀ।
ਇਸ ਗੱਲ ਦਾ ਧਿਆਨ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਲਈ। ਇੱਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੁਣ ਸਿੱਧੇ ਭਾਰਤੀ ਏਜੰਸੀਆਂ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਸਿੱਖ ਕੌਮ ਦਾ ਅੰਦਰੂਨੀ ਮਾਮਲਾ ਹੈ, ਲੇਕਿਨ ਇਸ ਨੂੰ ਆਧਾਰ ਬਣਾ ਕੇ ਸਰਕਾਰ ਵੱਲੋਂ ਗ੍ਰਿਫਤਾਰੀਆਂ ਦਾ ਸਿਲਸਿਲਾ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਇੱਕ ਖਤਰਨਾਕ ਰੁਝਾਨ ਹੈ। ਭਾਵੇਂ ਬਾਦਲ ਵਿਰੋਧੀ ਖਹਿਮੇ ਨੂੰ ਇਸ ਨਾਲ ਖੁਸ਼ੀ ਹੋਵੇਗੀ, ਪਰ ਗੱਲ ਸਹਿ ਦੀ ਨਹੀਂ ਹੈ, ਪੈ ਦੀ ਹੈ। ਸੋ ਇਸੇ ਤਰ੍ਹਾਂ ਭਗਵੰਤ ਮਾਨ ਦੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਦੀ ਖਬਰ ਚੱਕਣ ਵਾਲੇ 10 ਤੋਂ ਜ਼ਿਆਦਾ ਸੋਸ਼ਲ ਮੀਡੀਆ ਐਕਟਿਵਿਸਟ ਦੇ ਖਿਲਾਫ ਕੇਸ ਰਜਿਸਟਰ ਕਰਨਾ ਦੱਸਦਾ ਹੈ ਕਿ ਇਹ ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਬੰਦ ਕਰਨਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡਾ ਇਹ ਯਤਨ ਵੀ ਹੁੰਦਾ ਹੈ, ਦਿਲ ਵੀ ਕਰਦਾ ਹੈ ਵੀ ਅਸੀਂ ਆਪਣੀ ਧਰਤੀ ਦੇ ਨਾਲ, ਖਾਸ ਤੌਰ 'ਤੇ ਭਾਰਤੀ ਕਬਜ਼ਾ ਪੰਜਾਬ ਦੇ ਉੱਤੇ ਸਿੱਖ ਲੀਡਰਸ਼ਿਪ ਡੇ ਟੂ ਡੇ ਦੇ ਵਿੱਚ ਸਾਡੀ ਮੈਕਸਿਮਮ ਰੁਚੀ ਵੀ ਹੁੰਦੀ ਹੈ, ਅਸੀਂ ਦੇਖਦੇ ਵੀ ਹਾਂ। ਲੇਕਿਨ ਬਹੁਤ ਵਾਰ ਜੋ ਕੁਛ ਉੱਥੋਂ ਨਿਕਲ ਕੇ ਆ ਰਿਹਾ ਹੈ ਖਬਰਾਂ ਦੇ ਹਵਾਲੇ ਨਾਲ ਜਾਂ ਦੂਜੇ, ਉਹ ਬਹੁਤ ਵਾਰ ਨਾ ਹੀ ਉਸ ਦੇ ਵਿੱਚ ਕੋਈ ਪੁਖਤਾਪਨ ਹੁੰਦਾ, ਨਾ ਹੀ ਉਹਦੇ 'ਚ ਕੋਈ ਸੇਧ ਨਿਕਲਣ ਦੀ ਗੱਲ ਹੁੰਦੀ ਹੈ। ਉਪਰਾਮਤਾ ਤੋਂ ਬਿਨਾਂ ਹੋਰ ਕੁਛ ਵੀ ਸਾਹਮਣੇ ਨਹੀਂ ਹੁੰਦਾ। ਇਸ ਲਈ ਮੈਂ ਕਈ ਵਾਰ ਇਹ ਦੇਖਦਿਆਂ ਹੋਇਆਂ ਵੀ ਕਿ ਭਾਈ ਸਾਡਾ ਮੇਨ ਫੋਕਸ ਤਾਂ ਉੱਥੋਂ ਦੀ ਧਰਤੀ ਹੈ, ਆਪਣੇ ਕੌਮੀ ਖਾਲਿਸਤਾਨ ਦੀ ਗੱਲ, ਆਪਣੀ ਆਜ਼ਾਦੀ ਦੀ ਗੱਲ ਹੈ, ਪਰ ਉੱਥੇ ਜਿਹੜੀਆਂ ਡਿਵੈਲਪਮੈਂਟਸ ਨੇ ਜਾਂ ਜਿਸ ਕਿਸਮ ਦਾ ਪੱਧਰ ਜਾਂ ਲੈਵਲ ਹੈ। ਔਰ ਮੈਨੂੰ ਯਾਦ ਹੈ ਇੱਕ ਐਕਟਿਵਿਸਟ ਕੈਲੀਫੋਰਨੀਆ ਤੋਂ ਜਿਹੜੇ ਕਾਫੀ ਸਾਲਾਂ ਬਾਅਦ ਪੰਜਾਬ ਗਏ ਅਤੇ ਪਿਛਲੇ ਦਿਨਾਂ ਜਦੋਂ ਇੱਕ ਵਾਰ ਕੈਲੀਫੋਰਨੀਆ ਮਿਲੇ ਅਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਕਿ ਜੀ ਡਾਕਟਰ ਸਾਹਿਬ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਇੱਥੇ ਜਿਹੜਾ ਨਿਕੰਮੇ ਤੋਂ ਨਿਕੰਮਾ ਬੰਦਾ ਵੀ ਜਿਹਦੀ ਡੇ ਟੂ ਡੇ ਕੋਈ ਰੁਚੀ ਨਹੀਂ ਹੈ ਵੀ ਕੀ ਹੈ, ਉਹਦਾ IQ ਸਿੱਖ ਮਸਲਿਆਂ 'ਤੇ ਜਾਂ ਸਿੱਖ ਇਸ਼ੂ 'ਤੇ ਜਾਂ ਓਵਰਆਲ ਸਾਰਿਆਂ ਨੂੰ ਜਿਹੜੇ ਉੱਥੇ ਪੂਰੀ ਤਰ੍ਹਾਂ ਫਰੰਟ ਰੋ ਵਾਲੇ ਨੇ ਉਹਦੇ ਨਾਲੋਂ ਇੱਥੇ ਦਾ ਨਿਕੰਮੇ ਤੋਂ ਨਿਕੰਮਾ ਵੀ ਬੈਟਰ ਹੈ ਕਿ ਵੀ ਇਸ ਲੈਵਲ ਦੇ ਉੱਤੇ ਡੀਜਨਰੇਸ਼ਨ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਵੀ ਜਿਹੜੇ ਇਸ਼ੂ ਸਾਨੂੰ ਇੱਥੇ ਬਹੁਤ ਵੱਡੀ ਤਰਬੀਅਤ ਦੇ ਲੱਗਦੇ ਨੇ ਔਰ ਜਿਨ੍ਹਾਂ ਬਾਰੇ ਸਾਨੂੰ ਇਹ ਹੁੰਦਾ ਹੈ ਕਿ ਭਾਈ ਆ ਵੀ ਹਿੰਦੂਤਵਾ ਦਾ ਪਾਰਟ ਹੈ, ਕਿ ਵੀ ਉਹਨਾਂ ਲੋਕਾਂ ਦੇ ਲਈ ਇਹ ਸਭ ਨਾਰਮਲ ਹੋ ਚੁੱਕਾ ਹੈ ਵੀ ਉਹਨਾਂ ਦੇ ਜਿਵੇਂ ਸਾਰੇ ਸੈਂਸਰ ਜਿਹੜੇ ਹੁੰਦੇ ਨੇ ਬਾਡੀ ਦੇ, ਮਾਈਂਡ ਦੇ, ਉਹ ਸੈਂਸਰ ਡੈਡ ਹੋਣ। ਉਹਨਾਂ ਨੂੰ ਲੱਗਦਾ ਹੀ ਨਹੀਂ ਹੈ ਵੀ ਕੋਈ ਇਸ ਕਿਸਮ ਦਾ ਕੁਛ ਹੋ ਰਿਹਾ, ਵੀ ਜਿਵੇਂ ਉਹਨਾਂ ਨੂੰ ਇਹ ਵੀ ਨਹੀਂ ਲੱਗਦਾ ਕਿ ਇਹ ਗੁਲਾਮੀ ਅਸੀਂ ਭੋਗ ਰਹੇ। ਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਹੁੰਦਾ ਸੀ ਉੱਥੇ ਜਿਸ ਜ਼ਮਾਨੇ 'ਚ ਅਸੀਂ ਉੱਥੇ ਗਰੋ ਹੁੰਦੇ ਸੀ, ਕਰਪਸ਼ਨ ਦੀ ਗੱਲ ਹੋਣੀ, ਉਹ ਕਹਿਣਾ ਇੱਥੇ ਤਾਂ ਇਵੇਂ ਹੀ ਚੱਲਣਾ ਜੀ। ਜਦੋਂ ਤੁਸੀਂ ਐਕਸੈਪਟ ਕਰ ਲੈਂਦੇ ਹੋ ਕਿ ਜੀ ਇੱਥੇ ਪੈਸੇ ਦੇ ਕੇ ਹੀ ਕੰਮ ਹੋਣਾ ਔਰ ਤੁਹਾਨੂੰ ਲੱਗਦਾ ਕਿ ਵੀ ਉਹਦੇ 'ਚ ਤੁਸੀਂ ਤਬਦੀਲੀ ਨਹੀਂ ਕਰ ਸਕਦੇ। ਹੁਣ ਅਸੀਂ ਦੇਖਦੇ ਹਾਂ ਵੀ
2027 ਵਰਾ ਆ ਰਿਹਾ ਜਦੋਂ ਕਿ ਪੰਜਾਬ 'ਚ ਅਸੈਂਬਲੀ ਇਲੈਕਸ਼ਨਾਂ ਹੋਣੀਆਂ ਨੇ। ਭਗਵੰਤ ਮਾਨ ਦੀ ਸਰਕਾਰ ਜਿਹੜੀ ਕਿ ਪੰਜਾਬ ਦੇ ਲੋਕਾਂ ਦੀ ਕਾਂਗਰਸ, ਅਕਾਲੀ ਦਲ ਜਾਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਤੋਂ ਟੋਟਲੀ ਉਹਨਾਂ ਦਾ ਦਿਲ ਟੁੱਟਣਾ ਕਹਿ ਲਓ, ਉਪਰਾਮਤਾ ਕਹਿ ਲਓ, ਉਹਨਾਂ ਪ੍ਰਤੀ ਨਫ਼ਰਤ ਕਹਿ ਲਓ, ਕੋਈ ਵੀ ਲਫ਼ਜ਼ ਕਿਹਾ ਜਾ ਸਕਦਾ, ਉਸ 'ਚੋਂ ਪੈਦਾ ਹੋਇਆ। ਔਰ ਮਕਸਦ ਇਹ ਨਹੀਂ ਸੀ ਕਿ ਕੋਈ ਉਹਨਾਂ ਦੀ ਆਮ ਆਦਮੀ ਪਾਰਟੀ ਉਹਨਾਂ ਦੀ ਕੋਈ ਫਸਟ ਚੋਇਸ ਬਣ ਗਈ। ਉਹਨਾਂ ਦਾ ਸੀ ਕਿ ਕਾਂਗਰਸ ਤੇ ਅਕਾਲੀਆਂ ਤੋਂ ਜਾਨ ਛਡਾਓ, ਭਾਵੇਂ ਕਾਲਾ ਚੋਰ ਆ ਜਾਏ। ਔਰ ਉਹ ਕਾਲੇ ਚੋਰ ਆ ਗਿਆ। ਕਾਲਾ ਵੀ ਹੈ, ਚੋਰ ਵੀ ਹੈ ਨਾਲ। ਉਹ ਪੂਰੀ 92 ਪੰਜਾਬ ਦੀ ਹਿਸਟਰੀ 'ਚ ਨਹੀਂ ਕਦੇ ਹੋਇਆ ਕਿ 117 ਸੀਟਾਂ 'ਚੋਂ 92 ਸੀਟਾਂ ਜਿਹੜੀਆਂ ਨੇ ਉਹ ਉਹਨਾਂ ਦੇ ਹੱਥ ਆਈਆਂ, ਜਿਨ੍ਹਾਂ 'ਚ ਬਹੁਤ ਸਾਰੇ ਕਦੇ ਅਸੈਂਬਲੀ ਕੀ ਉਹਨਾਂ ਨੇ ਕਦੇ ਸਿਟੀ ਕੌਂਸਲ ਜਾਂ ਪੰਚਾਇਤ ਦੇ ਮੈਂਬਰ ਵੀ ਨਹੀਂ ਸੀ ਬਣੇ। ਔਰ ਬਹੁਤਿਆਂ ਨੂੰ ਲੱਗਾ ਕਿ ਜੀ ਇਹ ਫਰੈਸ਼ ਸਟਾਰਟ ਹੈ, ਚਲੋ ਇਮਾਨਦਾਰੀ ਤਾਂ ਕਿਉਂਕਿ ਜਿਹੜਾ ਸੌਦਾ ਕੇਜਰੀਵਾਲ ਨੇ ਲੋਕਾਂ ਨੂੰ ਵੇਚਿਆ, ਜਿਸ ਦੇ ਥੱਲੇ ਦਿੱਲੀ ਵੀ ਲੋਕਾਂ ਨੂੰ ਬੇਵਕੂਫ ਬਣਾਇਆ, ਹੁਣ ਤਾਂ ਉੱਥੋਂ ਬਾਹਰ ਹੋ ਕੇ ਪੰਜਾਬ 'ਚ ਜਿਵੇਂ ਪਿਛਲੇ ਦਿਨਾਂ 'ਚ ਸਵਰਨ ਸਿੰਘ ਬੋਪਾ ਰਾਏ ਇੱਕ ਇੰਟਰਵਿਊ ਦੇ ਰਹੇ ਸੀ, ਸਾਬਕਾ ਸੈਕਟਰੀ ਹੈਲਥ ਵੀ ਸੀ ਪੰਜਾਬ ਦੇ, ਸ਼ਾਇਦ ਦਿੱਲੀ ਦੇ ਵਿੱਚ ਵੀ ਹਾਇਰ ਲੈਵਲ ਤੇ ਰਿਟਾਇਰ ਹੋਏ। ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਕਨਾਲ ਤੋਂ ਜ਼ਿਆਦਾ ਦੀਆਂ ਕੋਠੀਆਂ 'ਚ ਕੇਜਰੀਵਾਲ, ਸਸੋਦੀਆ, ਭਗਵੰਤ ਮਾਨ ਨੇ ਘਰ ਜਵਾਈ ਬਣਾ ਕੇ ਰੱਖੇ ਹੋਏ ਨੇ, ਪੰਜਾਬ ਦੇ ਘਰ ਜਵਾਈ। ਯਾਨੀ ਉੱਥੋਂ ਲੁੱਟ ਖਸੁੱਟ ਕੇ ਕਰਪਸ਼ਨ ਦੇ ਕੇਸਾਂ 'ਚ ਫਸੇ ਹੋਏ ਇੱਥੇ ਬੈਠ ਕੇ ਜਿਹੜਾ ਉਹ ਹਕੂਮਤ ਲੁੱਟ ਰਹੇ ਨੇ ਪੰਜਾਬ ਨੂੰ ਪੂਰੀ ਤਰ੍ਹਾਂ, ਪੈਸੇ ਦੇ ਪੱਖੋਂ ਵੀ, ਪੰਜਾਬ ਦੀ ਇੱਜ਼ਤ ਦੇ ਪੱਖੋਂ ਵੀ। ਉਹ ਲਫ਼ਜ਼ ਮੈਂ ਕਹਿ ਨਹੀਂ ਸਕਦਾ ਜਿਹੜੇ ਇਹਨਾਂ ਦੇ ਕਾਰਨਾਮੇ, ਕਰਤੂਤਾਂ ਜਿਹਦੇ ਥੱਲੇ। ਔਰ ਓਵਰਆਲ ਵੀ ਕਿਉਂਕਿ ਜਦੋਂ ਕਿਸੇ ਸੁਸਾਇਟੀ ਦਾ ਮਿਆਰ ਡਿੱਗਦਾ ਹੈ ਜਾਂ ਹੁੰਦਾ, ਉਦੋਂ ਤੁਸੀਂ ਕੀ ਕਹਿ ਸਕਦੇ ਹੋ। ਕੈਨੇਡਾ ਦੇ ਹਵਾਲੇ ਨਾਲ ਜਾਂ ਦੂਜੇ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਸਾਡੀਆਂ ਬੱਚੀਆਂ ਦੂਜੇ ਤੀਜੇ ਕਿਹਨਾਂ ਹਾਲਾਤਾਂ 'ਚੋਂ ਗੁਜ਼ਰਦੀਆਂ ਨੇ, ਉਹਨਾਂ 'ਚ ਕਿਹੜੀਆਂ ਮਜਬੂਰੀਆਂ ਵੀ ਨੇ, ਕਿਸ ਹੱਦ ਤੱਕ ਉਹ ਡੀਜਨਰੇਸ਼ਨ ਹੁੰਦੀ ਹੈ। ਲੇਕਿਨ ਜਦੋਂ ਕਿਸੇ ਸੁਸਾਇਟੀ ਦਾ ਓਵਰਆਲ ਮੋਰਾਲ ਡਿੱਗਦਾ ਤਾਂ ਫਿਰ ਬਹੁਤ ਕੁਛ ਦੇ ਨਾਲ ਕੰਪਰੋਮਾਈਜ਼ ਹੁੰਦਾ। ਸੋ ਇੱਕ ਪਾਸੇ ਤਾਂ ਉਹਨਾਂ ਦੀ ਲੁੱਟ ਖਸੁੱਟ ਜਾਰੀ ਹੈ, ਦੂਸਰੇ ਪਾਸੇ ਹੁਣ ਮੂੰਹ ਨੂੰ ਖੂਨ ਲੱਗਾ ਹੋਇਆ। ਜਿਵੇਂ ਸਸੋਦੀਆ ਨੇ ਔਰ ਦੂਜੇ ਨੇ ਇੱਕ ਕਿਹਾ ਸੀ ਆਪਣੇ ਪਾਰਟੀ ਦੇ ਇਕੱਠ ਦੇ ਵਿੱਚ, ਕਹਿ ਰਿਹਾ ਕਿ ਬਾਈ ਹੁੱਕ ਔਰ ਬਾਈ ਕਰੁੱਕ ਕਿਸੇ ਵੀ ਤਰੀਕੇ ਨਾਲ ਚੋਣਾਂ ਜਿੱਤਣੀਆਂ ਉਹਦੇ ਲਈ ਖਰੀਦਣਾ ਪੈਂਦਾ ਹੈ, ਤੋੜਨਾ ਪੈਂਦਾ ਹੈ, ਕੇਸਾਂ 'ਚ ਫਸਾਉਣਾ ਪੈਂਦਾ ਦੂਜਾ। ਔਰ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਉਹਨਾਂ ਨੇ 22 ਇਲੈਕਸ਼ਨਾਂ ਜਿੱਤੀਆਂ ਨੇ, ਤਰਨਤਾਰਨ ਦੀ 22 ਇਲੈਕਸ਼ਨ ਲੇਟੈਸਟ ਉਦਾਹਰਣ ਹੈ। ਹੁਣ 2027 ਦੀਆਂ ਅਸੈਂਬਲੀ ਚੋਣਾਂ ਸਾਹਮਣੇ ਨੇ, ਹਰ ਫਰੰਟ ਦੇ ਉੱਤੇ ਫੇਲ ਹੋਏ ਨੇ, ਕਰਪਸ਼ਨ ਸਿਰੇ ਦੀ ਹੈ। ਔਰ ਇਸ ਸਭ ਦੇ ਬਾਵਜੂਦ ਉਹਨਾਂ ਨੂੰ ਇਹ ਲੱਗਦਾ ਕਿ ਵੀ ਜਿਹੜਾ ਐਸਟੈਬਲਿਸ਼ਡ ਨੈਟਵਰਕ ਹੈ, ਹੁਣ ਅਕਾਲੀ ਦਲ ਦਾ ਮਤਲਬ ਬਾਦਲ ਨਹੀਂ ਹੈ। ਇਹ ਠੀਕ ਹੈ ਵੀ ਬਾਦਲ ਇਹਨਾਂ ਪਿਓ ਪੁੱਤ ਇਸ ਕੋੜਵੇਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦਾ ਮਤਲਬ ਵੀ ਸੁਖਬੀਰ ਬਾਦਲ ਨਹੀਂ ਹੈ। ਸ਼੍ਰੋਮਣੀ ਕਮੇਟੀ 100 ਸਾਲ ਤੋਂ ਜਿਹਦੀ ਹਿਸਟਰੀ ਕੁਰਬਾਨੀ ਹੈ, ਅੱਜ ਕੋਈ ਗਲਤ ਹੋ ਸਕਦਾ ਹੈ, ਉਹਨਾਂ ਨੇ ਮਿਸਯੂਜ਼ ਕੀਤਾ ਹੈ ਇਹਨਾਂ ਸਾਰੇ ਸਾਲਾਂ 'ਚ। ਪਰ ਇਹ ਸਿੱਖਾਂ ਦੀ ਇੱਕ ਉਹ ਬਾਡੀ ਜਿਹਦੇ ਥੱਲੇ ਐਟਲੀਸਟ ਜਿਹੜਾ ਤੁਸੀਂ ਆਪਣੀ ਧਾਰਮਿਕ ਗੁਰਦੁਆਰਿਆਂ ਦੇ ਵਿੱਚ ਉਹਦਾ ਪ੍ਰਬੰਧ ਤੇ ਸਿੱਖਾਂ ਕੋਲ ਰਿਹਾ। ਔਰ ਇਹ ਈਵਨ ਪੰਜਾਬ 'ਚ ਰਿਹਾ, ਈਵਨ ਪੋਸਟ 47 ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਵੀ, ਕਿ ਉਹਨਾਂ ਹਲਕਿਆਂ 'ਚ ਭਾਵੇਂ ਸਿੱਖ ਕਾਂਗਰਸ ਦੇ ਉਮੀਦਵਾਰ ਨੂੰ MLA MP ਬਣਾ ਦਿੰਦੇ ਸੀ, ਪਰ ਜਦੋਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਕਾਂਗਰਸ ਜਾਂ ਦੂਜੇ ਦੇ ਸਮਰਥਨ ਦੇ ਨਾਲ ਕੋਈ ਗਰੁੱਪ, ਕੋਈ ਸਾਧ ਸੰਗਤ ਬੋਰਡ, ਕੋਈ ਹੋਰ ਖੜਾ ਹੋਇਆ, ਸਿੱਖ ਵੋਟ ਨਹੀਂ ਸੀ ਪਾਉਂਦੇ ਸੀ, ਕਹਿੰਦੇ ਸੀ ਵੀ ਨਾ, ਇਹ ਗੁਰਦੁਆਰਿਆਂ 'ਚ ਅਕਾਲੀਆਂ ਦੀ, ਇਹ ਸਿੱਖਾਂ ਦੀ ਬਾਡੀ ਹੈ, ਇੱਥੇ ਕਾਂਗਰਸ ਜਾਂ ਕਮਿਊਨਿਸਟ ਜਾਂ ਕਿਸੇ ਹੋਰ ਦਾ ਕੋਈ ਕੰਮ ਨਹੀਂ। ਹੁਣ ਜਿਵੇਂ BJP ਔਰ RSS ਨੇ ਹਜ਼ੂਰ ਸਾਹਿਬ ਕਮੇਟੀ, ਪਟਨਾ ਸਾਹਿਬ, ਦਿੱਲੀ, ਹਰਿਆਣਾ ਇਹ ਸਾਰੀ ਕ੍ਰੀਏਟ ਕੀਤੀ, ਕਿਉਂਕਿ ਜਿਹੜੀ ਗੱਲ ਹੁਣ ਮੈਂ ਕਹਿਣ ਲੱਗਾ ਕੁਛ ਨੂੰ ਇਹ ਲੱਗੇਗਾ ਲਓ ਜੀ ਅਸੀਂ ਵੀ ਬਾਦਲਾਂ ਦੇ ਜਿਵੇਂ ਸਪੋਰਟ ਦੀ ਗੱਲ ਕਰਨ ਲੱਗ ਰਹੇ ਹਾਂ। ਹੁਣ ਹੋ ਕੀ ਰਿਹਾ, ਔਰ ਇਹ ਗੱਲ ਖੁਦ ਪਰਮਜੀਤ ਸਿੰਘ ਸਰਨਾ ਨੇ ਇੱਕ ਆਪਣੇ ਇੰਟਰਵਿਊ ਦੇ ਵਿੱਚ ਮੰਨੀ ਸੀ, ਹੁਣ ਤਾਂ ਅੱਜ ਕੱਲ੍ਹ ਉਹ ਬਾਦਲਾਂ ਦੇ ਪੂਰੇ ਹਮਾਇਤੀ ਨੇ, ਕਿ ਜੀ ਸਾਡੇ ਤੋਂ ਬੜੀ ਗਲਤੀ ਹੋਈ, ਅਸੀਂ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਔਰ ਹਰਿਆਣੇ 'ਚ ਵੀ ਹੁੱਡਾ ਦੀ ਸਰਕਾਰ ਸੀ, ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਵਿੱਚ ਮੇਨ ਰੋਲ ਅਦਾ ਕੀਤਾ। ਉਦੋਂ ਉਹਨਾਂ ਨੂੰ ਲੱਗਦਾ ਸੀ ਕਿ ਜੀ ਜੇ ਬਾਦਲਾਂ ਨੂੰ ਜਾਂ ਦੂਜਿਆਂ ਨੂੰ ਕਮਜ਼ੋਰ ਕਰਨਾ ਹੈ, ਪੰਜਾਬ 'ਚ ਉਹਨਾਂ ਦਾ ਹੋਲਡ ਹੈ, ਹਰਿਆਣਾ ਤਾਂ ਨਾਲ ਹੀ ਲੱਗਾ ਹੋਇਆ ਸੀ, ਤੇ ਇੱਥੇ ਬਣਾਈਏ, ਇੱਥੇ ਸਾਡੀ ਕਾਂਗਰਸ ਦੀ ਇਜ਼ਾਰੇਦਾਰੀ ਹੋਈ, ਉਦੋਂ ਕਾਂਗਰਸ ਦੇ ਨਾਲ ਜੁੜੇ ਹੋਏ ਸੀ। ਹੁਣ
ਔਰ ਉਹ ਬਣਾ ਦਿੱਤੀ। ਸੁਪਰੀਮ ਕੋਰਟ 'ਚ ਕੁਝ ਸਾਲ ਫਸਿਆ ਰਿਹਾ ਕੇਸ, ਉਹਨਾਂ ਨੇ ਉਹਨੂੰ ਜਸਟੀਫਾਈ ਕਰਤਾ। ਹੁਣ ਅੱਜ 4 ਬਾਡੀਜ਼ ਮੇਨ ਜਿਹੜੀਆਂ ਨੇ ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਔਰ ਹਰਿਆਣਾ, ਉਹ RSS ਦੇ ਖਾਤੇ ਜਾ ਚੁੱਕੀਆਂ ਨੇ। ਹੁਣ ਸ਼੍ਰੋਮਣੀ ਕਮੇਟੀ ਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਇਹਨਾਂ ਨੇ ਜਥੇਦਾਰ ਲਾਉਂਦੇ ਨੇ, ਬਦਲਦੇ ਨੇ, ਕਿਹੜਾ ਅੱਜ ਦਾ ਕੰਮ ਹੈ, ਸ਼ੁਰੂ ਤੋਂ ਹੀ ਟੌੜੇ ਦੇ ਵੇਲੇ ਵੀ ਇਵੇਂ ਹੀ ਹੁੰਦਾ ਰਿਹਾ, ਐਗਜ਼ੈਕਟਿਵ ਹੀ ਕਰਦੀ ਰਹੀ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੇ 328 ਪਵਿੱਤਰ ਸਰੂਪਾਂ ਦਾ ਮਾਮਲਾ ਆਇਆ ਕਿ ਭਾਈ ਛਾਪੇ ਗਏ, ਉਹਦੇ 'ਚ ਆਫਿਸ ਰੈਕਡ 'ਚ ਉਹਨਾਂ ਦੇ ਪੈਸੇ ਜਮ੍ਹਾਂ ਨਹੀਂ ਹੋਏ ਦੂਜੇ, ਔਰ ਜਿੰਨਾ ਕੁ ਜਿਹੜੀ ਭਾਈ ਈਸ਼ਰ ਸਿੰਘ ਕਮੇਟੀ ਬਣਾਈ ਉਸ ਪੀਰੀਅਡ 'ਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ, ਜਿਹੜੀ ਉਹਨਾਂ ਦੀ ਰਿਪੋਰਟ ਹੈ, ਮੈਂ ਬਾਈ ਐਂਡ ਲਾਰਜ ਮੈਂ ਸਮਝਦਾ ਕਿ ਸਰੂਪਾਂ ਦੀ ਬੇਅਦਬੀ ਨਹੀਂ ਹੋਈ ਜਾਂ ਕੋਈ ਇਸ ਕਿਸਮ ਦਾ ਨਹੀਂ ਹੈ ਕਰਪਸ਼ਨ ਹੋਈ ਕਿ ਛਾਪੇ ਗਏ, ਲੇਕਿਨ ਜਿਹੜੇ ਅੰਦਰ ਲੋਕ ਸੀ ਉਹਨਾਂ ਨੇ ਉੱਪਰੋਂ ਉੱਪਰੀ ਉਹ ਗੁਰਦੁਆਰਾ ਕਮੇਟੀਆਂ ਨੂੰ ਵੇਚ ਦਿੱਤੇ, ਰਿਕਾਰਡ ਦੇ ਵਿੱਚ ਸ਼ੋਅ ਨਹੀਂ ਕੀਤਾ। ਰਿਪੋਰਟ ਦਾ ਲੁਬੇ ਲਬਾਬ ਤਾਂ ਇਹੀ ਹੈ ਜਿਹੜੀ ਫਾਈਨਲੀ ਦਿੱਤੀ ਗਈ। ਸ਼੍ਰੋਮਣੀ ਕਮੇਟੀ ਨੇ 18 ਦੇ ਕਰੀਬ ਜਿਹੜੇ ਸੀ ਉਹਨਾਂ ਨੂੰ ਸਜ਼ਾ ਦਿੱਤੀ। ਕੁਛ ਜਿਹੜਾ ਉਹਨਾਂ ਦਾ ਮੇਨ ਜਿਹੜਾ ਕਰਤਾ ਧਰਤਾ ਚੀਫ ਸੈਕਟਰੀ ਰੂਪ ਸਿੰਘ, ਉਹ ਆ ਕੇ ਕੈਨੇਡਾ ਲੁਕਿਆ ਹੋਇਆ, ਔਰ ਉਹ ਸਾਰੇ ਪੀਰੀਅਡ। ਹੁਣ ਇਹ ਅੰਦਰੂਨੀ ਮਾਮਲਾ ਹੈ। ਕਈਆਂ ਨੂੰ ਲੱਗੇਗਾ ਕਿ ਹੁਣ ਪੰਜਾਬ ਗੌਰਮੈਂਟ ਨੂੰ ਲੱਗਾ ਜਾਂ ਉਹਨਾਂ ਨੇ ਹੁਣ ਜੇ ਬਾਦਲਾਂ ਨੂੰ ਫਾਈਨਲੀ ਮਜੀਠੀਆ ਤਾਂ ਵੈਸੇ ਹੀ ਅੰਦਰ ਦਿੱਤਾ ਹੋਇਆ, ਹੱਥ ਪਾਉਣਾ, ਤਾਂ ਉਹਨਾਂ ਨੇ ਇਸ ਨੂੰ FIR ਰਜਿਸਟਰ ਕਰ ਲਈ। ਹੁਣ ਉਹਦੇ ਥੱਲੇ ਫੜੋ ਫੜਾਈ ਹੈ, ਔਰ ਇਹ ਜਿਹੜਾ ਉਹਨਾਂ ਦਾ ਆਡੀਟਰ ਸੀ ਸਤਿੰਦਰ ਸਿੰਘ ਕੋਹਲੀ, ਉਹਨੂੰ ਚੱਕਿਆ ਹੋਇਆ। ਹਾਲਾਂਕਿ ਇਹ ਸਾਰੇ ਬਾਦਲਾਂ ਦਾ ਖਾਸਮ ਖਾਸ ਹੈ। ਹੁਣ ਬਹੁਤਿਆਂ ਨੂੰ ਹੋਏਗਾ ਲਓ ਜੀ ਸਤਿੰਦਰ ਕੋਹਲੀ, ਉਹਦਾ 6 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ, ਉਹਨੂੰ ਹੋਟਲ ਤੋਂ ਚੱਕਿਆ ਕਿ ਜੀ ਸਤਿੰਦਰ ਕੋਹਲੀ ਜੇ ਜ਼ੁਬਾਨ ਖੋਲ੍ਹੇਗਾ, ਮਤਲਬ ਇਹ ਹੈ ਵੀ ਸੁਖਬੀਰ ਬਾਦਲ ਨੂੰ ਹੱਥ ਪਾਉਣ ਦੀ ਲਾਈਨ ਹੈ। ਪਰ ਮੈਨੂੰ ਇਹ ਲੱਗਦਾ ਜਿਵੇਂ ਤੁਸੀਂ ਕਿਹਾ ਵੀ ਗੱਲ ਸਹਿ ਦੀ ਨਹੀਂ ਹੈ, ਗੱਲ ਪੈਸੇ ਦੀ ਹੈ। ਅੱਜ ਸਾਨੂੰ ਲੱਗਦਾ ਹੈ ਕਿ ਵੀ ਬਾਦਲਾਂ ਨੂੰ ਔਰ ਸ਼੍ਰੋਮਣੀ ਕਮੇਟੀ ਨੂੰ ਸਜ਼ਾ ਜਿਹੜਾ ਇਹ ਪੰਜਾਬ ਗੌਰਮੈਂਟ ਦੀ FIR ਔਰ ਉੱਥੇ ਵੀ ਪਹੁੰਚ ਗਏ, ਇੱਥੇ ਵੀ ਪਹੁੰਚ ਗਏ, ਪਰ ਅਸੀਂ ਉਹ ਦਰਵਾਜ਼ਾ ਖੋਲ੍ਹ ਰਹੇ ਹਾਂ ਜਿਹਦੇ ਰਾਹੀਂ ਤੁਹਾਡਾ ਕੋਈ ਵੀ ਕੱਲ੍ਹ ਨੂੰ ਇਨਕਲੂਡਿੰਗ ਜਥੇਦਾਰ ਅਕਾਲ ਤਖਤ ਜਿਹੜਾ ਹੈ ਉਹ ਵੀ FIR ਦੇ ਥੱਲੇ ਫਿਰ ਇੱਕ ਜਿਹੜਾ ਉਹ ਵਿਦਨ ਦਾ ਲਾਅ ਉਸ ਦੀ ਅਕਾਊਂਟੇਬਿਲਿਟੀ ਦੀ ਲਾਈਨ ਹੋਏਗੀ। ਠੀਕ ਹੈ ਕਿ ਬਹੁਤ ਕੁਝ ਮਿਸਗਵਰਨਡ ਹੈ, ਠੀਕ ਹੈ ਸ਼੍ਰੋਮਣੀ ਕਮੇਟੀ ਚੋਣਾਂ ਵੀ, ਕਿਉਂਕਿ ਇੱਕ ਪਾਸੇ ਸਰਕਾਰ ਇਹਨਾਂ ਦੇ ਉੱਤੇ ਵੀ ਦਬਾਅ ਬਣਾ ਰਹੀ ਹੈ ਇਵੈਂਚੁਅਲੀ ਕਿ ਵੀ ਇਹ ਜਿਹੜਾ BJP ਦੇ ਨਾਲ ਕੰਪਰੋਮਾਈਜ਼ ਤਾਂ ਵੇਟ ਕਰਦੇ ਨੇ ਵੀ ਕਦੋਂ ਉਹਨਾਂ ਦੀ ਕਾਲ ਆਏ। ਔਰ ਇਸ ਸਾਰੇ ਦੇ ਚੱਲਦੇ ਆ ਮੈਨੂੰ ਇਹ ਲੱਗਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦਾ ਮਾਮਲਾ ਜਿਸ ਲੈਵਲ ਦੇ ਉੱਤੇ ਭਾਰਤੀ ਏਜੰਸੀਆਂ, ਇੱਕ ਪਾਸੇ ਤਾਂ ਜਿੱਥੇ ਰੀਅਲ ਬੇਅਦਬੀ ਹੋਈ ਉਹ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ ਗੋਲੀ ਕਾਂਡ, ਬਰਗਾੜੀ 2015 ਤੋਂ ਅੱਜ 11 ਸਾਲ ਹੋ ਗਏ ਨੇ, ਜਿੱਥੇ ਹਕੂਮਤ ਕਮੇਟੀ ਜਿਹਦੇ 'ਚ ਉਹਨਾਂ ਨੇ ਕਮਿਸ਼ਨ ਬਣਾਏ, ਦੂਜੇ ਉਹਨਾਂ ਦਾ ਰੋਲ ਸੀ, ਉਹਦੇ 'ਚ ਤਾਂ ਟੋਟਲੀ ਕਲੈਪਸ ਹੈ। ਕਿਸੇ ਨੂੰ ਕੋਈ ਸਜ਼ਾ ਯਾਫਤਾ ਨਹੀਂ, ਉਹ ਜਿਹੜਾ ਸੌਦਾ ਸਾਧ ਹੈ ਚੌਥੇ ਦਿਨ ਪੈਰੋਲ 'ਤੇ ਉਸ ਕ੍ਰਿਮੀਨਲ ਨੂੰ ਛੱਡਿਆ ਹੁੰਦਾ। ਪਰ ਵਿਦਨ ਜਿਹੜਾ ਛਪਾਈ ਦੇ ਮਾਮਲੇ 'ਚ ਸਰੂਪ ਗਾਇਬ ਹੋਣ ਦਾ ਮਾਮਲਾ ਜਿਹੜਾ ਸਿੱਧੇ ਤੌਰ 'ਤੇ ਕਰਪਸ਼ਨ ਨਾਲ ਸੰਬੰਧਿਤ ਹੈ, ਉਹਨੂੰ ਆਧਾਰ ਬਣਾ ਕੇ FIR ਕਰਕੇ ਵਿਦਨ ਦਾ ਮੈਟਰਸ ਕਰਨਾ, ਇਹ ਠੀਕ ਪਾਰਟ ਨਹੀਂ ਹੈ। ਹਾਲਾਂਕਿ ਕਈਆਂ ਨੂੰ ਸ਼ਾਇਦ ਇਹ ਗੱਲ ਪਸੰਦ ਨਾ ਆਏ, ਪਰ ਮੈਨੂੰ ਇਹ ਲੱਗਦਾ ਕਿ ਵੀ ਅਸੀਂ ਉਹ ਦਰਵਾਜ਼ਾ ਖੋਲ੍ਹ ਰਹੇ ਹਾਂ। ਔਰ ਇਕੱਲਾ ਗੱਲ ਇਹ ਨਹੀਂ ਹੈ ਕਿ ਵੀ ਇਹਨਾਂ ਨੇ ਸਰਕਾਰ ਨੇ ਇਸ ਪੱਖੋਂ ਸ਼੍ਰੋਮਣੀ ਕਮੇਟੀ ਜਾਂ ਧਾਰਮਿਕ ਅਦਾਰੇ ਦੇ ਉੱਤੇ ਜਾਂ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਹੈ। ਹੁਣ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਦੇ ਉੱਤੇ ਔਰ ਇੱਕ ਅੱਧੇ TV ਚੈਨਲ ਦੇ ਉੱਤੇ ਵੀ ਇਹ ਚਰਚਾ ਚੱਲੀ ਕਿ ਜੀ ਜਦੋਂ ਇਹ ਭਗਵੰਤ ਮਾਨ ਜਾਪਾਨ ਤੇ ਸਾਊਥ ਕੋਰੀਆ ਦੇ ਦੌਰੇ 'ਤੇ ਸੀ, ਉਹਦਾ ਹੈਲੀਕਾਪਟਰ ਤਾਂ ਲਗਾਤਾਰ ਫਲਾਈਟਸ ਲੈ ਰਿਹਾ ਸੀ, ਕਦੋਂ ਇੱਧਰੋਂ ਉੱਧਰ ਉੱਧਰੋਂ ਇੱਧਰ। ਇਹਨਾਂ ਨੇ ਇਹ ਕਿਹਾ ਕਿ ਵੀ ਕੀ ਇਹ ਪੈਸੇ ਢੋ ਰਿਹਾ, ਕੀ ਕੋਈ ਹੋਰ ਕੰਮ ਕਰ ਰਿਹਾ। ਹੁਣ 10 ਦੇ ਕਰੀਬ ਜਿਹੜੇ ਇੰਡੀਵਿਜੂਅਲ ਨੇ ਉਹਨਾਂ ਦੇ ਖਿਲਾਫ ਜਿਹੜਾ ਉਹ ਮੁਕੱਦਮਾ FIR ਜਿਹੜਾ ਉਹ ਲੁਧਿਆਣਾ ਪੁਲਿਸ ਨੇ ਕੀਤਾ ਕਿ ਜੀ ਇਹ ਜਿਹੜੇ ਨੇ ਇਹਨਾਂ ਨੇ ਪੰਜਾਬ CM ਭਗਵੰਤ ਮਾਨ's ਹੈਲੀਕਾਪਟਰ ਆਫ 10 booked for spreading rumors claiming misuse, ਕਿ ਜੀ ਇਹ ਤਾਂ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਪੈਦਾ ਕਰਤਾ। ਉਹਨਾਂ ਨੇ ਇਸ ਸਵਾਲ ਨੂੰ ਚੁੱਕ ਕੇ ਔਰ ਜਿਹੜੀਆਂ ਧਾਰਾਵਾਂ ਦੇ ਥੱਲੇ ਕੇਸ ਰਜਿਸਟਰ ਕੀਤਾ ਉਹਨਾਂ ਦੇ ਵਿੱਚ ਇਹ ਉਹੀ ਮੋਸਟਲੀ ਸੋਸ਼ਲ ਮੀਡੀਆ ਵਾਲਿਆਂ ਨੇ
ਮਿੰਟੂ ਗੁਰਸਰੀਆ, ਗਗਨ ਰਾਮਗੜੀਆ, ਹਰਮਨ ਫਾਰਮਰ, ਮਨਦੀਪ ਮੱਕੜ, ਗੁਰਲਾਲ ਸਿੰਘ ਮਾਨ, ਸਨਾਮੂ ਧਾਲੀਵਾਲ, ਮਾਨਕ ਗੋਇਲ, ਦੀਪ ਮੰਗਲੀ, ਅਰਜੁਨ ਲਾਈਵ ਤੇ ਲੋਕ ਆਵਾਜ਼ ਟੀਵੀ, ਜਿਨ੍ਹਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਹੈ ਕਿ ਜੀ ਇਹ ਰਿਊਮਰਸ ਫੈਲਾ ਰਹੇ ਨੇ ਇਸ ਮਿਸਯੂਜ਼ ਦੇ ਥੱਲੇ। ਸੋ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਉਹਨਾਂ ਨੇ ਬਿਲਕੁਲ ਭਗਵੰਤ ਮਾਨ ਵੀ ਉਹੀ ਜਿਵੇਂ ਅਮਿਤ ਸ਼ਾਹ ਲਾਈਨ ਹੈ, ਕਿਸੇ ਦੇ ਮਗਰ ਈਡੀ ਪਾਤੀ, ਕਿਸੇ ਦੇ ਮਗਰ CBI ਪਾਤਾ ਹੈ, ਇੱਧਰ ਉਹਨਾਂ ਨੇ ਧਾਰਮਿਕ ਲੀਡਰਸ਼ਿਪ ਨੂੰ ਵੀ ਜਿਹੜਾ ਉਹ ਉਲਝਾ ਲਿਆ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਇਨਕਸ਼ਾਫ ਹੋਣਗੇ ਇਸ ਦੇ ਨਾਂ ਦੇ ਥੱਲੇ, ਪਲੱਸ ਜਿਹੜੇ ਪੋਲੀਟੀਕਲੀ ਵੀ ਉਹਨਾਂ ਨੂੰ ਚੈਲੰਜ ਲੱਗਦੇ ਨੇ ਕਿ ਇੰਡੀਪੈਂਡੈਂਟ ਸੋਸ਼ਲ ਮੀਡੀਆ ਰਾਹੀਂ ਜਿਹੜੇ ਇਹਨਾਂ ਦੇ ਸਕੈਂਡਲ, ਕਿਉਂਕਿ ਆਮ ਆ ਰਿਹਾ ਕਿ ਭਗਵੰਤ ਮਾਨ ਦੀ ਮਾਂ ਵੀ ਘਰ ਵਾਲੀ ਵੀ ਲਗਾਤਾਰ ਪੈਸੇ ਟਰੰਕਾਂ ਦੇ ਟਰੰਕ ਭਰ ਕੇ ਆਸਟ੍ਰੇਲੀਆ ਜਾ ਕੇ ਵੀ ਇਨਵੈਸਟ ਕੀਤੇ ਨੇ, ਲੁੱਟਣ ਤੇ ਲੱਗੇ ਹੋਏ ਨੇ। ਹੁਣ ਉਹ ਜੇ ਤੁਸੀਂ ਕਹੋਗੇ ਤੇ ਉਹ ਹੈ ਕਿ ਜੀ ਨੈਸ਼ਨਲ ਇੰਟਰਸਟ ਦੇ ਖਿਲਾਫ ਹੈ। ਸੋ ਇਹ ਸਾਡੇ ਪੰਜਾਬ ਦਾ ਹਾਲ ਹੈ, ਗੁਰੂਆਂ ਦੀ ਧਰਤੀ ਦਾ। ਬਿਲਕੁਲ ਰਾਜ ਸਾਹਿਬ, ਤੁਸੀਂ ਸਹੀ ਬੋਲਿਆ। ਔਰ ਇੱਥੇ ਲੈਣੇ ਆਪਣੇ ਜਿਹੜੇ ਵਿਊਅਰਸ ਮੈਸੇਜ ਲੈਂਦੇ ਆ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ, ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਸੁਖਜੀਵਨ ਬੱਚੂ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਥੈਂਕਸ ਕਹਿੰਦੇ ਨੇ। ਸੋਨਮਾਲ ਜੀ ਵੀ ਇਸੇ ਤਰ੍ਹਾਂ, ਬਲਜੀਤ ਰੈਤ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਸਕੇਤ ਜੀ ਵੀ, ਔਰ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਰਾਜਵਿੰਦਰ ਸਿੰਘ ਜੀ ਵੀ, ਔਰ मोहम्मद याकूब जी कहते हैं कि जी डॉक्टर साहब वक्त का पहिया बहुत तेज़ी से घूम रहा है, जे साल भी गुजर जाएगा, अल्लाह का कहते हैं कि नाम ही रहेगा और हमारी ज़िंदगी में खालिस्तान बन जाए। वाह। और फिर इसी तरह हाँ जी गुरमहिंदर सिंह जी भी, फिर इसी तरह साढ़े को लगे मिश्रा सिंह जी भी, और गुरप्रीत सिंह जी भी, बलवीर सिंह जी भी, और फिर इसी तरह सुखदेव सिंह जी भी, और चरणजीत बाजवा जी भी, और इसी तरह मोहम्मद याकूब जी कहते हैं खालसा फॉर खालिस्तान, खालसा फॉर खालिस्तान, हाँ जी उन्होंने यही लिखा है। और फिर इसी तरह जयपाल जी भी, और मोहम्मद याकूब जी फिर उन्होंने कि पंजाब मुस्लिम फॉर खालिस्तान। फिर इसी तरह जसपाल जी और बिक्रमजीत सिंह जी भी, और फिर इसी तरह साढ़े को मिश्रा सिंह जी भी ने, और इंद्रजीत सिंह संधू जी भी, और अजित सिंह जी भी, और फिर इसी तरह गुरविंदर मान जी भी, और फिर इसी तरह साढ़े को मियाँ सरवर जी कहते डॉक्टर साहब द स्ट्रगल फॉर खालिस्तान इज़ नाउ बिकमिंग ए रियलिटी इन एवरीबॉडीज माइंड, दैट्स ए बिग सक्सेस। जी सतनाम ठीक फरमाया तुसीं। सिंह जी भी, और इस तरह कुलविंदर कौर जी भी, और इसी तरह सुखचैन भट्ट जी ने ये भी कहते वेलकम टू एवरीवन, नाइस टू मीट एंड थैंक यू फॉर ऑल पार्टिसिपेंट्स एंड टीम मैंबर्स। फिर कहते हैं अकाल ही अकाल, और फिर फतेह भी बुलाते हैं, और बिक्रमजीत सिंह जी भी, और फिर इसी तरह सुखजीवन बैदफेर जी ने, और फिर इसी तरह साढ़े को हैप्पी न्यू ईयर कहते हैं टू ऑल पार्टिसिपेंट्स एंड टीम मैंबर्स। और फिर इस तरह हरमन पन्नू जी भी, और इंद्रजीत संधू जी भी, फिर इसी तरह साढ़े को मानदर जी भी है, और फिर इस तरह गुरलाल गिल सिंह जी भी ने, और अब्दुल वाहिद जी कहते बांग्लादेश इंडिया ने नहीं बनाया, बांग्लादेश गॉड ने बनाया। और फिर इसी तरह कहते हैं कि इंडिया की प्लानिंग कुछ भी हो, लेकिन गॉड की प्लानिंग के आगे किसी की नहीं चलती। और फिर इस तरह घुसके जी, और फिर वारा रोज जी, और फिर इसी तरह साढ़े को ने घुसके कहते हैं कि रेली सचो सच, बट सच चलना बहुत औखा है, चलो वरना मत देखो। सो नाइस, बहुत शुक्रिया। हाँ जी, और बिल्ला ढिल्लो जी भी, और इसी तरह सतनाम सिंह जी भी, शिंदा गिल जी भी, और फिर इसी तरह साढ़े को राजविंदर कौर जी भी, राजनप्रीत सिंह जी, डॉक्टर परमजीत सिंह समरा जी भी। सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स सारे प्रोग्राम का समय इतने मुकदा है। तुसीं अपनी राय ते सुझाव सानूं भेजना भुलना साडे इस पते ते SOS@tvrefor.tv ते असीं अपना प्रोग्राम लैके फिर दोबारा तुहाडे सामने मुख होवांगे। तद तक ले मैनूं ते अपना सलाह दो। देखते रहो TV रेफो। बुला दिओ फतेह। वाहिगुरू जी का खालसा, वाहिगुरू जी की फतेह। रब राखा।